वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ मैं तुहाडी होस्ट नीलम मुखर मैं TV4 ਦੇ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनु प्रोग्राम सचो सच विच बहुत मेहरबानी। जी डॉक्टर साहब आज 1 मार्च 2024 19 फग्गन नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਾਂਗੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਜਿਸ ਤਰ੍ਹਾਂ ਕਿ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਵਿਊਅਰਸ ਹੁੰਦੇ ਨੇ ਉਹਨਾਂ ਵੱਲੋਂ ਜਿਹੜੇ ਸਪੋਰਟਰ ਹੁੰਦੇ ਨੇ ਸੋ ਉਹਨਾਂ ਦੀ ਜਿਹੜੀ ਸਪਾਂਸਰਸ਼ਿਪ ਹੈ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਤਾਂ ਉਸ ਤੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹੰਡਿਆਣਾ ਤੋਂ ਵੀਰ ਹਰਜਾਪ ਸਿੰਘ ਜਾਫੀ ਜੀ ਹੋਰਾਂ ਵੱਲੋਂ। ਸੋ ਉਹਨਾਂ ਕੌਮੀ ਮੁੱਦਿਆਂ ਤੇ ਇਕਮੁੱਠ ਹੋਣ ਦੀ ਜਿਹੜੀ ਬੇਨਤੀ ਕੀਤੀ ਹੈ ਔਰ ਸਾਡੇ ਵਿੱਚ ਜਜ਼ਬਾ ਅਤੇ ਤਾਕਤ ਬਹੁਤ ਹੈ ਬਸ ਸਿੱਧਤ ਹੋ ਕੇ ਨਿਸ਼ਾਨੇ ਵੱਲ ਵਧਣ ਦੀ ਲੋੜ ਹੈ। ਚੌਧਰ ਈਰਖਾ ਬੇਵਿਸ਼ਵਾਸੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ। ਗੁਰੂ ਨੇ ਸਾਨੂੰ ਵਡਮੁੱਲਾ ਖਜ਼ਾਨਾ ਬਖਸ਼ਿਆ ਹੈ ਸਾਨੂੰ ਉਸ ਨੂੰ ਪਹਿਚਾਨੀਏ ਅਤੇ ਦਰਸਾਏ ਮਾਰਗ ਤੇ ਚੱਲੀਏ। ਖਾਲਸਾ ਦੀ ਪ੍ਰਾਪਤੀ ਦੂਰ ਨਹੀਂ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜਾਪ ਸਿੰਘ ਜਾਫੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਰੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਰਾਸ਼ਟਰਪਿਤਾ ਪ੍ਰਚਾਰ ਦੇ ਜ਼ੋਰ ਨਾਲ ਬਣਾਇਆ ਗਿਆ ਮਹਾਤਮਾ ਪਰ ਅਸਲ ਵਿੱਚ ਇੱਕ ਪੱਕਾ ਫਿਰਕੂ ਹਿੰਦੂ ਮੋਹਨਦਾਸ ਕਰਮਚੰਦ ਗਾਂਧੀ ਸਿੱਖਾਂ ਨੂੰ ਪੁੱਜ ਕੇ ਨਫ਼ਰਤ ਕਰਦਾ ਸੀ। ਇਹ ਵਰਾ ਜੋ ਹੈ ਉਹ ਕੇਰਲਾ ਵਿੱਚ ਦਲਿਤਾਂ ਵੱਲੋਂ ਮੰਦਰਾਂ ਵਿੱਚ ਦਾਖਲ ਹੋਣ ਦਾ ਹੱਕ ਲੈਣ ਲਈ 100 ਸਾਲ ਪਹਿਲਾਂ ਕੀਤੇ ਗਏ ਸੰਘਰਸ਼ ਦੀ ਸ਼ਤਾਬਦੀ ਵੀ ਹੈ। ਸੋ ਇਸ ਨੂੰ ਵੇਕਾਮ ਸੱਤਿਆਗ੍ਰਹਿ ਕਿਹਾ ਜਾਂਦਾ ਹੈ। ਇਹ ਸੱਤਿਆਗ੍ਰਹਿ ਦਾ ਇਤਿਹਾਸਕ ਪੱਖ ਇਹ ਹੈ ਕਿ ਸਿੱਖਾਂ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਤੇ ਕਈ ਮਹੀਨੇ ਜਿਹੜੇ ਲੰਗਰ ਲਗਾਏ। ਸੋ ਭਾਰਤ ਜੋ ਗਾਂਧੀ ਨੇ ਸਿੱਖਾਂ ਦੀ ਉੱਥੇ ਜਿਹੜੀ ਮੌਜੂਦਗੀ ਤੇ ਭਾਰੀ ਇਤਰਾਜ਼ ਕੀਤਾ ਸੀ ਅਤੇ ਉਹਨਾਂ ਨੂੰ ਉੱਥੋਂ ਕੱਢਣ ਵਿੱਚ ਪੂਰਾ ਤਾਣ ਲਾਇਆ ਸੀ। ਸੋ ਗਾਂਧੀ ਨਹੀਂ ਸੀ ਚਾਹੁੰਦਾ ਕਿ ਦਲਿਤ ਭਾਈਚਾਰਾ ਸਿੱਖਾਂ ਦਾ ਪ੍ਰਭਾਵ ਕਬੂਲੇ ਅਤੇ ਉਹ ਸਿੱਖ ਧਰਮ ਦਾ ਹਿੱਸਾ ਬਣ ਜਾਣ। ਪਰ ਅਫਸੋਸ ਇਹ ਹੈ ਕਿ ਗਾਂਧੀ ਦੀਆਂ ਐਸੀਆਂ ਹਰਕਤਾਂ ਦੇ ਬਾਵਜੂਦ ਸਿੱਖ ਲੀਡਰਾਂ ਨੂੰ ਗਾਂਧੀ ਵਿਚਲਾ ਸ਼ੁੱਧ ਬਨਾਰਸੀ ਹਿੰਦੂ ਕਿਉਂ ਨਜ਼ਰ ਨਹੀਂ ਆਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਇੱਕ ਵਾਰ ਫੇਰ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਖਾਸ ਤੌਰ ਤੇ ਜਿਹੜਾ ਸਾਡਾ ਸਤਲੁਜ TV ਦੇ ਐਂਕਰ ਦੇ ਨਾਲ ਪੋਡਕਾਸਟ 1 ਘੰਟੇ ਦਾ ਅੰਗਰੇਜ਼ੀ ਦੇ ਵਿੱਚ ਉਹਨੂੰ ਬਹੁਤ ਪਸੰਦ ਕੀਤਾ ਹੈ। ਬਹੁਤ ਸਾਰੀਆਂ ਈਮੇਲਸ ਨੇ ਸਾਡੇ ਵੀਰ ਬੌਬ ਸਿੰਘ ਹੋਰਾਂ ਨੇ ਵੀ ਲਿਖਿਆ ਉਹਨਾਂ ਨੇ ਕਿਹਾ ਮੈਂ ਸੈਂਕੜਿਆਂ ਨੂੰ ਅੱਗੇ ਭੇਜਿਆ। ਡਾਕਟਰ ਹਰਦਮ ਸਿੰਘ ਆਜ਼ਾਦ ਉਹਨਾਂ ਨੇ ਪਰਸਨਲ ਮੈਸੇਜ ਲਿਖਿਆ ਕਿ 1 ਘੰਟੇ ਦੇ ਵਿੱਚ ਸਮੁੱਚਾ ਸਿੱਖ ਕੌਮ ਦਾ ਖਾਲਿਸਤਾਨ ਦਾ ਕੇਸ ਤੁਸੀਂ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ ਪੇਸ਼ ਕੀਤਾ ਔਰ ਬਹੁਤ ਸਾਰਿਆਂ ਦੀ ਇਹ ਮੰਗ ਵੀ ਹੈ ਕਿਉਂਕਿ ਉਹਦੇ 'ਚ 5-6 ਸਵਾਲ ਨੇ ਔਰ ਆਲਮੋਸਟ ਜਿਹੜਾ ਉਹ 8-10 ਮਿੰਟ ਦਾ ਗੈਪ ਬਣਦਾ ਉਹਦਾ ਜਵਾਬ ਦੇਣ ਦਾ। ਸੋ ਉਹਨਾਂ ਦੀ ਮੰਗ ਵੀ ਹੈ ਕਿ ਵੀ ਇਹਨੂੰ ਤੁਸੀਂ
ਛੋਟੇ ਸੈਗਮੈਂਟਸ ਦੇ ਵਿੱਚ ਵੀ ਲਿਆਓ ਤਾਂ ਕਿ ਇਹ ਜਿਹੜਾ ਹੈ ਹਰ ਪਾਸੇ ਖਾਸ ਤੌਰ ਤੇ ਯੰਗਰ ਜਨਰੇਸ਼ਨ ਵੀ ਬਿਲਕੁਲ ਔਰ ਗੈਰ ਸਿੱਖਾਂ ਤੱਕ ਵੀ ਇਸ ਦੀ ਪਹੁੰਚ ਹੋਏ। ਸਾਡੀ ਟੈਕਨੀਕਲ ਟੀਮ ਇਸ ਤੇ ਕੰਮ ਕਰ ਰਹੀ ਹੈ ਅੱਛਾ ਔਰ ਸਾਨੂੰ ਖੁਸ਼ੀ ਹੈ ਕਿ ਇਹ ਸਾਡਾ ਐਫਰਟ, ਹਾਲਾਂਕਿ ਐਫਰਟ ਤਾਂ ਚਲੋ ਸਤਲੁਜ ਟੀਵੀ ਨੇ ਕੀਤਾ ਲੇਕਿਨ ਕਈ ਵਾਰ ਕੁਝ ਚੀਜ਼ਾਂ ਜਿਸ ਰੌਂਚ ਹੁੰਦੀਆਂ ਨੇ ਜਾਂ ਜਿਸ ਬ੍ਰਿਲੀਅੰਸ ਦੇ ਨਾਲ ਐਂਕਰਿੰਗ ਕੀਤੀ ਜਾਂਦੀ ਹੈ ਉਸੇ ਦੇ ਨਾਲ ਹੀ ਉਹ ਬੈਸਟ ਆਪਣੇ ਹੋਸਟ ਚੋਂ ਗੱਲ ਕਢਾਉਂਦੇ ਨੇ। ਸੋ ਸਾਡੇ ਲਈ ਵੀ ਇੱਕ ਜਿਹੜਾ ਯੂਨੀਕ ਮੌਕਾ ਬਣਿਆ ਜਿੱਥੇ ਕਿ ਅਸੀਂ ਜਿੱਥੇ ਅੱਜ ਦਾ ਭਾਰਤੀ ਨਿਜ਼ਾਮ ਕਿਵੇਂ 1930ਵਿਆਂ ਦੇ ਨਾਜ਼ੀ ਜਰਮਨੀ ਦੇ ਵਰਤਾਰੇ ਅਤੇ ਇਟਲੀ ਦੇ ਵਿੱਚ ਮੁਸੋਲਿਨੀ ਦੇ ਵਰਤਾਰੇ ਦੇ ਨਾਲ ਕਿਵੇਂ ਇਹਨਾਂ ਦੇ ਸਿੰਪਟਮਸ ਰਲਦੇ ਨੇ। ਸਿੱਖਾਂ ਦਾ ਆਪਣਾ ਜਿਹੜਾ ਫਖਰਯੋਗ ਇਤਿਹਾਸ ਕੀ ਹੈ, 1849 ਤੋਂ ਪਹਿਲਾਂ ਸਾਡੇ ਬ੍ਰਿਟਿਸ਼ਰਸ ਨਾਲ ਕੀ ਸੰਬੰਧ ਸੀ, ਕਿਵੇਂ ਉਹਨਾਂ ਨੇ ਬਿਟਰੇ ਕੀਤਾ ਔਰ 98 ਸਾਲ ਦੀ ਸਟਰਗਲ ਤੋਂ ਬਾਅਦ ਜਿਸ ਪੀਰੀਅਡ ਦੇ ਵਿੱਚ ਸਾਡਾ ਕਿਵੇਂ ਇੱਕ ਕੌਮੀਅਤ ਦੇ ਉੱਤੇ ਕਲੇਮ ਵੀ, ਸੈਪਰੇਟ ਇਲੈਕਟੋਰੇਟ ਹੋਣਾ, ਸੈਪਰੇਟ ਮੈਰਿਜ ਐਕਟ ਹੋਣਾ ਜਿਹੜਾ ਬ੍ਰਿਟਿਸ਼ਰਸ ਨੇ ਮੰਨਿਆ, ਪਰ 47 ਚ ਸਾਡੀ ਲੀਡਰਸ਼ਿਪ ਦਾ ਉਹਨਾਂ ਐਸ਼ੋਰੈਂਸਿਸ ਦੇ ਉੱਤੇ ਜੋ ਗਾਂਧੀ ਨਹਿਰੂ ਨੇ ਦਿੱਤੀਆਂ ਇੰਡੀਅਨ ਯੂਨੀਅਨ ਨੂੰ ਜੁਆਇਨ ਕਰਨਾ, ਲੇਕਿਨ ਉਹਨਾਂ ਵੱਲੋਂ ਟੋਟਲ ਬਿਟਰੇਅਲ, ਟੋਟਲ ਗੱਦਾਰੀ, ਨਤੀਜੇ ਦੇ ਤੌਰ ਤੇ 2 ਸਿੱਖ ਨੁਮਾਇੰਦਿਆਂ ਦਾ ਸੰਵਿਧਾਨ ਘੜੂ ਅਸੈਂਬਲੀ ਦੇ ਵਿੱਚ, ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਉਸ ਦਾ ਬਾਈਕਾਟ ਕਰਨਾ, ਚੈਲੰਜ ਕਰਨਾ ਔਰ ਮੁੱਕਦੀ ਗੱਲ ਭਾਰਤੀ ਸੰਵਿਧਾਨ ਦੇ ਮੂਲ ਖਰੜੇ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦੇਣਾ, ਜਿਸ ਤੋਂ ਇਹ ਜ਼ਾਹਰ ਹੈ ਵੀ ਅਸੀਂ ਬਿਲਕੁਲ ਉਸ ਸੰਵਿਧਾਨ ਦੇ ਥੱਲੇ ਗਵਰਨ ਨਹੀਂ ਹੁੰਦੇ। ਔਰ ਕਿਵੇਂ ਇਹ ਸੰਵਿਧਾਨ ਜਿਹੜਾ ਹੈ ਜਦੋਂ ਲਾਗੂ ਕੀਤਾ ਜਾਂਦਾ 26 ਜਨਵਰੀ 1950 ਨੂੰ ਸਿੱਖਾਂ ਵੱਲੋਂ ਇਸ ਨੂੰ ਕਾਲੇ ਦਿਵਸ ਵਜੋਂ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ। ਕਾਲੀਆਂ ਪੱਗਾਂ, ਕਾਲੀਆਂ ਚੁੰਨੀਆਂ, ਘਰਾਂ ਦੇ ਬਾਹਰ ਕਾਲੇ ਝੰਡੇ। 37 ਸਾਲ ਇਹਦੇ ਬਾਵਜੂਦ ਕਿ ਸੰਵਿਧਾਨ ਨੂੰ ਸਿੱਖਾਂ ਨੇ ਨਹੀਂ ਸੀ ਮੰਨਿਆ, ਫਿਰ ਵੀ ਇਹ ਯਤਨ ਰਿਹਾ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੂਨੀ ਖੁਦ ਮੁਖਤਾਰੀ, ਅਨੰਦਪੁਰ ਸਾਹਿਬ ਦਾ ਮਤਾ ਜਿਹੜਾ 1971-72 ਚ ਪਾਸ ਕੀਤਾ ਗਿਆ ਸੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ, ਜਿਹਦੇ ਥੱਲੇ ਕਿ ਭਾਰਤ ਦੇ ਜਿੰਨੇ ਸੂਬੇ ਨੇ ਉਹਨਾਂ ਨੂੰ ਅੰਦਰੂਨੀ ਖੁਦ ਮੁਖਤਾਰੀ ਕਿ 3-4 ਮਹਿਕਮੇ ਸੈਂਟਰ ਦੇ ਕੋਲ ਹੋਣ ਜਿਨ੍ਹਾਂ ਦੇ ਵਿੱਚ ਡਿਫੈਂਸ ਹੈ, ਫੋਰਨ ਅਫੇਅਰਸ ਹੈ, ਕਮਿਊਨੀਕੇਸ਼ਨ ਹੈ ਜਾਂ ਕਰੰਸੀ ਹੋ ਸਕਦੀ ਹੈ, ਬਾਕੀ ਸਾਰੇ ਜਿਹੜੇ ਨੇ ਸੂਬਿਆਂ ਦੇ ਹਵਾਲੇ ਕੀਤੇ ਜਾਣ। ਇਕੱਲੀ ਮੰਗ ਪੰਜਾਬ ਦੇ ਹਵਾਲੇ ਨਾਲ ਹੀ ਨਹੀਂ ਸੀ, ਟਰੂਲੀ ਫੈਡਰਲ ਸਟਰਕਚਰ ਕ੍ਰੀਏਟ ਕਰਨ ਦਾ ਸੀ ਜੋ ਕਿ ਇਹਨਾਂ ਦਾ ਇਕਰਾਰ ਸੀ। ਉਹ ਕੈਬਨਿਟ ਮਿਸ਼ਨ ਹੋਏ ਜਾਂ ਦੂਸਰਿਆਂ ਦੀਆਂ ਵੀ ਪ੍ਰਪੋਜ਼ਲ ਇਸੇ ਲਾਈਨ ਦੇ ਉੱਤੇ ਸੀ, ਪਰ ਇਸ ਦਾ ਜਵਾਬ ਫੁੱਲ ਫਲੈਜਡ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢਣ ਦੇ ਨਾਲ ਮਿਲਿਆ। ਔਰ ਜ਼ਾਹਰ ਹੈ ਕਿ ਜੇ 37 ਸਾਲ ਬਾਅਦ ਸਾਡੀ ਹੋਂਦ ਮਿਟਾਉਣ ਦੀ ਜਿਹੜੀ ਲੜਾਈ ਉਹ ਸਾਡੇ ਉੱਤੇ ਭਰਪਾ ਕੀਤੀ ਗਈ, ਥੋਪੀ ਗਈ, ਤਾਂ ਫਿਰ ਸਿੱਖਾਂ ਦੇ ਕੋਲ ਆਜ਼ਾਦ ਮੁਲਕ ਖਾਲਿਸਤਾਨ ਮੰਗਣ ਤੋਂ ਇਲਾਵਾ ਜਿਹੜਾ ਹੋਰ ਕੋਈ ਹੱਲ ਨਹੀਂ ਸੀ ਬਚਿਆ। ਔਰ ਫਿਰ ਇਹਨਾਂ 4 ਦਹਾਈਆਂ ਦੇ ਵਿੱਚ ਕਿਵੇਂ ਸਟੇਟ ਨੇ ਨਾ ਸਿਰਫ ਕਿ ਵਿਦਨ ਕਿਵੇਂ ਫੇਕ ਸਟੇਜ ਐਨਕਾਊਂਟਰ ਕੀਤੇ, ਪਰ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਉਹਨਾਂ ਨੇ ਈਵਨ ਦੁਨੀਆ ਦੇ ਸਾਹਮਣੇ ਜਿਹੜਾ ਆਪਣਾ ਰੋਗ ਸਟੇਟ ਹੋਣ ਦਾ ਗੰਦਾ ਚਿਹਰਾ ਤਾਂ ਬੇਨਕਾਬ ਉਹਨਾਂ ਦਾ ਹੋਇਆ ਹੀ ਹੋਇਆ। ਸਿੱਖਾਂ ਦਾ ਵੀ ਇਸ ਦੇ ਉੱਤੇ ਫਾਈਨਲ ਕਲੇਮ, ਔਰ ਇਹ ਸਾਰੇ ਦੇ ਉੱਤੇ ਹੀ ਆਲਮੋਸਟ ਇਸ 1 ਘੰਟੇ ਦੀ ਗੁਫ਼ਤਗੂ ਦੇ ਵਿੱਚ ਇਹ ਸਾਰੇ ਮੁੱਦਿਆਂ ਦੇ ਉੱਤੇ ਹੀ ਕੇਸ ਬਿਲਟ ਹੁੰਦਾ। ਸੋ ਅਸੀਂ ਸਾਰੇ ਹੀ ਉਹਨਾਂ ਦਰਸ਼ਕਾਂ ਦੇ ਸੈਂਕੜਿਆਂ ਦੀ ਗਿਣਤੀ 'ਚ ਉਸ ਪੋਡਕਾਸਟ ਦੇ ਥੱਲੇ ਮੈਸੇजेस ਨੇ ਉਹਨਾਂ ਦੇ ਆਪਣੇ ਟੀਵੀ ਚੈਨਲ ਦੇ ਉੱਤੇ ਵੀ, ਪਲੱਸ ਸਾਡੇ ਵੀ ਜਿਹੜੀ ਡਾਊਨਲੋਡ ਹੋਈ ਹੈ ਔਰ ਕਾਫੀ ਵੱਡੀ ਗਿਣਤੀ 'ਚ ਐਪਰੀਸ਼ੀਏਟਿਵ ਮੈਸੇਜ ਨੇ। ਅੱਜ ਯੂਕੇ ਤੋਂ ਵੀ ਸਾਡੇ 2-3 ਵੀਰਾਂ ਦੀਆਂ ਕਾਲਾਂ ਇਸ ਦੇ ਉੱਤੇ ਆਈਆਂ, ਕਿਉਂਕਿ ਮੈਨੂੰ ਇਹ ਵੀ ਲੱਗਦਾ ਕਿ ਵੀ ਅਸੀਂ ਸਾਡੀ ਯੰਗਰ ਜਨਰੇਸ਼ਨ ਖਾਸ ਤੌਰ ਤੇ ਉਹਨਾਂ ਦੀ ਮਦਰ ਟੰਗ ਆਲਮੋਸਟ ਅੰਗਰੇਜ਼ੀ ਬਣੀ ਹੋਈ ਹੈ। ਸੋ ਉਹਨਾਂ ਦੇ ਲਈ ਵੀ ਇਹ ਜਿਹੜਾ ਇਸ ਕਿਸਮ ਦੀ ਕੋਈ ਡਿਸਕਸ਼ਨ ਹੈ ਉਹ ਜ਼ਿਆਦਾ ਉਹਨਾਂ ਨੂੰ ਅਟਰੈਕਟ ਕਰਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ 'ਚ ਕੁਛ ਨਾ ਕੁਛ, ਸਾਡੀ ਚਾਹਨਾ ਤਾਂ ਹੈ ਕਿਉਂਕਿ ਸਾਡੇ ਉਰਦੂ ਸਪੀਕਿੰਗ ਜਿਹੜੇ ਨੇ ਉਹਨਾਂ ਦੀ ਵੀ ਹੁੰਦਾ ਕਿ ਜੀ ਭਾਵੇਂ ਤੁਸੀਂ ਇੱਕ ਅੱਧਾ ਸ਼ੋਅ ਕਰੋ ਉਰਦੂ 'ਚ ਵੀ ਹੋਏ। ਹਾਲਾਂਕਿ ਜਿਵੇਂ ਅਸੀਂ ਕਿਹਾ ਸੀ ਕਿ ਵੀ ARY ਵਾਲਿਆਂ ਨੇ ਸਾਨੂੰ ਪਿਛਲੇ ਹਫਤੇ ਇੰਟਰਵਿਊ ਕੀਤਾ, ਕੁਝ ਦਿਨ ਪਹਿਲਾਂ ਇੰਟਰਵਿਊ ਕੀਤਾ ਸੀ, ਔਰ ਅੱਜ ਉਹਨਾਂ ਦਾ ਮੈਸੇਜ ਸੀ ਕਿ ਸ਼ਾਇਦ ਅੱਜ ਉਹ ਅਪਲੋਡ ਕਰਨ। ਪਰ ਮੈਨੂੰ ਇਹ ਲੱਗਦਾ ਵੀ ਅਸੀਂ ਚੰਗੇ ਐਂਕਰ ਦੀ ਭਾਲ 'ਚ ਵੀ ਹੈ
ਕਿ ਅਸੀਂ ਅੰਗਰੇਜ਼ੀ ਦਾ ਵੀ ਭਾਵੇਂ ਹਫ਼ਤੇ 'ਚ ਇੱਕ ਅੱਧਾ ਪ੍ਰੋਗਰਾਮ ਹੋਏ ਉਸ ਨੂੰ। ਇਕਰਾਰ ਤਾਂ ਸਾਡਾ ਬੜਾ ਪੁਰਾਣਾ ਹੈ, ਪਰ ਗੱਲ ਅਲਟੀਮੇਟਲੀ ਇਹੀ ਹੁੰਦੀ ਹੈ ਕਿ ਵੀ ਹੁਣ ਮੈਂ ਫਰੇਜ਼ ਤਾਂ ਨਹੀਂ ਵਰਤਣਾ ਚਾਹੁੰਦਾ, ਪਰ ਇਹ ਹੈ ਕਿ ਵੀ ਸਾਧਨਾ ਦੇ ਉੱਤੇ ਹੀ ਬਹੁਤ ਕੁਝ ਜਿਹੜਾ ਡਿਪੈਂਡ ਕਰਦਾ। ਅੱਛਾ, ਅੱਜ ਦੇ ਪ੍ਰੋਗਰਾਮ ਨੂੰ ਸਾਡੇ ਵੀਰ ਹਰਜਾਪ ਸਿੰਘ ਜਾਫੀ ਜਿਹੜੇ ਇੰਡੀਆਨਾ 'ਚ ਸਥਿਤ ਨੇ, ਬੇਸਡ ਨੇ, ਨਿਵਾਸੀ ਨੇ, ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਜੀ। ਔਰ ਅਸੀਂ ਜ਼ਿਕਰ ਕੀਤਾ ਸੀ ਜਿਉਂ ਹੀ ਅਸੀਂ ਗ੍ਰੀਨਵੁੱਡ ਦੇ ਉਸ ਪ੍ਰੋਗਰਾਮ ਤੋਂ ਜਿਹੜਾ ਵੀਰ ਸੰਦੀਪ ਸਿੰਘ ਸਿੱਧੂ, ਜਿਨ੍ਹਾਂ ਨੂੰ ਪਿਆਰ ਨਾਲ ਦੀਪ ਸਿੱਧੂ ਅਸੀਂ ਕਹਿੰਦੇ, ਉਹਨਾਂ ਦੀ ਯਾਦ ਸੀ। ਉਸ ਦਾ ਸਮੁੱਚਾ ਪ੍ਰਬੰਧ ਹਰਜਾਪ ਸਿੰਘ ਜਾਫੀ, ਜਿਨ੍ਹਾਂ ਦਾ ਸਧਾਰਨ ਨਾਂ ਜਾਫੀ ਸਿੰਘ ਹੀ ਹੈ ਜੀ, ਔਰ ਸਾਡੇ ਵੀਰ ਬਲਵਿੰਦਰ ਸਿੰਘ ਖਾਕ, ਸਰਦਾਰ ਗੁਰਨਾਮ ਸਿੰਘ ਔਰ ਲੋਕਲ ਯੂਥ ਭਲਵਾਨ ਗਰੁੱਪ, ਇਹਨਾਂ ਸਾਰਿਆਂ ਦੀ ਗੁਰਦੁਆਰਾ ਕਮੇਟੀ ਆਫ ਕੋਰਸ ਉਹਨਾਂ ਦੇ ਸਹਿਯੋਗ ਦੇ ਨਾਲ ਉਲੀਕਿਆ ਗਿਆ ਸੀ। ਬੜਾ ਸਫਲ ਪ੍ਰੋਗਰਾਮ ਰਿਹਾ ਜੀ। ਵੱਡੀ ਗਿਣਤੀ 'ਚ ਨੌਜਵਾਨਾਂ ਦੀ ਪਾਰਟਿਸਿਪੇਸ਼ਨ ਸੀ ਔਰ ਜਾਫੀ ਸਿੰਘ ਖੁਦ ਵੀ ਪੂਰੇ ਐਕਟਿਵਿਸਟ ਨੇ। ਉਹਨਾਂ ਨੇ ਬੜੀ ਮਜ਼ਬੂਤੀ ਨਾਲ ਖਾਲਿਸਤਾਨ ਦਾ ਝੰਡਾ ਜਿਹੜਾ ਉਹ ਫੜਿਆ ਹੋਇਆ ਹੈ। ਜਿਨ੍ਹਾਂ ਨੂੰ ਧਮਕੀਆਂ ਮਿਲੀਆਂ ਜਾਂ ਜਿਨ੍ਹਾਂ ਦੇ ਪਿੱਛੇ ਵੀ ਜ਼ਮੀਨ ਕੁਰਕ ਜਾਂ ਘਰਾਂ ਦੀ ਹਰਾਸਮੈਂਟ, ਉਹਨਾਂ 'ਚ ਵੀ ਇਹਨਾਂ ਦਾ ਜਿਹੜਾ ਨੰਬਰ ਹੈ। ਪਲੱਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜਿਨ੍ਹਾਂ ਨੂੰ ਥ੍ਰੈਟ ਕੀਤਾ ਗਿਆ, ਉਹਨਾਂ 'ਚ ਵੀ ਉਹ ਨੇ। ਲੇਕਿਨ ਬੜੇ ਬੇਬਾਕ ਹੋ ਕੇ ਉਹ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੁੰਦੇ ਨੇ ਜੀ ਔਰ ਪੂਰੇ ਕਾਨਸੈਪਟ ਨੂੰ ਸਮਝਦੇ ਨੇ, ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਵੀ ਨੇ। ਔਰ ਜਿਹੜਾ ਉਹਨਾਂ ਦਾ ਮੈਸੇਜ ਹੈ, ਕਿਉਂਕਿ ਬਹੁਤ ਵਾਰ ਇਹ ਸਾਡੇ ਨੌਜਵਾਨ ਜਿਹੜੇ ਕਾਮਯਾਬੀ ਦੇ ਨਾਲ ਆਪਣੇ ਕਾਰੋਬਾਰੀ ਸਿਲਸਿਲੇ ਨੂੰ ਵੀ ਅੱਗੇ ਤੋਰਦੇ ਨੇ, ਕੌਮ ਲਈ ਵੀ ਸਭ ਕੁਝ ਕੁਰਬਾਨ ਕਰਨਾ ਚਾਹੁੰਦੇ ਨੇ, ਲੇਕਿਨ ਉਹ ਉਦਾਸ ਵੀ ਹੁੰਦੇ ਨੇ ਕਿਉਂਕਿ ਜਿਹੜੀ ਸਾਡੀ ਵਾਲੀ ਜਨਰੇਸ਼ਨ ਹੈ, ਜਿਹੜੀਆਂ ਜਥੇਬੰਦੀਆਂ 'ਚ ਅਸੀਂ ਐਕਟੀਵਿਟੀ ਕੀਤੀ, ਉਹਨਾਂ ਦੇ ਵਿੱਚ ਜਦੋਂ ਇੱਕ ਤਾਂ ਪਹਿਲਾਂ ਉਹਨਾਂ ਦੇ ਨਾਲ ਹੀ ਹੁੰਦਾ ਹੈ ਵੀ ਉਹ ਮਹਿਸੂਸ ਕਰਦੇ ਨੇ ਕਿ ਬਹੁਤ ਸਾਰੇ ਕਹਿੰਦੇ ਕੁਛ ਨੇ, ਕਰਦੇ ਕੁਛ ਨੇ, ਈਰਖਾ ਵੀ, ਚੌਧਰ ਵੀ, ਔਰ ਇਹ ਸਾਰੇ ਦੇ ਚੱਲਦੇ ਆ। ਕਈ ਵਾਰ ਨਿਰਾਸ਼ ਵੀ ਹੋ ਜਾਂਦੇ ਨੇ। ਜਾਫੀ ਸਿੰਘ ਵੀ ਕਈ ਵਾਰ ਮਹਿਸੂਸ ਕਰਦੇ ਨੇ ਕਿ ਭਾਈ ਜਦੋਂ ਸਾਡਾ ਨਿਸ਼ਾਨਾ ਇੱਕ ਹੈ, ਅਸੀਂ ਵਕਤ ਵੀ ਦਿੰਦੇ ਹਾਂ, ਕਰਨਾ ਵੀ ਚਾਹੁੰਦੇ ਹਾਂ, ਫਿਰ ਇੱਕ ਦੂਸਰੇ ਦੀਆਂ ਲੱਤਾਂ ਕਿਉਂ ਖਿੱਚਦੇ ਆ, ਜਾਂ ਸਾਹਮਣੇ ਇੱਕ ਦੂਸਰੇ ਦੀ ਅਸੀਂ ਤਾਰੀਫ ਕਰ ਰਹੇ ਹੁੰਦੇ ਆ, ਪਿੱਛੋਂ ਕੁਛ ਨਾ ਕੁਛ ਐਸਾ ਐਕਸ਼ਨ ਕਰ ਰਹੇ ਹੁੰਦੇ ਆ ਜਿਹਦੇ ਨਾਲ ਤੁਸੀਂ ਜਿਹੜਾ ਉਹ ਦੂਸਰੇ ਨੂੰ ਕਮਜ਼ੋਰ ਕਰੋ। ਉਹ ਭਾਵੇਂ ਮੀਡੀਆ ਦੇ ਸੈਕਟਰ 'ਚ ਹੈ, ਦੂਜੇ 'ਚ ਹੈ, ਸਾਡੇ ਤੱਕ ਵੀ ਪਹੁੰਚ ਜਾਂਦੀਆਂ ਨੇ ਗੱਲਾਂ। ਅਸੀਂ ਤਾਂ ਡੇ ਟੂ ਡੇ ਹੁਣ ਇਸ ਸਾਰੇ 'ਚੋਂ ਗੁਜ਼ਰੇ ਹਾਂ ਪਿਛਲੇ 4 ਦਹਾਈਆਂ ਤੋਂ ਹੀ। ਸੋ ਅਸੀਂ ਤਾਂ ਇਹਨੂੰ ਕਹੋ ਕਿ ਵੀ ਪ੍ਰੂਫ ਹੋ ਗਏ। ਮੈਂ ਸ਼ੇਮ ਪ੍ਰੂਫ ਤਾਂ ਨਹੀਂ ਕਹਿਣਾ ਚਾਹੁੰਦਾ, ਪਰ ਸਾਨੂੰ ਤਾਂ ਹੁਣ ਇਹ ਹੁੰਦਾ ਹੈ ਕਿ ਭਾਈ ਕਿਸ ਨੂੰ ਤੁਸੀਂ ਕੀ ਕਹੋ, ਔਰ ਇਸੇ ਹੀ ਤਾਂ ਹੀ ਗੱਲ ਅਲਟੀਮੇਟਲੀ ਮੈਂ ਤਾਂ ਮੁਕਾ ਦਿੰਦਾ ਕਿ ਭਾਈ ਜਿਤ ਲਾਏ ਤਿਤ ਲਗੇ ਹਰਨਾਥ, ਨਾਨਕ ਇਨ ਕੇ ਕਛੂ ਨਾ ਹਾਥ। ਕਿ ਭਾਈ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ। ਈਰਖਾ ਵਾਲੇ ਜਿਹੜੇ ਨੇ ਉਹਨਾਂ ਨੂੰ ਸ਼ਾਇਦ ਕੰਮ ਹੀ ਇਹ ਮਿਲਿਆ ਵੀ ਤੁਸੀਂ ਈਰਖਾ ਕਰੋ। ਜਿਹਨੇ ਨਿੰਦਿਆ ਕਰਨੀ ਹੈ, ਜਿਹਨੇ ਕੀਤੇ ਕੰਮ ਦੇ ਉੱਤੇ ਜਿਹੜਾ ਆਪ ਕੁਛ ਨਹੀਂ ਕਰਨਾ ਹੈ, ਔਰ ਲੇਕਿਨ ਜਿਹੜਾ ਕੋਈ ਕਰ ਰਿਹਾ ਹੈ ਉਸ ਦੇ ਉੱਤੇ ਕੁਛ ਨਾ ਕੁਛ ਤਨਕੀਦ ਕਰੀ ਜਾਣੀ ਹੈ, ਕਿਸੇ ਦੇ ਫਾਈਨੈਂਸ਼ੀਅਲ ਪੱਖ ਨੂੰ ਉਗਾੜਨਾ ਹੈ। ਔਰ ਕਈ ਵਾਰ ਉਦੋਂ ਦੁੱਖ ਹੁੰਦਾ ਹੈ ਵੀ ਜਿਨ੍ਹਾਂ ਘਰਾਂ 'ਚ ਜਿਹੜੇ ਰਹਿ ਹੁੰਦੇ ਨੇ, ਉਹਨਾਂ ਬੀਬੀਆਂ ਦੀ ਜਿਹੜੀ ਹੈ ਉਹ ਪ੍ਰਾਹੁਣਚਾਰੀ ਮਾਣੀ ਹੁੰਦੀ ਹੈ। ਉਹਨਾਂ ਘਰਾਂ ਦੇ ਜਦੋਂ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਟਕਰਾਅ ਹੁੰਦਾ ਹੈ ਤਾਂ ਫਿਰ ਘਟੀਆ ਲੈਵਲ ਤੇ ਜਾ ਕੇ ਨਿੱਜੀ ਜਿਹੜੀ ਜੀਵਨ ਹੈ ਕਿਸੇ ਦਾ, ਉਸ ਦੇ ਉੱਤੇ ਵੀ ਟਿੱਪਣੀਆਂ ਹੁੰਦੀਆਂ ਨੇ। ਸੋ ਇਹ ਜਿਹੜਾ ਦੁਖਦਾਈ ਹੈ। ਔਰ ਅਸੀਂ ਵੀ ਜਿਵੇਂ ਵੀਰ ਜਾਫੀ ਸਿੰਘ ਨੇ ਕਿਹਾ ਕਿ ਭਾਈ ਇਸ ਤੋਂ ਬਚੀਏ, ਅਸੀਂ ਵੀ ਇਹੀ ਕਹਿ ਸਕਦੇ ਹਾਂ। ਪਰ ਮੇਰਾ ਖਿਆਲ ਹੈ ਕਿ ਵੀ ਸਾਨੂੰ ਜਿਹੜੇ ਖਾਸ ਤੌਰ ਤੇ ਐਕਟਿਵਿਜ਼ਮ ਦੇ ਵਿੱਚ ਆਏ ਨੇ ਜਾਂ ਆਉਂਦੇ ਨੇ, ਉਹਨਾਂ ਨੂੰ ਦੇ ਖਾਲਿਸਤਾਨ ਦਾ ਮੁੱਦਾ ਔਰ ਹਿਊਮਨ ਰਾਈਟਸ, ਪਰਸੀਕਿਊਸ਼ਨ, ਇਹ ਸਾਰਾ ਇਸ ਦੇ ਉੱਤੇ ਹੀ ਕੇਂਦਰਿਤ ਹੁੰਦਾ ਹੈ। ਕੁਛ ਦਿਨ ਜਿਨ੍ਹਾਂ ਦੀ ਇਤਿਹਾਸਕ ਅਹਿਮੀਅਤ ਵੀ ਹੁੰਦੀ ਹੈ ਔਰ ਉਹਨਾਂ ਦੀ ਰੈਲੇਵੈਂਸ ਅੱਜ ਵੀ ਹੁੰਦੀ ਹੈ। ਉਹ ਤੁਹਾਨੂੰ ਬੀਤੇ ਦੇ ਝਰੋਖੇ ਚੋਂ ਬੀਤੇ ਵਾਲਿਆਂ ਦੀ ਮਾਨਸਿਕਤਾ ਸਮਝਣ 'ਚ ਮਦਦ ਕਰਦਾ ਹੈ। ਬਿਲਕੁਲ। ਤੇ ਅਜੋਕੇ ਸੰਦਰਭ ਦੇ ਵਿੱਚ ਤੁਸੀਂ ਅਜੋਕੇ ਜਿਨ੍ਹਾਂ ਦੇ ਨਾਲ ਤੁਹਾਡਾ ਵਾਹ ਹੈ, ਉਹਨਾਂ ਦੀ ਜ਼ਹਿਨੀਅਤ ਜਾਂ ਉਹਨਾਂ ਦੀ ਮਾਨਸਿਕਤਾ ਨੂੰ ਸਮਝਣ ਦੇ ਲਈ ਵੀ ਤੁਹਾਡੇ ਲਈ ਉਹ ਕਾਰਗਰ ਹੁੰਦਾ।
ਇਸ ਵੇਲੇ ਦੋ ਸ਼ਖਸੀਅਤਾਂ ਜਿਨ੍ਹਾਂ ਵੱਲ ਮੇਰਾ ਧਿਆਨ ਜਾਂਦਾ ਹੈ ਜਾਂ ਜਿਨ੍ਹਾਂ ਨੂੰ ਮੈਂ ਟ੍ਰਿਬਿਊਟ ਵੀ ਦੇਣਾ ਚਾਹੁੰਦਾ ਹਾਂ ਔਰ ਮੈਂ ਸਮਝਦਾ ਹਾਂ ਵੀ ਉਹ ਜਿਹੜਾ ਕੰਮ ਕਰ ਰਹੇ ਨੇ ਬੇਸ਼ੱਕ ਵੱਡਾ ਹਿੱਸਾ ਸਿੱਖ ਕੌਮ ਦਾ ਜਿਨ੍ਹਾਂ 'ਚ ਸਾਡੀਆਂ ਸਥਾਪਿਤ ਜਥੇਬੰਦੀਆਂ ਨੇ ਜਾਂ ਸਥਾਪਿਤ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਬਾਕੀ ਗੁਰਦੁਆਰਾ ਕਮੇਟੀਆਂ ਉਹਨਾਂ ਦਾ ਧਿਆਨ ਨਹੀਂ ਹੈ ਪਰ ਉਹਨਾਂ ਨੇ ਆਪਣੀ ਕਨਵਿਕਸ਼ਨ ਦੇ ਨਾਲ ਆਪਣੇ ਜਿਹੜਾ ਮਨ ਤੋਂ ਇਹ ਫੈਸਲਾ ਕਰਕੇ ਕਿ ਵੀ ਇਹ ਕਦਮ ਠੀਕ ਹੈ ਔਰ ਅਸੀਂ ਇਸ ਪਾਸੇ ਤੁਰਨਾ ਉਹ ਉਸ ਮੈਦਾਨ ਦੇ ਵਿੱਚ ਨਿਤਰੇ ਨੇ ਉਹਨਾਂ ਦੀ ਇੰਡੀਵਿਜੂਅਲਸ ਦਾ ਮਦਦ ਕਰਦੇ ਨੇ ਉਹਨਾਂ ਨੂੰ ਹੱਲਾਸ਼ੇਰੀ ਵੀ ਜਾਂ ਉਹਨਾਂ ਦੀਆਂ ਜੋ ਉਹਨਾਂ ਦੇ ਪ੍ਰੋਜੈਕਟ ਹੁੰਦੇ ਨੇ ਉਹਨਾਂ ਦੀ ਫੁਲਫਿਲਮੈਂਟ ਲਈ ਪਰ ਬਾਈ ਐਂਡ ਲਾਰਜ ਜਿਹੜਾ ਸਾਡਾ ਵੱਡਾ ਦਾਇਰਾਕਾਰ ਹੈ ਉਹਨਾਂ ਨੂੰ ਸ਼ਾਇਦ ਆਪਣੇ ਕੰਮਾਂ ਤੋਂ ਇਲਾਵਾ ਜਾਂ ਆਪਣੇ ਤੇ ਫੋਕਸ ਕੀਤੇ ਤੋਂ ਇਲਾਵਾ ਉਹਨਾਂ ਕੋਲ ਵਕਤ ਨਹੀਂ ਹੈ ਜਾਂ ਉਹਨਾਂ ਦਾ ਜਿਹੜਾ ਉਹ ਚਾਹ ਵੀ ਨਹੀਂ ਸ਼ਾਇਦ ਰਹੇ ਹੋਣ ਉਹਨਾਂ ਦਾ ਕੋਈ ਧਿਆਨ ਨਹੀਂ ਹੈ ਮੈਂ ਸਭ ਤੋਂ ਪਹਿਲਾਂ ਤਾਂ ਵੀਰ ਮਨੋਜ ਸਿੰਘ ਦੂਹਨ ਉਹਨਾਂ ਦਾ ਜ਼ਿਕਰ ਕਰਾਂਗਾ ਇਹ ਜਾਟ ਭਾਈਚਾਰੇ ਨਾਲ ਸੰਬੰਧਿਤ ਨੌਜਵਾਨ ਜਿਹੜਾ ਹਰਿਆਣਾ ਜੇਲ੍ਹ ਦੇ ਵਿੱਚ ਜਦੋਂ ਰਿਜ਼ਰਵੇਸ਼ਨ ਦੇ ਨਾਲ ਜੁੜਿਆ ਜਾਟ ਰਿਜ਼ਰਵੇਸ਼ਨ ਦਾ ਐਜੀਟੇਸ਼ਨ ਦਾ ਹਿੱਸਾ ਸੀ ਔਰ ਜੇਲ੍ਹ 'ਚ ਰਹਿੰਦਿਆਂ ਪੜ੍ਹਾਈ ਵੀ ਕੀਤੀ ਸਿੱਖ ਧਰਮ ਬਾਰੇ ਜਾਣਿਆ ਵਕਾਲਤ ਵੀ ਸ਼ਾਇਦ ਕੀਤੀ ਔਰ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਭਾਈ ਅਸੀਂ ਕਿਵੇਂ ਕਿ ਜੇ ਸਾਡੀ ਥਾਂ ਜਾਟ ਭਾਈਚਾਰੇ ਦੀ ਹੈ ਤੇ ਉਹ ਸਿੱਖੀ ਦੇ ਵਿੱਚ ਹੈ ਔਰ ਬ੍ਰਾਹਮਣਵਾਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਉਸ ਦੀਆਂ ਸਾਰੀਆਂ ਪਰਤਾਂ ਨੂੰ ਇਨ ਐਂਡ ਆਊਟ ਔਰ ਜਦੋਂ ਫਿਰ ਉਹ ਜੇਲ੍ਹ ਤੋਂ ਬਾਹਰ ਆਏ ਉਹਨਾਂ ਨੇ ਆਪਣਾ ਮਿਸ਼ਨ ਹੀ ਇਹ ਬਣਾਇਆ ਜਿੱਥੇ ਉਹ ਸਿੱਖੀ ਦੀ ਗੱਲ ਬੜੇ ਧੜੱਲੇ ਨਾਲ ਕਰਦੇ ਨੇ ਉੱਥੇ ਉਹ ਆਪਣੇ ਭਾਈਚਾਰੇ ਦੇ ਪ੍ਰੋਮੀਨੈਂਟ ਲੋਕਾਂ ਦੇ ਕੋਲ ਜਾ ਕੇ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਜੇ ਸਾਡਾ ਕਲਿਆਣ ਕੋਈ ਹੈ ਤੇ ਇਹ ਸਿੱਖੀ ਮੰਡਲ 'ਚ ਆ ਕੇ ਔਰ ਜ਼ਾਹਰ ਹੈ ਬਹੁਤ ਵੈਲ ਰੈਡ ਨੇ ਹਰ ਗੱਲ ਜਦੋਂ ਤੁਸੀਂ ਮਨੋਜ ਸਿੰਘ ਦੂਹਨ ਦੇ ਇੰਟਰਵਿਊ ਸੁਣਦੇ ਹੋ ਤੇ ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਵੀ ਸਾਹਮਣੇ ਬੈਠਾ ਪੱਤਰਕਾਰ ਵੀ ਹਿੱਲਿਆ ਹੁੰਦਾ ਕਿਉਂਕਿ ਬਹੁਤ ਸਾਰੇ ਤਾਂ ਐਵੇਂ ਉਹ ਚਲੰਤ ਜਿਹੇ ਪੱਤਰਕਾਰ ਹੀ ਨੇ ਕਿਉਂਕਿ ਉਹਨਾਂ ਦੀ ਜਿਹੜੀ ਕਨਵਿਕਸ਼ਨ ਹੈ ਜਿਹੜੀ ਡੀਪ ਕਨਵਿਕਸ਼ਨ ਬਣੀ ਹੈ ਉਸ ਦਾ ਇੱਕ ਸੋਲਿਡ ਆਈਡੀਓਲੋਜੀਕਲ ਬੇਸ ਹੈ ਔਰ ਉਸ ਦੇ ਸਾਹਮਣੇ ਉਹਨਾਂ ਦੀ ਦਲੀਲ ਸਾਹਮਣੇ ਫਿਰ ਕੋਈ ਖਲੋਂਦਾ ਨਹੀਂ ਔਰ ਉਹਨਾਂ ਨੇ ਕਿਵੇਂ ਬ੍ਰਾਹਮਣ ਬਣੀਆਂ ਇਹ ਸਾਈਕੀ ਨੇ ਕਿਵੇਂ ਬੀਤੇ 'ਚ ਲੁੱਟਿਆ ਫਿਰ ਉਹਦੇ 'ਚ ਸਿੱਖ ਗੁਰੂ ਸਾਹਿਬਾਨ ਜਾਂ ਸਿੱਖੀ ਫਲਸਫਾ ਕਿਵੇਂ ਅਵਲ ਹੈ ਔਰ ਉਸ ਦੇ ਨਾਲ ਉਹ ਪੋਲੀਟੀਕਲੀ ਵੀ ਸਰ ਛੋਟੂ ਰਾਮ ਦੀ ਲੈਗੇਸੀ ਹੋਏ ਕਰਸਾਣੀ ਦੇ ਹਵਾਲੇ ਨਾਲ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਕਿ ਜੇ ਬੰਦਾ ਸਿੰਘ ਬਹਾਦਰ ਨੇ ਪਹਿਲੇ ਆਪਣੇ ਆਰਡੀਨੈਂਸ ਨਾਲ ਜ਼ਮੀਨ ਵਾਹੁਣ ਵਾਲੇ ਨੂੰ ਜ਼ਮੀਨ ਦਾ ਮਾਲਕ ਬਣਾਇਆ ਤੇ ਇਹ ਕ੍ਰੈਡਿਟ ਸਰ ਛੋਟੂ ਰਾਮ ਨੂੰ ਜਾਂਦਾ 1930 'ਚ ਕਿ ਜਦੋਂ ਉਹ ਸਰ ਸਿਕੰਦਰ ਹਯਾਤ ਖਾਨ ਦੀ ਕੈਬਨਿਟ 'ਚ ਆਏ ਕਿਵੇਂ ਉਹਨਾਂ ਨੇ ਕਿਸਾਨਾਂ ਦੇ ਕਰਜ਼ੇ ਤੇ ਲਕੀਰ ਮਾਰੀ ਕਿਵੇਂ ਇਹ ਕਾਨੂੰਨ ਪਾਸ ਕਰਵਾਇਆ ਕਿ ਗੈਰ ਕਾਸ਼ਤਕਾਰ ਜਿਹੜਾ ਉਹ ਕਾਸ਼ਤਕਾਰ ਦੀ ਜ਼ਮੀਨ ਨਹੀਂ ਖਰੀਦ ਸਕਦਾ ਔਰ ਇਸ ਸਾਰੇ ਦੇ ਨਤੀਜੇ ਵਜੋਂ ਜਿਹੜਾ ਸਰ ਛੋਟੂ ਰਾਮ ਦਾ ਨਾਂ ਅੱਜ ਵੀ ਜਿਹੜਾ ਹੈ ਉਹ ਜਿਵੇਂ ਅਸੀਂ ਕਿਹਾ ਸੀ ਕਿ ਭਾਈ ਉਸ ਪਾਰਟ ਦੇ ਵਿੱਚ ਇਹ ਰਿਹਾ ਕਿ ਵੀ ਤੁਮਰੋ ਰਾਮ ਤੁਮਾਰੋ ਰਾਮ ਹਮਰੋ ਰਾਮ ਛੋਟੂ ਰਾਮ ਕਿ ਭਾਈ ਤੁਸੀਂ ਆਪਣਾ ਰਾਮ ਆਪਣੇ ਕੋਲ ਰੱਖੋ ਸਾਨੂੰ ਤਾਂ ਜਿਹੜੀ ਨਿਜ਼ਾਤ ਦਵਾਈ ਹੈ ਉਹ ਛੋਟੂ ਰਾਮ ਨੇ ਦਵਾਈ ਹੈ ਔਰ ਇਹ ਈਵਨ ਲਹਿੰਦੇ ਪੰਜਾਬ 'ਚ ਵੀ ਮੇਰਾ ਖਿਆਲ ਲਾਹੌਰ 'ਚ ਇਹਨਾਂ ਦਾ ਛੋਟੂ ਰਾਮ ਦਾ ਘਰ ਅਜੇ ਵੀ ਸ਼ਾਇਦ ਪ੍ਰੀਜ਼ਰਵ ਕੀਤਾ ਹੋਇਆ ਜਿਹੜਾ ਮੁਸਲਮਾਨ ਜੱਟ ਹੈ ਕਿਸਾਨ ਹੈ ਉਹ ਵੀ ਉਹਨਾਂ ਨੂੰ ਉਵੇਂ ਹੀ ਪਿਆਰ ਕਰਦਾ ਹੈ ਜ਼ਾਹਰ ਹੈ ਕਿ ਵੀ ਬਹੁਤ ਵੱਡਾ ਉਹ ਨਾ ਹੋਇਆ ਸੋ ਮਨੋਜ ਸਿੰਘ ਦੂਹਨ ਸਮਝਦੇ ਨੇ ਕਿ ਭਾਈ ਸਾਡੇ ਇਹ ਸਾਂਝੇ ਜਿਹੜੇ ਹੀਰੋ ਨੇ ਉਹਨਾਂ ਨੂੰ ਕਿਵੇਂ ਉਹਨਾਂ ਦੇ ਲਾਈਫ ਟਾਈਮ ਵੇਲੇ ਵੀ ਡੈਨੀਗ੍ਰੇਟ ਕੀਤਾ ਗਿਆ ਔਰ ਕਿਵੇਂ ਸਾਨੂੰ ਇੱਕ ਦੂਜੇ ਦੇ ਨੇੜੇ ਆ ਕੇ ਜਿਹੜਾ ਉਹ ਸਮਝਣ ਦੀ ਲੋੜ ਹੈ ਹਾਲਾਂ ਖਾਲਿਸਤਾਨ ਦੇ ਕੌਜ਼ ਦੀ ਜਦੋਂ ਗੱਲ ਜਾਂ ਦੂਸਰਾ ਹੁੰਦਾ ਅਜੇ ਕਿਉਂਕਿ ਉਹ ਇੱਕ ਖਾਸ ਸਬਜੈਕਟ ਦੇ ਉੱਤੇ ਧਿਆਨ ਕੇਂਦਰਿਤ ਕਰਕੇ ਕੰਮ ਕਰ ਰਹੇ ਨੇ ਲਾਇਬ੍ਰੇਰੀ ਬਣਾਉਣਾ ਗੁਰਦੁਆਰਾ ਸਾਹਿਬ ਸਥਾਪਿਤ ਆਪਣੇ ਲੋਕਾਂ ਤੱਕ ਪਹੁੰਚ ਕਰਨਾ ਸੋ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਕੰਮ ਹੈ ਜਿਹੜਾ ਕੰਮ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਸੀ ਉਹ ਮਨੋਜ ਸਿੰਘ ਦੂਹਨ ਨੇ ਆਪਣੇ ਸਿਰ ਦੇ ਉੱਤੇ ਲਿਆ ਹੈ ਦੂਸਰੀ ਸ਼ਖਸੀਅਤ ਜਿਨ੍ਹਾਂ ਦੇ ਨਾਲ ਅੱਜ ਦਾ ਇਹ ਸਾਰਾ ਟੌਪਿਕ ਵੀ ਬਵਾਸਤਾ ਹੁੰਦਾ ਹੈ ਔਰ ਇਹ ਮੂਵਮੈਂਟ ਬੇਸ਼ੱਕ ਅਜੇ ਬੜੀ ਫ੍ਰਿੰਜ
ਲੈਵਲ ਤੋਂ ਸ਼ੁਰੂ ਹੋਈ ਹੈ। ਜੀ ਲੇਕਿਨ ਮੈਂ ਸਮਝਦਾ ਕਿ ਵੀ ਇਹ ਜਿਵੇਂ ਕੁਝ ਮਹੀਨੇ ਪਹਿਲਾਂ ਇਹ ਆਇਆ ਕਿ ਜੀ ਸਾਊਥ ਤੋਂ ਜਿਹੜੇ ਇੱਕ ਜੀਵਨ ਲਾਲ ਨਾਂ ਦੇ ਵਕੀਲ ਜਿਹੜੇ ਦਰਾਵੜ ਨੇ ਸਾਊਥ ਦੇ, ਉਹ ਅੰਮ੍ਰਿਤ ਛਕ ਕੇ ਜੀਵਨ ਸਿੰਘ ਮੱਲਾ ਬਣੇ ਨੇ ਔਰ ਉਹ ਆਪਣੇ ਜਥੇ ਦੇ ਨਾਲ ਪੂਰੀ ਇੱਕ ਯਾਤਰਾ ਲੈ ਕੇ ਅਨੰਦਪੁਰ ਸਾਹਿਬ ਆਣਗੇ ਔਰ ਉਹਨਾਂ ਦਾ ਇਹ ਕਹਿਣਾ ਕਿ ਭਾਈ ਸਾਡੀ ਥਾਂ ਦਰਾਵੜ ਭਾਈਚਾਰੇ ਦੀ ਔਰ ਖਾਸ ਤੌਰ ਤੇ ਉਹਨਾਂ 'ਚ ਵੀ ਉਹ ਵਰਗ ਜਿਹਨਾਂ ਨੂੰ ਦਲਿਤ ਬਣਾਇਆ ਹੋਇਆ ਜਾਂ ਦੂਜਾ ਵੀ ਸਿੱਖੀ ਦੇ ਵਿੱਚ ਹੈ। ਜੀ ਔਰ ਉਹ ਪੂਰਾ ਜਦੋਂ ਜਥਾ ਲੈ ਕੇ ਆਏ ਉਹਨਾਂ ਨੂੰ ਕੇਸਗੜ੍ਹ ਸਾਹਿਬ ਪੂਰਾ ਆਨਰ ਕੀਤਾ ਗਿਆ, ਸਨਮਾਨ ਦਿੱਤਾ ਗਿਆ ਔਰ ਉਹ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ। ਅਸੀਂ ਹਾਲਾਂਕਿ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਫੋਲੋ ਨਹੀਂ ਕਰ ਪਾਏ ਔਰ ਸਾਡੀ ਇਹ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ TV 84 ਨੇ ਉਹਨਾਂ ਦੇ ਉਸ ਮਾਰਚ ਦੀ ਕਵਰੇਜ ਜ਼ਰੂਰ ਕੀਤੀ ਸੀ ਕੇਸਗੜ੍ਹ ਸਾਹਿਬ ਵਾਲੇ ਦੀ, ਦੂਜੇ ਵੀ। ਲੇਕਿਨ ਆਉਣ ਵਾਲੇ ਪੀਰੀਅਡਸ ਅਸੀਂ ਸਮਝਦੇ ਹਾਂ ਕਿ ਅਸੀਂ ਇਹਨਾਂ ਦੋਨਾਂ ਹੀ ਸ਼ਖਸੀਅਤਾਂ ਨੂੰ ਵੀ ਜਾਂ ਇਹਨਾਂ ਦੇ ਕੰਮਕਾਰ ਦੀ ਜਿਹੜੀ ਹੈ, ਕਿਉਂਕਿ ਭਾਈ ਮਨੋਜ ਸਿੰਘ ਦੂਹਨ ਤਾਂ ਇਹਨਾਂ ਦੀ ਹਰਾਸਮੈਂਟ ਵੀ ਬੜੀ ਹੁੰਦੀ ਹੈ। ਹੁਣ ਵੀ ਕੇਸਿਸ 'ਚ ਜਦੋਂ ਫਾਰਮਰ ਮੂਵਮੈਂਟ ਜਾਂ ਕੁਝ ਖੜੀ ਹੁੰਦੀ ਹੈ ਤਾਂ ਇਹ ਵਿਚਾਰੇ ਖੱਬੇ ਸੱਜੇ ਹੋ ਕੇ ਹੀ ਆਪਣੇ ਆਪ ਨੂੰ ਸੇਫ ਰੱਖਦੇ ਨੇ, ਕਿਉਂਕਿ ਇਹ ਜੇ ਸਾਨੂੰ ਇਹ ਲੱਗਦਾ ਹੈ ਕਿ ਭਾਈ ਇਹ ਜਿਹੜੀ ਮੂਵਮੈਂਟ ਹੈ ਜੇ ਇਸ ਵਰਗ ਤੱਕ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਸ ਵਾਰ ਉਹਨਾਂ ਨੇ ਰੈਪਿਡ ਫੋਰਸ ਜਾਂ ਸਿਕਿਉਰਿਟੀ ਦਸਤੇ ਸੈਂਟਰਲ ਫੋਰਸਿਸ ਦੇ ਇਸ ਲਈ ਵੀ ਅੱਗੇ ਮੂਹਰੇ ਲਿਆ ਕੇ ਲਾਏ ਕਿਉਂਕਿ ਇਸ ਵੇਲੇ ਜਿਹੜੇ ਹਰਿਆਣਾ ਪੁਲਿਸ ਦੇ ਵਿੱਚ ਜਾਟ ਨੇ, ਕਿਸਾਨੀ ਦੇ ਜਾਟਾਂ ਦੀ ਤਾਂ ਹਮਦਰਦੀ ਹੈ ਹੀ ਹੈ। ਉਹਨਾਂ ਨੇ ਜਿਵੇਂ ਹਿਸਾਰ ਦੇ ਵਿੱਚ ਮੂਵਮੈਂਟ ਨੂੰ ਕੀਤਾ ਜਾਂ ਦੂਜਾ, ਪਰ ਇਹ ਦਿੱਲੀ ਦੇ ਬਾਹਮਣ ਬਾਣੀਏ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਜੇ ਵੈਸਟਰਨ ਯੂਪੀ ਔਰ ਹਰਿਆਣੇ ਦਾ ਜਾਟ ਪੰਜਾਬ ਦੇ ਨਾਲ ਖਲੋ ਜਾਂਦਾ ਬਿਲਕੁਲ ਤੇ ਇਹਨਾਂ ਦੀ ਗੇਮ ਬਹੁਤ ਜਲਦੀ ਬਦਲੀ ਜਾ ਸਕਦੀ। ਹਾਲਾਂਕਿ ਇਹ ਭਾਵੇਂ ਕਈਆਂ ਨੂੰ ਇਹ ਲੌਂਗ ਸ਼ਾਟ ਵੀ ਲੱਗਦਾ ਹੈ ਵੀ ਹੈ ਲੌਂਗ ਸ਼ਾਟ, ਕਿਉਂਕਿ ਕੁਝ ਚੀਜ਼ਾਂ ਵਕਤ ਲੱਗਦੀਆਂ ਨੇ, ਪਰ ਇਸ ਦੇ ਉੱਤੇ ਆਲਰੇਡੀ ਕੰਮ ਹੋ ਰਿਹਾ ਔਰ ਇਹ ਜਿਹੜੇ ਸੱਜਣ ਜਿਨ੍ਹਾਂ ਦਾ ਮੈਂ ਜ਼ਿਕਰ ਜੀਵਨ ਸਿੰਘ ਮੱਲਾ ਕਰਕੇ ਨੇ, ਇਹਨਾਂ ਨੇ ਜਿਹੜਾ ਐਫਰਟ ਕੀਤਾ, ਹਾਲਾਂ ਇਹ ਥੋੜੇ ਬਹੁਤ ਜਦੋਂ ਦੱਖਣ ਦੇ ਜਾਂ ਦਲਿਤ ਸਕਾਲਰਸ ਹਾਲਾਂ ਮੈਡਰਾਸ ਜਿਹਨੂੰ ਕਹਿੰਦੇ ਨੇ, ਹੁਣ ਤਾਂ ਚੇਨਈ ਹੈ, ਉੱਥੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਚੇਅਰ ਵੀ ਹੈ 10ਵੇਂ ਗੁਰੂ ਨਾਨਕ ਪਾਤਸ਼ਾਹ ਦੀ ਰਾਮੇਸ਼ਵਰਮ ਦੇ ਵਿੱਚ, ਜਿੱਥੋਂ ਫਿਰ ਉਹ ਸਿਲੋਨ ਗਏ ਜਿਹਨੂੰ ਅੱਜ ਸ੍ਰੀਲੰਕਾ ਕਹਿੰਦੇ ਨੇ, ਉੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਹੈ। ਪਰ ਕਿਉਂਕਿ ਮੂਲ ਰੂਪ ਦੇ ਵਿੱਚ ਕੋਈ ਇਸ ਦੇ ਉੱਤੇ ਕੰਮ ਨਹੀਂ ਹੋਇਆ, ਸ਼੍ਰੋਮਣੀ ਕਮੇਟੀ ਦੀ ਵੀ ਕਦੇ ਕੋਈ ਦਿਲਚਸਪੀ ਨਹੀਂ ਰਹੀ ਕਿ ਭਾਈ ਜਦੋਂ ਉੱਥੇ ਇੰਨੀ ਵੱਡੀ ਮੂਵਮੈਂਟ 20ਵੀਂ ਸਦੀ ਦੀ ਬਿਗਨਿੰਗ 'ਚ ਪੈਰੀਹਾਰ ਨੇ ਖੜੀ ਕੀਤੀ ਜਿਹੜਾ ਬ੍ਰਾਹਮਣਵਾਦ ਨੂੰ ਚੈਲੰਜ ਸੀ, ਕਿਉਂਕਿ ਜਿਹੜਾ ਕਾਸਟ ਸਿਸਟਮ ਹੈ ਮਨੂ ਸੰਹਿਤਾ ਔਰ ਵਰਣ ਆਸ਼ਰਮ ਦਾ, ਉਹ ਸਭ ਤੋਂ ਵੱਧਤਰ ਫਾਰਮ ਦੇ ਵਿੱਚ ਦੱਖਣੀ ਭਾਰਤ 'ਚ ਹੈ। ਔਰ ਇਹ ਵੀ ਮੈਂ ਬਹੁਤ ਵਾਰੀ ਦੇਖਦਾ ਕਿ ਬਈ ਉਹਨਾਂ ਦੀਆਂ ਵਿੱਚ ਵਿਚਾਲੇ ਜਿਹੜੀਆਂ ਨੇ, ਹੁਣ ਜਿਹੜੇ ਜਦੋਂ ਇਹਦੀ ਸ਼ੁਰੂਆਤ ਹੋਈ ਉੱਪਰਲੇ ਲੈਡਰ ਵਾਲੇ ਬ੍ਰਾਹਮਣ ਹੋ ਗਏ, ਜਿਹੜੇ ਮੂਲ ਨਿਵਾਸੀ ਸੀ ਉਹਨਾਂ ਨੂੰ ਸ਼ੂਦਰ ਬਣਾ ਦਿੱਤਾ। ਫਿਰ ਜਿਹੜੀਆਂ ਫੋਲੋਇੰਗ ਸੈਂਚਰੀਜ਼ ਦੇ ਵਿੱਚ ਕਬੀਲੇ ਆਂਦੇ ਗਏ, ਕਸ਼ਤਰੀਆ ਜਾਂ ਵੈਸ਼, ਬ੍ਰਾਹਮਣ ਦੀ ਮਰਜ਼ੀ ਤੇ ਡਿਪੈਂਡ ਕਰਦਾ ਸੀ ਕਿ ਕਦੋਂ ਸ਼ੂਦਰ ਤੋਂ ਉੱਪਰ ਦੇ ਗਰੁੱਪ 'ਚ ਲਿਆਣਾ। ਪਰ ਸਾਊਥ ਦੀਆਂ ਇਹਨਾਂ 5 ਸਟੇਟਾਂ 'ਚ ਇਨ ਜਨਰਲ ਔਰ ਤਮਿਲਨਾਡੂ ਔਰ ਕੇਰਲਾ ਔਰ ਜੋ ਪਾਰਟਿਕੂਲਰ ਜਦੋਂ ਅਸੀਂ ਜਿਹੜੀ ਮੂਵਮੈਂਟ ਪੈਰੀਆਰ ਦੀ ਜਾਂ ਬਾਅਦ 'ਚ ਪੋਲੀਟੀਕਲੀ ਦਰਾਵੜ ਮੁਨੇਤਰ ਕਰਗਮ ਦੇ ਨਾਂ ਥੱਲੇ ਪੋਲੀਟੀਕਲ ਪਾਰਟੀ ਬਣੀ, ਅੰਨਾ ਦੁਰਾਈ ਔਰ ਫਿਰ ਕਰੁਣਾਨਿਧੀ, ਔਰ ਇਸ ਵੇਲੇ ਉਹਨਾਂ ਦਾ ਕਰੁਣਾਨਿਧੀ ਦਾ ਲੜਕਾ ਸਟਾਲਿਨ ਉਹ ਚੀਫ ਮਿਨਿਸਟਰ ਹੈ। ਔਰ ਪੈਰੀਆਰ ਨੇ ਤਾਂ ਉਹ ਬਿਲਕੁਲ ਹੀ ਫਿਰ ਨਾਸਤਕਤਾ ਦਾ ਹੀ ਰਾਹ ਚੁਣ ਲਿਆ ਸੀ, ਮੰਦਰ ਭੰਨੋ ਔਰ ਮੂਰਤੀਆਂ ਬਾਹਰ ਕੱਢੋ ਔਰ ਦੂਸਰੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਮੂਵਮੈਂਟ ਉੱਥੇ ਖੜੀ ਹੋਈ ਉਸ ਦੱਖਣ 'ਚ ਤਾਂ ਇਸ ਫੋਰਮ ਦੇ ਵਿੱਚ ਜਿਹੜੀ ਹੈ ਉਹ ਦਲਿਤਾਂ ਦੇ ਨਾਲ ਸੀ ਕਿ ਇਹੀ ਨਹੀਂ ਕਿ ਉਹਨਾਂ ਦਾ ਮੰਦਰਾਂ ਦੇ ਵਿੱਚ ਜਿਹੜਾ ਦਾਖਲਾ ਉਸ ਦੇ ਉੱਤੇ ਪਾਬੰਦੀ ਸੀ, ਪਰ ਜਿਹੜੀਆਂ ਸੜਕਾਂ ਉਹਨਾਂ ਮੰਦਰਾਂ ਵੱਲ ਜਾਂਦੀਆਂ ਸੀ ਉਹਨਾਂ ਦੇ ਉੱਤੇ ਵੀ ਦਲਿਤ ਨਹੀਂ ਸੀ ਜਾ ਸਕਦੇ। ਔਰ ਜੇ ਉਹਨਾਂ ਨੇ ਆਪਣੀ ਕਿਸੇ ਡੈਸਟੀਨੇਸ਼ਨ ਤੇ ਜਾਣਾ ਤੇ ਉਹਨਾਂ ਸੜਕਾਂ ਨੂੰ ਪਾਸੇ ਰੱਖ ਕੇ ਉਹਨਾਂ ਦੇ ਲਈ ਅੱਡ ਥਾਂ ਬਣਾਈ ਹੁੰਦੀ ਸੀ ਕਿ ਜਿਹਦੇ ਰਾਹੀਂ ਉਹ ਜਾ ਸਕਦੇ ਨੇ। ਫਿਰ ਅਸੀਂ ਸ਼ਹਿਰਾਂ ਦੇ ਵਿੱਚ ਬਹੁਤ ਸਾਰਿਆਂ 'ਚ ਉਹਨਾਂ ਦੇ ਐਂਟਰ ਕਰਨ ਦਾ ਟਾਈਮ ਹੁੰਦਾ ਸੀ ਕਿ ਜਦੋਂ ਉੱਚੀਆਂ ਜਾਤੀਆਂ ਵਾਲੇ ਨੇ ਉਦੋਂ ਨਹੀਂ ਸੀ ਵੜ ਸਕਦੇ।
ਫਿਰ ਉਹਨਾਂ ਦੇ ਪਿੱਛੇ ਝਾੜੂ ਬੰਨਿਆ ਹੁੰਦਾ ਸੀ ਕਿ ਵੀ ਜਦੋਂ ਉਹਨਾਂ ਨੇ ਤੁਰਨਾ ਤਾਂ ਕਿ ਉਹਨਾਂ ਦੇ ਜਿਹੜੇ ਪੈਰਾਂ ਦੇ ਨਿਸ਼ਾਨ ਨੇ ਉਹ ਨਾਲ ਦੀ ਨਾਲ ਪੂੰਝੇ ਜਾਣ। ਹੁਣ ਇਹਨਾਂ ਹਾਲਾਤਾਂ 'ਚ ਜਿੱਥੇ ਇਸ ਲੈਵਲ ਦੇ ਉੱਤੇ ਜਿਹੜੀ ਆ ਉਹ ਜ਼ਾਤ ਪਾਤੀ ਵਿਤਕਰਾ ਸੀ ਤੇ ਇਹ ਤਾਂ ਬੜੀ ਫਰਟਿਲ ਜ਼ਮੀਨ ਸੀ ਜਾਂ ਹੈ ਸਿੱਖੀ ਦੀ ਗੱਲ ਕਰਨ ਦੇ ਲਈ, ਕਿਉਂਕਿ ਜਦੋਂ ਅਸੀਂ ਇੱਕ ਪਾਸੇ ਬ੍ਰਾਹਮਣਵਾਦ ਦਾ ਸਾਰਾ ਫਲਸਫਾ ਵਰਣ ਆਸ਼ਰਮ ਤੇ ਖੜਾ, ਜ਼ਾਤ ਪਾਤੀ ਸਿਸਟਮ ਤੇ ਖੜਾ, ਤੇ ਇੱਥੇ ਜਿਹੜਾ ਸਾਰਾ ਫਲਸਫਾ ਹੈ ਗੁਰੂ ਨਾਨਕ ਸਾਹਿਬ ਦਾ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਇਸ ਦੇ ਉੱਤੇ ਔਰ ਫਿਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ। ਇਹ ਸਿੱਖ ਰੈਵੋਲੂਸ਼ਨ ਉਹਨਾਂ ਨਿਮਾਣਿਆਂ ਨਿਤਾਣਿਆਂ ਖਾਤੀ ਨੀਚਾਂ ਨੂੰ ਉਸ ਪੱਧਰ ਤੇ ਲੈ ਆਉਂਦਾ ਹੈ। ਪੰਜ ਕਕਾਰੀ ਰੂਪ ਚ ਖਾਲਸਾ ਤੇ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਗਲ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ, ਔਰ ਇਹ ਫਰਮਾਨ ਕਿ ਜਿਨ ਕੀ ਜ਼ਾਤ वर्ण कुल माहे, सरदारी ना भई कदाहे, तिन ही को सरदार बनाऊं, तबे गोबिंद सिंह नाम कहाऊं। इन गरीब सिखन को देऊं पातशाही, ये याद करें हमरी गुरियाई। हुण ਇਹ ਫਲਸਫਾ ਜਿਹਦੇ ਕੋਲ ਹੋਏ, ਪਰ ਅਸੀਂ ਤਾਂ ਉਹ ਆਪਣਿਆਂ ਦੇ ਵਿੱਚ ਹੀ ਉਲਝੇ ਰਹੇ ਔਰ ਜੇ ਵੱਧ ਤੋਂ ਵੱਧ ਗਏ ਤੇ ਹਜ਼ੂਰ ਸਾਹਿਬ ਤੱਕ ਪਹੁੰਚੇ। ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਖਤ ਬਣ ਗਿਆ, ਉਹਨੂੰ ਉਹਦਾ ਜਿਹੜਾ ਉਹਨੂੰ ਕੰਸਟਰਕਟ ਕੀਤਾ, ਔਰ ਉੱਥੇ ਵੀ ਕੋਈ ਉਸ ਲੈਵਲ ਦਾ ਇਹੀ ਕਾਰਨ ਹੈ ਕਿ ਇਹ ਸਾਰਾ ਜਿਹੜਾ ਸਮਾਜ ਹੈ ਜਿਹੜਾ ਢੀਕਦਾ, ਇਹ ਠੀਕ ਹੈ ਵੀ ਡਾਕਟਰ BR ਅੰਬੇਦਕਰ ਉਹਨਾਂ ਨੇ ਪੋਲੀਟੀਕਲੀ ਜਿਹੜਾ ਉਹਨਾਂ ਨੂੰ ਹੱਕ ਵੀ ਦਿਵਾਏ, ਬਾਅਦ ਚੋਂ ਖੁਦ ਬੁੱਧਿਜ਼ਮ ਚ ਗਏ, ਉਧਰ ਵੀ ਕਨਵਰਜਨ ਦੀ ਲਾਈਨ ਚੱਲਦੀ ਹੈ, ਪਰ ਬਾਈ ਐਂਡ ਲਾਰਜ ਜਿਹੜਾ ਉਹ ਕਨਫਿਊਜ਼ਨ ਦਾ ਹੀ ਪਾਰਟ ਰਿਹਾ। ਹੁਣ ਇਹ ਜਿਹੜੇ ਸੱਜਣ ਨੇ ਜੀਵਨ ਸਿੰਘ ਮੱਲਾ, ਜਿਹੜੇ ਉਹਨਾਂ ਚੋਂ ਹੀ ਦਰਾਵੜ ਮੂਲ ਦੇ ਨੇ, ਸਿੰਘ ਸਜੇ ਨੇ, ਉਹਨਾਂ ਨੇ ਵੀ ਜਿਵੇਂ ਮਨੋਜ ਸਿੰਘ ਦੂਹਨ ਨੇ ਇਹ ਜਿਹੜੀ ਹੈ ਜ਼ਿੰਮੇਵਾਰੀ ਆਪਣੇ ਗੁਰੂ ਦਾ ਥਾਪੜਾ ਲੈ ਕੇ ਕਿਸ ਲੈਵਲ ਦੇ ਉੱਤੇ ਕਿੰਨੀ ਕਮਿਟਮੈਂਟ ਚਾਹੀਦੀ ਹੋਏਗੀ। ਜਦੋਂ ਤੁਸੀਂ ਜਿਨ੍ਹਾਂ ਦੀ ਗੱਲ ਕਰਨੀ ਹੈ ਉਹਨਾਂ ਨੂੰ ਉਹਨਾਂ ਦੀ ਕੋਈ ਸੈਂਸਿਟੀਵਿਟੀ ਵੀ ਨਾ ਹੋਏ ਤੇ ਜਿਨ੍ਹਾਂ ਨਾਲ ਕਰਨੀ ਹੈ ਉਹਨਾਂ 'ਚ ਵਿਰੋਧ ਕਰਨ ਵਾਲੇ ਹੋਣ। ਹੁਣ ਇਹ ਖਬਰ ਜਿਹੜੀ ਕਿ ਅੱਜ ਪ੍ਰੋਮੀਨੈਂਟਲੀ ਛਪੀ ਹੈ ਟਾਈਮਜ਼ ਆਫ ਇੰਡੀਆ 'ਚ, ਪਰ ਲਿੰਕ ਇਹਦਾ 100 ਸਾਲ ਪਹਿਲਾਂ ਨਾਲ ਹੈ ਕਿਉਂਕਿ ਇਹ 2024 ਦਾ ਸਾਲ ਚੱਲ ਰਿਹਾ ਹੈ। ਜੈਤੋ ਦੇ ਮੋਰਚੇ ਦੀ ਸ਼ਤਾਬਦੀ ਵੀ ਹੈ 100 ਸਾਲ, ਔਰ ਇਹ ਲਾਸਟ ਮੋਰਚਾ ਸੀ ਜੈਤੋ ਦਾ। ਫਿਰ ਗੁਰਦੁਆਰਾ ਐਕਟ ਬਣ ਜਾਂਦਾ ਹੈ ਔਰ 1925 ਸ਼੍ਰੋਮਣੀ ਕਮੇਟੀ ਬਣ ਜਾਂਦੀ ਹੈ। ਪਰ ਇਹ 2024 ਦਾ ਵਰਾ ਇੱਕ ਹੋਰ ਖਾਸ ਬਹੁਤ ਵੱਡਾ ਸੱਤਿਆਗ੍ਰਹਿ ਦੇ ਨਾਂ ਥੱਲੇ ਐਜੀਟੇਸ਼ਨ, ਜਿਹੜੀ ਹੁਣ ਕੇਰਲਾ ਰਿਆਸਤ ਹੈ, ਕੇਰਲਾ ਸੂਬੇ ਦਾ ਹਿੱਸਾ ਹੈ, ਉਸ ਵੇਲੇ ਟ੍ਰੈਵਨਕੋਰ ਰਿਆਸਤ ਸੀ, ਉਸ ਦਾ ਟਾਊਨ ਵੱਡਾ ਕੋਟੀਆਮ, ਔਰ ਉਸ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਾ ਜਿਸ ਨੂੰ ਵੈਕਮ ਸੱਤਿਆਗ੍ਰਹਿ ਕਿਹਾ ਜਾਂਦਾ। ਇਹ ਜਿਹੜਾ ਲਗਭਗ 2 ਸਾਲ ਇਹ ਚੱਲਿਆ, ਮਾਰਚ 1924 ਤੋਂ ਨਵੰਬਰ 1925 ਤੱਕ, ਆਲਮੋਸਟ 1.5 ਸਾਲ। ਔਰ ਇਹਦਾ ਬੇਸਿਸ ਕੀ, ਹੁਣ ਉਸ ਕੋਟਿਆਮ ਟ੍ਰੈਵਨਕੋਰ ਰਿਆਸਤ ਦੇ ਵਿੱਚ ਇੱਕ ਪ੍ਰੋਮੀਨੈਂਟ ਮੰਦਰ ਜਿਸ ਨੂੰ ਮਹਾਦੇਵ ਦਾ ਮੰਦਰ ਕਹਿੰਦੇ ਨੇ, ਸ਼ਿਵਜੀ ਦਾ ਮੰਦਰ। ਹੁਣ ਉੱਥੇ ਜਾਣ ਵਾਲੀਆਂ ਜਿਹੜੀਆਂ ਸੜਕਾਂ ਸੀ, ਕਿਉਂਕਿ ਉਦੋਂ ਜਿਵੇਂ ਜਦੋਂ ਅੰਗਰੇਜ਼ ਗਏ ਤਾਂ 570 ਰਾਜੇ ਸੀ, ਸੋ ਇਹ ਜਿਹੜਾ ਇਲਾਕਾ ਹੈ ਵੈਕੋਮ ਦਾ, ਇਹ ਉਸ ਟ੍ਰੈਵਨਕੋਰ ਦਾ ਰਾਜਾ ਜ਼ਾਹਰ ਉਹ ਹਿੰਦੂ ਰਾਜੇ ਸੀ, ਉਹਨਾਂ ਦੀ ਰਿਆਸਤ ਸੀ। ਲੇਕਿਨ ਉਸ ਮਹਾਸ਼ਿਵ ਮੰਦਰ ਦੇ ਵਿੱਚ ਜਿਹੜਾ ਉਹ ਉਹਨਾਂ ਨੂੰ ਤਾਂ ਕੀ ਜਾਣ ਦੇਣਾ, ਈਵਨ ਜਿਹੜੀਆਂ ਸੜਕਾਂ ਉਸ ਮੰਦਰ ਨੂੰ ਜਾਂਦੀਆਂ ਸੀ ਉਹਦੇ 'ਚ ਜਿਹੜੇ ਦਲਿਤ ਵਰਗ ਦੇ ਖਾਸ ਤੌਰ ਤੇ ਇਹ 2-3 ਗਰੁੱਪ ਜਿਨ੍ਹਾਂ ਦਾ ਇਹ ਜ਼ਿਕਰ ਅਸੀਂ ਕਰਾਂਗੇ ਜਦੋਂ ਇਸ ਖਬਰ ਨੂੰ ਅਸੀਂ ਸਾਂਝਾ ਕਰਾਂਗੇ, ਉਹਨਾਂ ਨੂੰ ਬਿਲਕੁਲ ਆਗਿਆ ਨਹੀਂ, ਜਿਨ੍ਹਾਂ ਦੇ ਵਿੱਚ ਐਜ਼ਵਾਸ ਸੀ, ਪੁਲਿਆਸ ਸੀ ਤੇ ਹੋਰ ਇਹ ਸਾਰੇ, ਇਹ ਉਹਨਾਂ ਸੜਕਾਂ ਤੇ ਵੀ ਨਹੀਂ ਸੀ ਜਾ ਸਕਦੇ। ਔਰ ਇਸ ਦੇ ਚੱਲਦਿਆਂ ਇਹ ਇੱਕ ਉੱਥੇ ਮੋਰਚਾ ਲਾਇਆ ਗਿਆ ਪੈਰੀਆਰ ਵੱਲੋਂ ਕਿ ਭਾਈ ਇਹ ਜਿਹੜਾ ਸਾਨੂੰ ਇਹ ਹੱਕ ਹੋਏ ਵੀ ਅਸੀਂ ਇਹਨਾਂ ਸੜਕਾਂ ਤੇ ਚੱਲ ਸਕੀਏ। ਔਰ ਉਸ ਪੀਰੀਅਡ ਕਿਉਂਕਿ ਇਧਰ ਅਕਾਲੀਆਂ ਦਾ ਜੈਤੋ ਦਾ ਮੋਰਚਾ ਚੱਲ ਰਿਹਾ ਸੀ, ਪਰ ਜਿਹੜੀਆਂ ਮੈਂ ਸਮਝਦਾ ਵੀ ਠੀਕ ਸਟੈਪ ਲਿਆ ਅਕਾਲੀ ਦਲ ਨੇ, ਟਾਈਮ ਟੂ ਟਾਈਮ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ। ਇਹਨਾਂ ਨੇ ਸਿੱਖਾਂ ਦਾ ਇੱਕ ਜਥਾ ਭੇਜਿਆ
ਕਿ ਜਾ ਕੇ ਤੁਸੀਂ ਮੈਡਰਾਸ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ ਉਦੋਂ ਇਹ, ਕਿ ਉੱਥੇ ਤੁਸੀਂ ਲੰਗਰ ਲਾਓ ਜੀ ਔਰ ਮਹੀਨਿਆਂ ਬਧੀ ਸਿੱਖਾਂ ਨੇ ਜਿਹੜਾ ਉੱਥੇ ਜਾ ਕੇ ਲੰਗਰ ਲਾਇਆ। ਔਰ ਇਹ ਜਦੋਂ ਸਿੱਖਾਂ ਦੀ ਪੋਪੂਲੈਰਿਟੀ ਲੰਗਰ ਦੀ ਇੰਸਟੀਟਿਊਸ਼ਨ ਕਿ ਭਾਈ ਇੱਕ ਪਾਸੇ ਉਹ ਬ੍ਰਾਹਮਣਵਾਦੀ ਨੇ ਜਿਹੜੀ ਸੜਕ ਵੀ ਨਹੀਂ ਵਰਤਣ ਦਿੰਦੇ ਤੇ ਇੱਥੇ 6-6 ਫੁੱਟੇ ਗੋਰੇ ਚਿੱਟੇ ਸਰਦਾਰ ਜਿਹੜੇ ਨੇ ਉਹ ਆ ਕੇ ਸਭ ਦੇ ਨਾਲ ਬੈਠ ਕੇ ਖਾ ਰਹੇ ਨੇ, ਬਣਾ ਰਹੇ ਨੇ, ਸਾਨੂੰ ਖਵਾ ਰਹੇ ਨੇ। ਤੇ ਗਾਂਧੀ ਘਬਰਾਇਆ ਬੁਰੀ ਤਰ੍ਹਾਂ। ਗਾਂਧੀ ਨੇ ਜਿਹੜਾ ਇਹ ਸਿੱਖਾਂ ਨੂੰ ਕਿਹਾ ਕਿ ਜੀ ਇੱਥੋਂ ਤੁਸੀਂ ਜਾਓ, ਤੁਹਾਡੇ ਲੰਗਰ ਦਿਓ, ਇਹ ਹਿੰਦੂਆਂ ਦਾ ਮਸਲਾ ਹੈ ਔਰ ਸਿੱਖਾਂ ਮੁਸਲਮਾਨਾਂ ਦੂਜਿਆਂ ਨੂੰ ਇਹਦੇ 'ਚ ਕੋਈ ਜਿਹੜਾ ਉਹ ਇਹਦੇ 'ਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਹਨੇ ਔਨ ਰੈਕਰਡ ਹੈ। ਔਰ ਜਦੋਂ ਜਿਵੇਂ ਤੁਸੀਂ ਕਿਹਾ, ਮੈਂ ਵੀ ਬਹੁਤ ਵਾਰ ਸੋਚਦਾ ਵੀ ਗਾਂਧੀ ਨੇ ਇੱਕ ਵਾਰ ਥੋੜੀ ਆਪਣੀ ਜ਼ਹਿਨੀਅਤ ਦਾ ਪ੍ਰਗਟਾਵਾ ਕੀਤਾ। ਕਿੰਨੀ ਵਾਰ ਇਹ ਨਜ਼ਰ ਆਇਆ ਵੀ ਇਹ ਤਾਂ ਸਿੱਖਾਂ ਦੇ ਲਈ ਕਿੰਨੀ ਨਫ਼ਰਤ ਰੱਖਦਾ ਹੈ, ਗੁਰਮੁਖੀ ਜ਼ਬਾਨ ਲਈ ਕਿੰਨੀ ਨਫ਼ਰਤ ਰੱਖਦਾ ਹੈ, ਕਿਵੇਂ ਇਹ ਜਿਹੜਾ ਸਿੱਖ ਬੀਬੀਆਂ ਦੇ ਕਿਰਪਾਨ ਪਾਉਣ ਨੂੰ ਜਿਹੜਾ ਹੈ ਇਹ ਅਨਰਥ ਗਿਣਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਉਹਨੇ ਮਿਸਗਾਈਡਡ ਪੈਟਰੀਓਟ ਵਰਗੇ ਅਲਫਾਜ਼ ਵਰਤੇ। ਔਰ ਇਹ ਕਿਉਂਕਿ ਹੁਣ 100 ਸਾਲਾ ਇਸ ਵੈਕਮ ਸੱਤਿਆਗ੍ਰਹਿ ਦਾ ਚੱਲ ਰਿਹਾ ਤੇ ਇਹ ਉਦਮ ਜੀਵਨ ਸਿੰਘ ਮੱਲਾ ਨੇ ਕੀਤਾ। ਔਰ ਅੱਜ ਦੀ ਟਾਈਮਜ਼ ਆਫ ਇੰਡੀਆ ਦੀ ਸਟੋਰੀ ਹੈ ਕਿ 100 years ਆਫ ਵੈਕਮ ਸੱਤਿਆਗ੍ਰਹਿ ਮਾਰਚ ਟੂ ਮਾਰਕ ਸਿੱਖ ਸਪੋਰਟ। ਹੁਣ ਜੀਵਨ ਸਿੰਘ ਮੱਲਾ ਉਹਨਾਂ ਨੇ ਆਪਣਾ ਉੱਥੇ ਆਰਗੇਨਾਈਜ਼ ਕੀਤਾ ਔਰ ਉਹਨਾਂ ਨੇ ਸਿੱਖ ਜਥੇਬੰਦੀਆਂ ਨੂੰ, ਜਿਨ੍ਹਾਂ ਦੇ ਵਿੱਚ ਜਿਹੜੀ ਹੈ ਕੇਂਦਰੀ ਸਿੰਘ ਸਭਾ ਜਿਹੜੀ ਚੰਡੀਗੜ੍ਹ, ਉਹਨਾਂ ਦਾ ਡੈਲੀਗੇਸ਼ਨ ਵੀ ਉੱਥੇ ਪਹੁੰਚਿਆ ਹੈ। ਉਹਨਾਂ ਨੇ ਕਿਹਾ ਆਓ ਭਾਈ, ਅਸੀਂ ਇਹ ਮੂਵਮੈਂਟ ਜੋ ਤੁਸੀਂ 100 ਸਾਲ ਪਹਿਲਾਂ ਤੁਹਾਡੇ ਵਡਕਿਆਂ ਨੇ ਇਹ ਮੈਸੇਜ ਦਿੱਤਾ ਸੀ ਇੱਥੇ ਆ ਕੇ ਜਦੋਂ ਕਿ ਲੰਗਰ ਲਾਏ ਸੀ ਕਿ ਇਨਸਾਨੀਅਤ ਕੀ ਹੈ, ਅਸੀਂ ਉਹ 100 ਸਾਲਾ ਯਾਦ ਸਿੱਖਾਂ ਦੀ ਜਿਹੜੀ ਇਸ ਦੀ ਪਾਰਟਿਸਿਪੇਸ਼ਨ ਕੇਰਲਾ ਦੇ ਵਿੱਚ ਹੈ। ਹੁਣ ਉਦੋਂ ਜਿਵੇਂ ਮੈਂ ਕਿਹਾ ਵੀ ਟ੍ਰੈਵਨਕੋਰ ਰਿਆਸਤ ਸੀ ਔਰ ਦਰਸ਼ਕ ਪਿਕਚਰ ਵੀ ਦੇਖ ਸਕਦੇ ਨੇ। ਔਰ ਇਹ ਖਬਰ ਦੀ ਡਿਟੇਲ ਇਹ ਹੈ ਕਿ ਐਜ਼ ਸੈਂਚੁਰੀ ਆਫ ਵੈਕਮ ਸੱਤਿਆਗ੍ਰਹਿ a historical agitation launched for access to the prohibited public environs of the Shiv temple at Vakam in Kerala's Kottayam, then in Travancore state, is being celebrated. A delegation of Kendri Singh Sabha Chandigarh on Thursday joined a march of Dalit activists in Vakam to mark the Sikh support to peaceful agitation as Shromani Gurdwara Prabandhak Committee had sent Akali volunteers from Punjab to hold langar during the Satyagraha। Shromani Committee ਨੇ ਸਿੱਖਾਂ ਨੂੰ ਭੇਜਿਆ ਸੀ ਉਹਦੀ 100 ਸਾਲਾ ਜਿਹੜੀ ਉਹਨਾਂ ਨੇ ਮਨਾਏ। ਅੱਛਾ। ਔਰ ਇਹ ਜਿਹੜਾ ਦਾ ਮਾਰਚ ਔਨ ਥਰਸਡੇ ਵਾਸ ਆਰਗੇਨਾਈਜ਼ਡ ਬਾਈ ਬਹੁਜਨ ਦਰਾਵੜ ਪਾਰਟੀ, ਇਹ ਜੀਵਨ ਸਿੰਘ ਮੱਲਾ ਨੇ ਬਣਾਇਆ। ਫਾਊਂਡਡ ਬਾਈ ਤਮਿਲਨਾਡੂ ਬੇਸਡ ਜੀਵਨ ਸਿੰਘ ਮੱਲਾ, ਅਰਲੀਅਰ ਜੀਵਨ ਕੁਮਾਰ, ਇਹਨਾਂ ਦਾ ਜੀਵਨ ਕੁਮਾਰ ਨਾਂ ਸੀ, ਹੁਣ ਇਹ ਸਿੰਘ ਸਜੇ ਨੇ, who embraced Sikhism in January last year। ਉਹਨਾਂ ਨੇ ਸਿੱਖ ਧਰਮ ਦੇ ਵਿੱਚ ਆਏ ਨੇ। ਔਰ ਇਹ ਜਿਹੜੀ ਪਾਰਟੀ ਹੈ ਜਿਹਦਾ ਨਾਂ ਉਹਨਾਂ ਨੇ ਬਹੁਜਨ ਦਰਾਵੜ ਪਾਰਟੀ ਸਮਝਿਆ, ਇਹ ਦੋ ਸ਼ਖਸੀਅਤਾਂ ਨੂੰ ਆਪਣਾ ਆਈਕਨ ਜਾਂ ਆਪਣਾ ਹੀਰੋ ਮੰਨਦੀ ਹੈ। ਇੱਕ ਤਾਂ ਵੀ ਰਾਮਾਸਾਮੀ ਪੈਰੀਆਰ ਜਿਹਨੇ ਸਾਰੀ ਮੂਵਮੈਂਟ ਦਰਾਵੜਾਂ ਦੀ ਖੜੀ ਕੀਤੀ, ਔਰ ਦੂਸਰੇ ਬਹੁਜਨ ਸਮਾਜ ਪਾਰਟੀ ਦੇ ਫਾਊਂਡਰ ਕਾਂਸ਼ੀ ਰਾਮ। ਇਸ ਲਈ ਬਹੁਜਨ ਲਫ਼ਜ਼ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਦਿਸ ਵਾਜ਼ ਐਨ ਓਕੇਜ਼ਨ ਟੂ ਰੀਕਾਲ that movement as well as the Sikh support ਕਿ ਵੀ ਇਹਨਾਂ ਨੇ ਸਾਡੇ ਨਾਲ ਕੀ ਕੀਤਾ ਬ੍ਰਾਹਮਣਾਂ ਨੇ 100 ਸਾਲ ਪਹਿਲਾਂ, ਔਰ ਕਿਵੇਂ ਸਿੱਖ ਹਮਾਇਤ 'ਚ ਆਇਆ। ਜੀਵਨ ਸਿੰਘ ਮੱਲਾ ਨੇ ਕਿਹਾ ਵੀ ਇਹਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। we are here to reiterate Guru's message of equality and the position taken by the Sikh leaders at that time, said Professor Sham Singh and Jaspal Singh Sidhu of Singh Sabha who attended the event with the others। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹੀ ਮੈਸੇਜ ਦੇਣ ਆਏ ਕਿ ਬਰਾਬਰੀ ਦਾ ਔਰ ਬਿਨਾਂ ਕੋਈ ਕਿਸੇ ਨਫ਼ਰਤ ਦੇ। ਔਰ ਦੂਸਰੇ ਔਰ ਇਹ ਹੁਣ ਇਹਦੇ 'ਚ ਇਹ ਟਾਈਮਜ਼ ਆਫ ਇੰਡੀਆ ਦੀ ਸਟੋਰੀ ਹੈ ਅੱਜ ਦੀ। ਉਹ 'ਚ ਉਹਨਾਂ ਨੇ ਕਿਹਾ ਕਿ ਟਾਈਮਜ਼ ਆਫ ਇੰਡੀਆ ਨੇ ਵੀ ਆਪਣਾ 100 ਸਾਲ ਪੁਰਾਣੀਆਂ ਅਖਬਾਰਾਂ ਕੱਢ ਲਈਆਂ ਕਿ ਵੀ ਕਿਵੇਂ ਉਦੋਂ ਇਹਨਾਂ ਨੇ ਵੀ ਖਬਰ ਲਾਈ ਸੀ ਕਿ ਕਿਵੇਂ ਸਿੱਖ ਆਏ ਨੇ, ਉਹਨਾਂ ਨੇ ਲੰਗਰ ਲਾਇਆ। ਔਰ ਇਹ ਜਿਹੜਾ ਟਾਈਮਜ਼ ਆਫ ਇੰਡੀਆ ਹੈਡ ਰਿਪੋਰਟਡ ਦਾ SGPC ਅਕਾਲੀ ਸਪੋਰਟ and their holding of langar during the agitation, and also that Mahatma Gandhi later wanted its closure। ਇਹ ਟਾਈਮਜ਼ ਆਫ ਇੰਡੀਆ ਕਹਿ ਰਹੀ ਹੈ ਵੀ ਸ਼ੁਰੂ ਕਰ ਲਿਆ ਸਿੱਖਾਂ ਨੇ, ਫਿਰ ਮਹਾਤਮਾ ਕਈ ਮਹੀਨੇ ਚੱਲਿਆ,
ਮਹਾਤਮਾ ਗਾਂਧੀ ਨੇ ਆ ਕੇ ਕਿਹਾ ਜੀ ਨਹੀਂ ਬੰਦ ਕਰੋ ਇਹਨੂੰ, ਇਹ ਤਾਂ ਸਾਡਾ ਹਿੰਦੂਆਂ ਦਾ ਮਾਮਲਾ ਹੈ, ਦੂਸਰਿਆਂ ਨੂੰ ਇਹਦੇ ਚ ਕਰਨ ਦੀ ਲੋੜ ਨਹੀਂ। ਔਰ ਇਹ ਟਾਈਮਜ਼ ਆਫ ਇੰਡੀਆ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਔਨ ਮਾਰਚ 24 1924 ਇਟ ਰਿਪੋਰਟਡ, ਟਾਈਮਜ਼ ਆਫ ਇੰਡੀਆ 1924 ਚ ਉਹਨਾਂ ਨੇ ਰਿਪੋਰਟ ਕੀਤਾ about SGPC dispatching a jatha of Akalis to hold langar at Vacom, and on April 28 reported about this from Cochin. Cochin dateline ਦੀ ਖਬਰ ਸੀ ਕਿ ਅਕਾਲੀ ਜਥਾ ਪਹੁੰਚ ਗਿਆ, ਉਹਨਾਂ ਨੇ ਇੱਥੇ ਆ ਕੇ ਲੰਗਰ ਲਾਇਆ। On May 1st 1924, 1 ਮਈ 1924 ਨੂੰ Times of India reported arrival of 12 Akalis sent by SGPC at Madras, from where they were to go further to Vacom to open a free kitchen at Vacom under the news report. Times of India ਦੀ story 100 ਸਾਲ ਪਹਿਲਾਂ ਸੀ। Akalis for Vacom opening of free kitchen, or it reported that party was led by Sardar Lal Singh and Baba Kirpal Singh, who said that their present activities would be confined to opening and conduction of free cosmopolitan kitchen for satyagrahis, ਕਿ ਭਾਈ ਅਸੀਂ ਇਹ ਸੱਤਿਆਗ੍ਰਹੀਆਂ ਲਈ ਲੰਗਰ ਚਲਾ ਰਹੇ। ਇਹ ਹੈ ਕਿ ਭਾਈ ਉਹਨਾਂ ਨੇ ਫਿਰ ਇੱਕ ਪਾਸੇ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ, ਲੇਕਿਨ ਹੁਣ ਗਾਂਧੀ ਨੂੰ ਐਜ਼ ਫਾਰ ਗਾਂਧੀਜ਼ ਵਿਸ਼ that Akalis should withdraw from Vacom. Lal Singh, the leader of Akalis at Vacom, interviewed, said that was a matter to be decided by Sikh Gurdwara Prabandhak Committee, or so far he has received no instruction from that to return. ਉਹਨੂੰ ਜਦੋਂ ਹੁਣੇ ਇਹ ਟਾਈਮਜ਼ ਆਫ ਇੰਡੀਆ 100 ਸਾਲ ਪਹਿਲਾਂ ਰਿਪੋਰਟ ਕਰ ਰਿਹਾ ਕਿ ਬਈ ਗਾਂਧੀ ਕਹਿ ਰਿਹਾ ਇੱਥੋਂ ਨਿਕਲੋ। ਉਹਨਾਂ ਨੇ ਕਿਹਾ ਸਿੰਘਾਂ ਨੇ ਵੀ ਅਸੀਂ ਜੇ ਐਸਸੀਪੀਸੀ ਕਹੇ ਕਿ ਵਾਪਸ ਆਵਾਂਗੇ, ਸਾਨੂੰ ਹੈ ਅਸੀਂ ਇੱਥੇ ਲੰਗਰ ਲਾਣਾ। ਔਰ ਉਹਨਾਂ ਨੇ ਇਹ ਸਾਰੀ ਜਿਹੜੀ ਤੁਸੀਂ ਇਹ ਦੇਖਦੇ ਹੋ, ਫਿਰ ਟਾਈਮਜ਼ ਆਫ ਇੰਡੀਆ ਦਾ ਇੱਕ ਆਰਟੀਕਲ ਪੀਸੀ ਰॉय ਚੌਧਰੀ ਨੇ ਲਿਖਿਆ ਅਗਸਤ 20 ਦੇ ਵਿੱਚ, ਰਿਕਾਲਿੰਗ ਅਕਾਲੀਜ਼ ਲੈਂਡ ਹੈਲਪ, ਕਿ ਅਕਾਲੀ ਸਿੱਖਸ ਫਰਮ ਪੰਜਾਬ ਅੰਡਰ ਸਰਦਾਰ ਲਾਭ ਸਿੰਘ ran a free kitchen for months and fed the volunteers and also the delegates of the yogam to conferences ਆ ਰਿਹਾ। ਹੁਣ ਮੈਂ ਜਦੋਂ ਇਹ ਦੇਖ ਰਿਹਾ ਸੀ ਮੈਂ ਕਿਹਾ ਵੀ ਇਹ ਇਕੱਲਾ ਟਾਈਮਜ਼ ਆਫ ਇੰਡੀਆ ਦਾ ਇੱਕ ਸੋਰਸ ਹੀ ਕਾਫੀ ਨਹੀਂ ਹੈ, ਕਿਉਂਕਿ ਉਹਨਾਂ ਨੇ ਤਾਂ 100 ਸਾਲ ਪਹਿਲੇ ਹੀ ਆਪਣੀ ਕੋਟ ਦਿੱਤੀ ਹੈ। ਫਿਰ ਮੈਨੂੰ ਕੁਦਰਤੀ ਇੱਕ ਆਰਟੀਕਲ ਜਿਹੜਾ ਬੀਨੂ ਕਰੁਣਾਕਰਨ ਦਾ ਹੈ, ਔਰ ਇਹ 12 ਅਪ੍ਰੈਲ 2023 ਨੂੰ ਛਪਿਆ, ਉਸ 'ਚ ਉਹਨੇ ਪੂਰਾ ਇਸ ਦੀ ਹੋਰ ਵੀ ਡਿਟੇਲ ਦਿੱਤੀ ਹੈ। ਉੱਤੋਂ ਹੀ ਉਹਨਾਂ ਨੇ ਕਿਹਾ ਕਿ 100 years on remembering Vacom ਸੱਤਿਆਗ੍ਰਹਿ ਐਜ਼ ਐਨ ਐਂਟੀ ਕਾਸਟ ਸਿਵਲ ਰਾਈਟਸ ਮੂਵਮੈਂਟ। ਇਹ ਲੰਬਾ ਚੌੜਾ ਆਰਟੀਕਲ ਹੈ ਕਿ ਇਹਦੀ ਕੀ ਬੈਕਗਰਾਉਂਡ ਸੀ, ਕਿਵੇਂ ਉਹਨਾਂ ਨੇ ਮੋਰਚਾ ਫਤਹ ਕੀਤਾ, ਪਰ ਜਿਹੜਾ ਗਾਂਧੀ ਦਾ ਰੋਲ ਸੀ ਕਿ ਗਾਂਧੀ ਨੇ ਕਿਵੇਂ ਇਸ ਨੂੰ ਰੋਕਿਆ। ਈਵਨ ਇਸ ਆਰਟੀਕਲ 'ਚ ਵੀ ਉਹਨੇ ਮੈਂਸ਼ਨ ਕੀਤਾ ਕਿ ਇਨ ਦਾ ਅਰਲੀਅਰ ਡੇਜ਼ ਸਪੋਰਟ ਫॉर ਦਿਸ ਸੱਤਿਆਗ੍ਰਹਿ ਕੇਮ ਫਰੋਮ ਅਕ੍ਰੋਸ ਦਾ ਕੰਟਰੀ and from people of varied religions. ਅੱਡ ਧਰਮਾਂ ਨੇ ਸਪੋਰਟ ਕੀਤਾ। ਅਕਾਲੀ ਦਲ ਲੀਡਰਸ even established a ਲੰਗਰ ਫੂਡ ਹਾਲ ਫॉर ਸੱਤਿਆ, ਉਹਨਾਂ ਨੇ ਹਾਲ ਬਣਾਇਆ ਲੰਗਰ ਫੂਡ ਹਾਲ ਅਕਾਲੀਆਂ ਨੇ ਜਾ ਕੇ, ਉਹਨੇ ਕਿਹਾ ਜੀ ਉਹ ਮਹੀਨਿਆਂ ਵਧੀ ਚੱਲਿਆ in Vacom. However, when word reached Gandhi, he asked people of other faiths and other parts of the country to refrain from taking part in satyagraha. ਉਹਨਾਂ ਨੇ ਕਿਹਾ ਕਿ this is corroborated in other accounts of the ਸਤ। ਗਾਂਧੀ ਨੂੰ ਜਦੋਂ ਇਹ ਹੋਇਆ ਉਹਨੇ ਕਿਹਾ ਜੀ ਕੋਈ ਦੂਸਰੇ ਧਰਮ ਵਾਲਾ ਆ ਕੇ ਸਾਡੇ ਇੰਟਰਫੀਅਰ ਨਾ ਕਰੇ। ਫਿਰ ਈਵਨ ਮੈਰੀ ਕਿੰਗ, ਉਹਨੇ ਵੀ ਰਾਈਟਸ ਦੈਟ ਇਨ ਜਾਰਜ ਜੋਸਫਸ ਕਮਿਊਨੀਕੇਸ਼ਨ ਵਿਦ ਗਾਂਧੀ, ਮਹਾਤਮਾ kept reiterating that this was essentially a Hindu question, ਕਿ ਇਹ ਸਾਡਾ ਹਿੰਦੂਆਂ ਦਾ ਮਾਮਲਾ, ਕੋਈ ਹੋਰ ਇਹਦੇ ਚ ਨਾ ਆਏ। He asked George to let the Hindus do the work and similarly requested Christians, Muslims and Sikhs to retire from the struggle. ਉਹਨੇ ਜੇ ਮੁਸਲਮਾਨ ਵੀ ਕੋਈ ਮਦਦ ਕਰਦੇ ਹੋਣੇ ਨੇ ਔਰ ਕ੍ਰਿਸਚਨ ਵੀ ਕਰਦੇ ਹੋਣੇ ਨੇ, ਉਹ ਕਹਿੰਦੇ ਗੈਟ ਆਊਟ। ਗਾਂਧੀ ਕਹਿੰਦਾ ਇਹ ਹਿੰਦੂਆਂ ਦਾ ਮਸਲਾ ਹੈ। ਔਰ ਮੈਰੀ ਆਲਸੋ ਰਿਕਾਰਡ that this exchange had caused Periyar to lose confidence in Gandhi, which is clear in his own writing. ਔਰ ਉਹਨਾਂ ਨੇ ਕਿਹਾ ਵੀ ਇਹ ਪੈਰੀਆਰ ਨੇ ਇਸ ਤੇ ਇਤਰਾਜ਼, ਉਹਨੇ ਕਿਹਾ ਗਾਂਧੀ ਕੌਣ ਹੁੰਦਾ ਹੈ। ਔਰ ਉਹਨੇ ਉਦੋਂ ਤੱਕ ਪੈਰੀਆਰ ਸਮਝਦਾ ਸੀ ਕਿ ਗਾਂਧੀ ਜੈਨੂਇਨਲੀ ਦਲਿਤਾਂ ਦੇ ਹੱਕਾਂ ਲਈ ਅਨਟੱਚੇਬਲ ਜਿਹਨਾਂ ਨੂੰ ਕਹਿੰਦੇ ਸੀ, ਉਹਨੂੰ ਲੱਗਾ ਵੀ ਇਹ ਫਰਾਡੀ ਹੈ, ਇਹ ਤਾਂ ਬਿਲਕੁਲ ਹੀ ਇਹ ਤਾਂ ਇਹਦੇ ਅੰਦਰ ਵੀ ਸ਼ੁੱਧ ਹਿੰਦੂ ਹੈ। ਉਹਨੇ ਪੈਰੀਆਰ ਨੇ ਪਛਾਣਿਆ
ਕਾਇਦੇ ਆਜ਼ਮ ਨੇ ਪਛਾਣਿਆ, ਕਿੰਨੇ ਹੋਰਾਂ ਨੇ ਪਛਾਣਿਆ, ਸਿੱਖ ਲੀਡਰਾਂ ਜਿਨ੍ਹਾਂ ਨੂੰ ਉੱਥੋਂ ਕੱਢਿਆ ਉਹਨਾਂ ਨੇ ਪੂਰਾ, ਤੇ ਉਹਨਾਂ ਨੂੰ ਜੇ ਸਮਝ ਨਹੀਂ ਆਈ ਤਾਂ ਮੈਂ ਤਾਂ ਫਿਰ ਇਹੀ ਸਮਝਦਾ ਵੀ ਉਹ ਅਕਸਰ ਇਹ ਅਖਾਣ ਤਾਂ ਇੱਕ ਵਾਰ ਲਈ ਹੁੰਦਾ ਹੈ ਕਿ once you fool me shame on you, twice you fool me shame on me। ਸੋ ਗਾਂਧੀ ਨੇ ਤਾਂ ਤੁਹਾਨੂੰ ਰਿਪੀਟਡਲੀ ਫੂਲ ਕੀਤਾ। ਸੋ ਜਿੱਥੇ ਅਸੀਂ ਇਹਨਾਂ ਦੋਨਾਂ ਹੀ ਜੀਵਨ ਸਿੰਘ ਔਰ ਮਨੋਜ ਸਿੰਘ ਦੂਹਨ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਆ, ਉੱਥੇ 100 ਸਾਲ ਪਹਿਲਾਂ ਕੀ ਚੱਲ ਰਿਹਾ ਸੀ ਤੇ ਉਦੋਂ ਗਾਂਧੀ ਦੀ ਲਾਈਨ ਕੀ ਸੀ, ਇਹ ਵੀ ਸਮਝਣਾ ਬੜਾ ਜ਼ਰੂਰੀ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਹਿਮਾਚਲ ਸਰਕਾਰ ਵੱਲੋਂ ਜੋਗਿੰਦਰ ਨਗਰ ਸ਼ਹਿਰ ਵਿੱਚ ਸਥਿਤ ਇਸ਼ਨਾਨ ਹਾਈਡਰੋ ਪਾਵਰ ਪ੍ਰੋਜੈਕਟ ਨੂੰ ਪੰਜਾਬ ਤੋਂ ਖੋਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ, ਔਰ ਹਿਮਾਚਲ ਦਾ ਕਹਿਣਾ ਹੈ ਕਿ ਪੰਜਾਬ ਨਾਲ ਇਸ ਪ੍ਰੋਜੈਕਟ ਦੀ 99 ਸਾਲਾ ਲੀਜ਼ ਖਤਮ ਹੋ ਗਈ ਹੈ। ਸੋ ਇਸ ਲਈ ਇਸ ਪ੍ਰੋਜੈਕਟ ਨੂੰ ਹਿਮਾਚਲ ਦੇ ਹਵਾਲੇ ਕੀਤਾ ਜਾਵੇ। ਔਰ ਇਸ ਦੇ ਨਾਲ ਹੀ ਅਸੀਂ ਭਾਈ ਸੰਤੋਖ ਸਿੰਘ ਹੋਰਾਂ ਦੀ ਜਿਹੜੀ ਹੈ ਨਜ਼ਮ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਜਦੋਂ ਸਾਡੇ ਇੱਕੋ ਇੱਕ ਪੰਜਾਬ ਦੇ ਕੁਦਰਤੀ ਰਿਸੋਰਸ ਪਾਣੀ ਉਸ ਦੀ ਲੁੱਟ ਦੀ ਗੱਲ ਕਰਦੇ ਹਾਂ ਤੇ ਬਹੁਤ ਵਾਰ ਇਹ ਕਿੰਨਾ ਪਾਣੀ ਗੁਆਂਢ ਦੇ ਸੂਬਿਆਂ ਨੂੰ ਦਿੱਤਾ ਜਾ ਰਿਹਾ। 3/4 ਤਾਂ ਆਲਰੇਡੀ ਰਾਜਸਥਾਨ, ਹਰਿਆਣਾ, ਦਿੱਲੀ ਉਹ ਲੁੱਟ ਹੀ ਰਹੇ ਨੇ। ਹੁਣ 1966 ਚ ਜਦੋਂ ਇਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਜਿਹੜਾ ਪੰਜਾਬ ਬਚਿਆ ਸੀ 62% ਤਾਂ ਪਾਕਿਸਤਾਨ ਚ ਚਲਾ ਗਿਆ 1947 ਦੇ ਵਿੱਚ, ਔਰ ਜਿਹੜਾ 38% ਸੀ ਉਸ ਦੇ 4 ਟੁਕੜੇ ਕਰਤੇ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ। ਔਰ ਉਹਦੇ ਚ ਇਹ ਹੋਇਆ ਕਿ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕੰਟਰੋਲ ਉਹਨਾਂ ਦੇ ਕੋਲ ਜਾਂ ਦੂਜੇ, ਪਰ ਜਿਹੜੇ ਆਲਰੇਡੀ ਐਸਟੈਬਲਿਸ਼ਡ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਸੀ ਜਿਨ੍ਹਾਂ ਦੇ ਵਿੱਚ ਇੱਕ ਜੋਗਿੰਦਰ ਨਗਰ, ਇਹ ਡਿਸਟ੍ਰਿਕਟ ਕਾਂਗੜੇ ਚ ਪਾਲਮਪੁਰ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇੱਕ ਕੰਪਲੈਕਸ ਵੀ ਹੈ, ਸਬ ਕੰਪਲੈਕਸ ਰਿਹਾ,
ਉਸ ਤੋਂ 40 ਕਿਲੋਮੀਟਰ ਦੂਰ ਹੈ ਜੋਗਿੰਦਰ ਨਗਰ, ਔਰ ਉੱਥੇ ਜੋਗਿੰਦਰ ਨਗਰ ਇਸ਼ਨਾਨ ਹਾਈਡਰੋ ਪਾਵਰ ਪ੍ਰੋਜੈਕਟ ਜਿਹੜਾ 1925 ਦੇ ਵਿੱਚ ਜਿਹੜਾ ਉਹ ਸਥਾਪਿਤ ਹੋਇਆ ਸੀ। ਔਰ ਉਸ ਵੇਲੇ ਇਹ ਇਸ਼ਨਾਨ ਹਾਈਡਰੋ ਪਾਵਰ ਪ੍ਰੋਜੈਕਟ ਜਦੋਂ 1925 ਚ ਹੋਇਆ, ਇਹ ਜੋਗਿੰਦਰ ਨਗਰ ਟਾਊਨ ਉਦੋਂ ਮੰਡੀ ਰਿਆਸਤ ਦਾ ਹਿੱਸਾ ਹੁੰਦਾ ਸੀ, ਤੇ ਮੰਡੀ ਦੇ ਰਾਜੇ ਦੇ ਨਾਲ ਉਸ ਵੇਲੇ ਦੇ ਬ੍ਰਿਟਿਸ਼ ਰਿਪਰੈਜ਼ੈਂਟੇਟਿਵ ਕਰਨਲ BC ਬੈਟੀ ਨੇ ਜਿਹੜਾ ਉਹ ਐਗਰੀਮੈਂਟ ਕੀਤਾ 99 ਸਾਲਾ ਲੀਜ਼, ਕਿਉਂਕਿ ਉਦੋਂ ਅੰਗਰੇਜ਼ ਇਹ ਤਾਂ ਨਹੀਂ ਸੀ ਨਾ ਸਮਝਦੇ ਕਿ ਵੀ ਉਹਨਾਂ ਨੇ ਜਿਹੜਾ ਉਹ ਚਲੇ ਜਾਣਾ, ਉਹ ਤਾਂ ਸੈਕੰਡ ਵਰਲਡ ਵਾਰ ਇੰਨੇ ਕਰਜ਼ਾਈ ਹੋਏ ਕਿ ਉਹਨਾਂ ਕੋਲ ਕੋਈ ਚੋਇਸ ਨਹੀਂ ਰਹੀ। ਸੋ 99 ਸਾਲਾ ਲੀਜ਼ ਉਹਨਾਂ ਨੇ ਬ੍ਰਿਟਿਸ਼ ਜਿਹੜੀ ਟੈਰੀਟਰੀ ਸੀ ਉਹਨਾਂ ਦੀ, ਔਰ ਇਹ ਮੰਡੀ ਦੇ ਸੋਵਰਨ, ਜਿਵੇਂ ਜਿਹੜੀ ਗੰਗਾ ਨਗਰ ਨਹਿਰ ਬਣਦੀ ਹੈ ਜਾਂ ਜਿਹੜੀ ਪਟਿਆਲੇ ਵਾਲਿਆਂ ਦੀ ਰਿਆਸਤ ਚੋਂ ਨਿਕਲਦੇ ਆ ਜਿਹੜਾ ਰਾਜਸਥਾਨ ਦਾ ਉਹ ਸਾਰੇ ਪਾਣੀ ਦੇ ਹੁਣ ਉਹ ਵੀ ਪੰਜਾਬ ਦੇ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਵਾਉਂਦੇ ਰਹੇ। ਗੰਗਾ ਨਗਰ ਜਿਹਦੇ ਨਾਂ ਤੇ ਗੰਗਾ ਸਿੰਘ ਸ਼ਾਇਦ ਨਾਂ ਸੀ ਮਹਾਰਾਜੇ ਦਾ, ਇਸੇ ਤਰ੍ਹਾਂ ਜਿਹੜਾ ਜੋਗਿੰਦਰ ਸੇਨ ਰਾਜਾ ਸੀ ਮੰਡੀ ਦਾ, ਉਹਦੇ ਨਾਂ ਦੇ ਉੱਤੇ ਇਹ ਜੋਗਿੰਦਰ ਨਗਰ ਵਸਿਆ ਹੋਇਆ ਸੀ। ਹੁਣ ਜਦੋਂ 1966 ਦੇ ਵਿੱਚ ਇਹਨਾਂ ਨੇ ਪਾਣੀਆਂ ਦਾ ਕੰਟਰੋਲ ਲਿਆ ਤੇ ਉਹਦੇ 'ਚ ਬੜਾ ਐਕਸਕਲੂਸਿਵਲੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜੋਗਿੰਦਰ ਨਗਰ ਬੇਸਡ ਇਸ਼ਨਾਨ ਹਾਈਡਰੋ ਪਾਵਰ ਪ੍ਰੋਜੈਕਟ ਹੈ, ਇਹਦਾ ਕੰਟਰੋਲ ਪੰਜਾਬ ਕੋਲ ਹੀ ਹੋਏਗਾ, ਔਰ ਉਹ ਪੰਜਾਬ ਦੇ ਕੋਲ ਸੀ। ਹੁਣ ਤੁਸੀਂ ਬੇਈਮਾਨਾਂ ਦਾ ਦੇਖੋ, ਬਹੁਤ ਵਾਰੀ ਇਹ ਹੁੰਦਾ ਕਹਿੰਦਾ ਜੀ ਲਿਖਤੀ ਸਮਝੌਤੇ ਤਾਂ ਬੇਈਮਾਨਾਂ ਲਈ ਹੁੰਦੇ ਨੇ, ਜਿਹੜਾ ਇਮਾਨਦਾਰ ਹੈ ਉਹਦੇ ਤਾਂ ਜ਼ੁਬਾਨ ਦਾ ਮੂੰਹ ਕੱਢਿਆ ਲਫ਼ਜ਼ ਹੀ ਕਾਫੀ ਹੁੰਦਾ, ਕਿਉਂਕਿ ਬੇਈਮਾਨ ਨੇ ਲਿਖਤੀ 'ਚ ਵੀ ਅੱਗੋਂ ਅਮਾਨਤ 'ਚ ਖਿਆਨਤ ਕਰਨੀ ਹੁੰਦੀ ਹੈ। ਹੁਣ ਹਿਮਾਚਲ ਦਾ ਇਹ ਕਹਿਣਾ ਕਿ ਜੀ ਇਹ ਕਿਉਂਕਿ 99 ਸਾਲਾ ਲੀਜ਼ ਸੀ, 1925 ਚ ਦਸਤਖਤ ਹੋਏ ਜੋਗਿੰਦਰ ਸੇਨ ਔਰ ਬ੍ਰਿਟਿਸ਼, ਉਹ ਖਤਮ ਹੋ ਗਈ ਹੈ, ਤੇ ਕਿਉਂਕਿ ਹੁਣ ਜੋਗਿੰਦਰ ਨਗਰ ਜਿਹੜਾ ਉਹ ਹਿਮਾਚਲ ਦਾ ਹਿੱਸਾ ਹੈ, ਇਸ ਲਈ ਇਸ ਪਾਵਰ ਪ੍ਰੋਜੈਕਟ ਦਾ ਕੰਟਰੋਲ ਜਿਹੜਾ ਹੈ ਉਹ ਅਸੀਂ ਲੈ ਲੈਣਾ। ਹੁਣ ਇਹ ਇੰਨਾ ਕੁ ਖਤਰਨਾਕ ਹੱਦ ਤੱਕ, ਹਾਲਾਂਕਿ ਉੱਥੇ ਉਹਨਾਂ ਦਾ ਆਪਣਾ ਕ੍ਰਾਈਸਿਸ ਚੱਲ ਰਿਹਾ ਕਿ ਅੱਜ ਜਿਹੜੀ ਮੇਨ ਖਬਰ ਹੈ ਕਿ ਪੰਜਾਬ ਮੂਵ ਸੁਪਰੀਮ ਕੋਰਟ ਅਗੇਂਸਟ ਹਿਮਾਚਲ ਪ੍ਰਦੇਸ਼ ਅਟੈਂਪਟ ਟੂ ਟੇਕ ਕੰਟਰੋਲ ਆਫ ਇਸ਼ਨਾਨ ਹਾਈਡਰੋ ਪਾਵਰ ਪ੍ਰੋਜੈਕਟ। ਹੁਣ ਪੰਜਾਬ ਸਰਕਾਰ ਨੂੰ ਲੱਗਾ ਵੀ ਇਹ ਤਾਂ ਪਤਾ ਉਦੋਂ ਲੱਗਣਾ ਜਦੋਂ ਅਫਸਰਾਂ ਨੂੰ ਉੱਥੋਂ ਪੰਜਾਬ ਵਾਲਿਆਂ ਨੂੰ ਤੋਰਿਆ ਹੋਣਾ ਤੇ ਹਿਮਾਚਲ ਵਾਲਿਆਂ ਨੇ ਪੂਰਾ ਉਸ ਹਾਈਡਰੋ ਪਾਵਰ ਦੇ ਉੱਤੇ ਕੰਟਰੋਲ ਲਿਆ ਹੋਣਾ। ਉਹਨਾਂ ਨੇ ਸੁਪਰੀਮ ਕੋਰਟ 'ਚ ਦੌੜ ਕੀਤੀ ਕਿ ਜੀ ਬੜਾ ਅਰਜੈਂਟ ਇਸ਼ੂ ਹੈ, ਇਹਦੇ ਤੇ ਸੁਣਵਾਈ ਕਰੋ, ਔਰ ਅੱਜ ਚੀਫ ਜਸਟਿਸ ਆਫ ਇੰਡੀਆ ਜਿਹੜਾ ਚੰਦਰਚੂੜ ਨੇ ਮੰਨ ਲਿਆ, ਉਹਨੇ ਕਿਹਾ ਜੀ ਠੀਕ ਹੈ ਮੰਡੇ ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ, ਔਰ ਇਹ ਜਿਹੜਾ ਸਾਰਾ ਕੇਸ ਹੈ ਕਿ ਜੀ ਹੁਣ ਇਹਦੇ 'ਚ ਉਹਨਾਂ ਨੇ ਕੀ ਕੱਢਣਾ ਹੈ, ਕਿਵੇਂ ਇਹ ਕਰਨਗੇ। ਔਰ ਇਹ ਜਿਹੜਾ ਪ੍ਰੋਜੈਕਟ ਜਦੋਂ ਬਣਿਆ ਪਾਵਰ ਪ੍ਰੋਜੈਕਟ 47 ਤੋਂ ਪਹਿਲਾਂ ਇਹ ਅਨਡਿਵਾਈਡਡ ਪੰਜਾਬ 'ਚ ਲਾਹੌਰ ਦਿੱਲੀ ਤੱਕ ਰਿਹਾ, ਔਰ 1966 ਦੇ ਰੀਆਰਗੇਨਾਈਜੇਸ਼ਨ ਐਕਟ, ਹਾਲਾਂ ਉਦੋਂ ਵੀ ਜੋਗਿੰਦਰ ਨਗਰ ਤਾਂ ਹਿਮਾਚਲ 'ਚ ਗਿਆ ਕਿਉਂਕਿ ਇੱਕ ਓਲਡ ਹਿਮਾਚਲ ਹੁੰਦਾ ਸੀ, ਉਹ ਯੂਨੀਅਨ ਟੈਰੀਟਰੀ ਸੀ। ਜਦੋਂ 1966 ਬਣਿਆ 4 ਟੁਕੜੇ ਪੰਜਾਬ ਦੇ ਕਰਕੇ ਇਹਨਾਂ ਨੇ ਗਿਫਟ ਕੀਤੇ ਪੰਜਾਬ ਦੇ ਇਲਾਕੇ, ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਊਨਾ, ਨਾਲਾਗੜ੍ਹ, ਸੋਲਨ, ਇਹ ਸਾਰੇ ਜਿਹੜੇ ਨੇ ਇਹ ਹਿਮਾਚਲ ਨੂੰ, ਉਦੋਂ ਹਿਮਾਚਲ ਯੂਨੀਅਨ ਟੈਰੀਟਰੀ ਸੀ, ਇਹ ਤਾਂ ਉਸ ਤੋਂ ਬਾਅਦ ਉਹਨੂੰ ਸੂਬੇ ਦਾ ਸਟੇਟਸ ਦਿੱਤਾ। ਸੋ ਜੋਗਿੰਦਰ ਨਗਰ ਤਾਂ ਜਿਹੜਾ ਉਹ ਉਹਨਾਂ ਨੇ ਮੰਨ ਲਿਆ ਵੀ ਇਹ ਪੰਜਾਬ ਦਾ। ਲੇਕਿਨ ਹੁਣ ਇਹ ਜਿਹੜੀ ਲੈਵਲ ਦੀ ਸ਼ਰਾਰਤ ਹੈ, ਹਾਲਾਂਕਿ ਹਿਮਾਚਲ 'ਚ ਕਾਂਗਰਸ ਦੀ ਹਕੂਮਤ ਹੈ, ਲੇਕਿਨ ਇਸ ਕਿਸਮ ਦੀ ਸ਼ਰਾਰਤ ਇੱਕ ਲੈਵਲ ਤੇ ਨਹੀਂ ਹੁੰਦੀ। ਇਹ ਉਹੀ ਏਜੰਸੀਆਂ ਦੀ ਖੇਡ ਹੁੰਦੀ ਹੈ ਵੀ ਇਹਨਾਂ ਨੇ ਹੌਲੀ 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 ਇਹਨਾਂ ਨੂੰ ਇਹ ਨਜ਼ਰ ਆਉਂਦਾ ਕਿ ਬਈ ਜੇ ਹੁਣ ਉਹ ਹਾਲਾਤ ਬਣ ਗਏ ਨੇ ਕਿ ਖਾਲਿਸਤਾਨ ਦੇਣਾ ਮਜਬੂਰੀ ਬਣ ਜਾਂਦੀ ਹੈ, ਤੇ ਫਿਰ ਉਹਨਾਂ ਨੇ ਤੁਹਾਨੂੰ 4 ਚੁਫੇਰਿਓਂ ਤਾਂ ਘੇਰਿਆ ਹੀ ਹੋਇਆ ਲੁੱਟ ਦੇ ਨਾਲ। ਹੁਣ ਇਹ ਜੋਗਿੰਦਰ ਨਗਰ ਦਾ ਬਹੁਤ ਵੱਡਾ ਜਿਹੜਾ ਇਹ ਹਾਈਡਰੋ ਪਾਵਰ ਪ੍ਰੋਜੈਕਟ ਹੈ ਇਸ਼ਨਾਨ ਦਾ, ਇਸ ਦੇ ਉੱਤੇ ਵੀ ਹੁਣ ਸੁਪਰੀਮ ਕੋਰਟ ਫੈਸਲਾ ਕਰੇਗਾ। ਹਾਲਾਂਕਿ ਜੇ ਉਹ ਇਹ ਕਹੇ ਵੀ ਪੰਜਾਬ ਕੋਲ ਰਿਹਾ, ਉਹਨੇ ਕਹਿਣਾ ਜੀ ਠੀਕ ਹੈ 99 ਸਾਲਾ ਲੀਜ਼ ਸੀ, ਪਰ ਕਿਉਂਕਿ ਟੈਰੀਟਰੀ ਅੱਜ ਹਿਮਾਚਲ ਦੀ ਹੈ ਤੇ ਇੰਨੇ % ਇਹਨਾਂ ਨੂੰ ਜਿਹੜਾ ਇਹਦਾ ਸ਼ੇਅਰ ਇਹਨਾਂ ਦਾ ਬਿਜਲੀ ਦਾ ਵਧਾ ਦਿਓ, ਜਾਂ ਪੰਜਾਬ ਜਿਹੜਾ ਉਹਨਾਂ ਦੀ ਕਾਸਟ ਇੰਨੀ ਅਦਾ ਕਰੇ, ਐਵੇਂ ਇਹਨਾਂ ਨੇ ਛੱਡਣਾ ਨਹੀਂ ਹੈ। ਔਰ ਇਹ ਜਿਹੜੀ ਵਿਪਰ ਦੀ ਲਾਈਨ ਹੈ, ਔਰ ਕੁਦਰਤੀ ਸਾਡੇ ਭਾਊ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਬਹੁਤ ਖੂਬਸੂਰਤ ਨਜ਼ਮਾਂ ਰਚਦੇ ਨੇ ਉਹ, ਔਰ ਅਸੀਂ ਸਾਂਝੀਆਂ ਕਰਦੇ ਹਾਂ, ਉਹਨਾਂ ਨੇ ਇਸ ਸਪੀਡ ਨੂੰ ਕਿ 47 ਤੋਂ ਪਹਿਲਾਂ ਸਾਡੀ ਕਿਵੇਂ ਪੰਜਾਬੀਆਂ ਦੀ ਸਾਂਝੀ ਤਕਦੀਰ ਸੀ, ਕਿਵੇਂ ਅਸੀਂ ਇੱਕ ਸਾਂਝ ਦੇ ਮੁਦਈ ਨਹੀਂ, ਇੱਕ ਸਾਂਝ ਦੇ ਪ੍ਰਤੀਕ ਦੇ ਤੌਰ ਤੇ ਦੁਨੀਆ 'ਚ ਜਾਣੇ ਜਾਂਦੇ ਸੀ, ਪਰ ਕਿਵੇਂ 3 ਵਿਪਰਾਂ ਨੇ, ਵਿਪਰ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਬ੍ਰਾਹਮਣ।
ਹੁਣ ਜਦੋਂ ਅਸੀਂ ਗਾਂਧੀ, ਨਹਿਰੂ, ਪਟੇਲ ਇਹਨਾਂ ਤਿੰਨਾਂ ਵਿਪਰਾਂ ਦੀ ਖੇਡ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਬੜੇ ਖੂਬਸੂਰਤ ਲਫ਼ਜ਼ਾਂ 'ਚ ਇਹ ਸਾਰੀ ਕੀ ਖੇਡ ਇਹਨਾਂ ਨੇ ਖੇਡੀ, ਉਹਨਾਂ ਨੇ ਨਜ਼ਮ ਦਾ ਨਾਂ ਹੀ ਰੱਖਿਆ ਤਿੰਨ ਵਿਪਰ। ਜਦੋਂ ਸਨ 47 ਦਾ ਸਾਲ ਚੜ੍ਹਿਆ, ਸ਼ੁਰੂ ਹੋਈ ਤਬਾਹੀ ਪੰਜਾਬੀਆਂ ਦੀ, ਨਾਲ ਹੰਝੂਆਂ ਦੇ ਸਦਾ ਲਿਖੀ ਜਾਊ ਦਰਦ ਭਰੀ ਦਾਸਤਾਨ ਪੰਜਾਬੀਆਂ ਦੀ। ਜਦੋਂ ਸਨ 47 ਦਾ ਸਾਲ ਚੜ੍ਹਿਆ, ਸ਼ੁਰੂ ਹੋਈ ਤਬਾਹੀ ਪੰਜਾਬੀਆਂ ਦੀ, ਨਾਲ ਹੰਝੂਆਂ ਦੇ ਸਦਾ ਲਿਖੀ ਜਾਊ ਦਰਦ ਭਰੀ ਦਾਸਤਾਨ ਪੰਜਾਬੀਆਂ ਦੀ। ਤਿੰਨ ਵਿਪਰਾਂ ਰਲ ਕੇ ਚਾਲ ਚੱਲੀ, ਜਿਨ੍ਹਾਂ ਚਿਖਾ ਬਣਾਈ ਪੰਜਾਬੀਆਂ ਦੀ, ਆਪੇ ਅੱਗ ਲਾ ਕੇ ਆਪੇ ਤੇਲ ਪਾਇਆ, ਫਿਰ ਹੋਈ ਤਬਾਹੀ ਪੰਜਾਬੀਆਂ ਦੀ। ਐਸੀ ਵਿਪਰਾਂ ਗੰਦੀ ਚਾਲ ਚੱਲੀ, ਰੂੜੀ ਰਾਵੀ ਵਿੱਚ ਹੀਰ ਪੰਜਾਬੀਆਂ ਦੀ। ਐਸੀ ਵਿਪਰਾਂ ਗੰਦੀ ਚਾਲ ਚੱਲੀ, ਰੂੜੀ ਰਾਵੀ ਵਿੱਚ ਹੀਰ ਪੰਜਾਬੀਆਂ ਦੀ। ਲੀਕ ਖਿੱਚ ਕੇ ਅੱਧ ਪੰਜਾਬ ਵਿੱਚੋਂ ਹਿੱਕ ਵੱਢ ਦਿੱਤੀ ਅੱਧੀ ਪੰਜਾਬੀਆਂ ਦੀ। ਘੁੱਗ ਵਸਦਾ ਦੇਸ਼ ਪੰਜਾਬ ਸਾਡਾ, ਚੜੀ ਡੋਰ ਕੱਟ ਦਿੱਤੀ ਪੰਜਾਬੀਆਂ ਦੀ। ਸਾਡੀ ਵੱਜਦੀ ਸਾਂਝੀ ਰਬਾਬ ਜਿੱਥੇ, ਤੋੜੀ ਅੱਧ ਚੋਂ ਤਾਰ ਪੰਜਾਬੀਆਂ ਦੀ। ਵਾਹ ਵਾਹ ਜੀ ਵਾਹ। ਘੁੱਗ ਵਸਦਾ ਦੇਸ਼ ਪੰਜਾਬ ਸਾਡਾ, ਜਿਹੜੀ ਉਹਨਾਂ ਨੇ ਹਿੱਕ ਵੱਢਤੀ ਅੱਧੀ ਪੰਜਾਬੀਆਂ ਦੀ। ਘੁੱਗ ਵਸਦਾ ਦੇਸ਼ ਪੰਜਾਬ ਸਾਡਾ, ਚੜੀ ਡੋਰ ਕੱਟ ਦਿੱਤੀ ਪੰਜਾਬੀਆਂ ਦੀ। ਸਾਡੀ ਵੱਜਦੀ ਸਾਂਝੀ ਰਬਾਬ ਜਿੱਥੇ, ਤੋੜੀ ਅੱਧ ਚੋਂ ਤਾਰ ਪੰਜਾਬੀਆਂ ਦੀ। ਲਹਿੰਦੀ ਲਹਿੰਦੀ ਗੁਲਾਮੀ ਗਲੋਂ ਸਾਡੇ, ਪੈ ਗਈ ਫੇਰ ਜੰਜੀਰ ਪੰਜਾਬੀਆਂ ਦੀ। ਮੁੱਕਰ ਗਏ ਫਿਰ ਝੂਠੀਆਂ ਖਾ ਕਸਮਾਂ, ਤਾਣ ਟੁੱਟ ਗਈ ਫਿਰ ਪੰਜਾਬੀਆਂ ਦੀ। ਤਿੰਨ ਵਿਪਰਾਂ ਦੇਗ ਵਿੱਚ ਲੂਣ ਪਾਇਆ, ਤਿੰਨ ਵਿਪਰਾਂ ਦੇਗ ਵਿੱਚ ਲੂਣ ਪਾਇਆ। ਰਿੱਝੀ ਖੀਰ ਸੀ ਪਈ ਪੰਜਾਬੀਆਂ ਦੀ। ਗੁਰੂ ਗ੍ਰੰਥ ਨੂੰ ਸਾਥੋਂ ਭੁਲਾਉਣ ਦੇ ਲਈ, ਬੋਲੀ ਖੋਹਣੀ ਸ਼ੁਰੂ ਕੀਤੀ ਪੰਜਾਬੀਆਂ ਦੀ। ਸਾਡੀ ਪਈ ਖਾਲੀ ਮਿਆਨ ਕਿੱਲੀ, ਅਜੇ ਜੰਗ 'ਚ ਸ਼ਮਸ਼ੇਰ ਪੰਜਾਬੀਆਂ ਦੀ। ਖੋਆ ਸਮਝ ਐਵੇਂ ਤੂੰ ਖਾ ਬੈਠਾ, ਇਹ ਸੀ ਪੱਕੀ ਕਪਾਹ ਪੰਜਾਬੀਆਂ ਦੀ। ਕਪਾਹ ਵੀ ਉਸ ਖੋਏ ਰੰਗੀ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਧਿਆਨ ਰੱਖੀ ਹੁਣ ਕਿ ਭਾਈ ਸਾਡੀ ਪਈ ਖਾਲੀ ਮਿਆਨ ਕਿੱਲੀ, ਕਿੱਲੀ ਦੇ ਉੱਤੇ ਖਾਲੀ ਮਿਆਨ ਟੰਗੀ ਹੋਈ ਹੈ। ਅਜੇ ਜੰਗ 'ਚ ਸ਼ਮਸ਼ੀਰ ਪੰਜਾਬੀਆਂ ਦੀ, ਤਲਵਾਰ ਸ਼ਮਸ਼ੀਰ ਸਾਡੇ ਹੱਥ 'ਚ ਹੈ। ਅਜੇ ਜੰਗ ਸਾਡੀ ਪਈ ਖਾਲੀ ਮਿਆਨ ਕਿੱਲੀ, ਅਜੇ ਜੰਗ 'ਚ ਸ਼ਮਸ਼ੀਰ ਪੰਜਾਬੀਆਂ ਦੀ। ਖੋਆ ਸਮਝ ਐਵੇਂ ਤੂੰ ਖਾ ਬੈਠਾ, ਇਹ ਸੀ ਪੱਕੀ ਕਪਾਹ ਪੰਜਾਬੀਆਂ ਦੀ। ਕਦੇ ਝੁਕਦੇ ਨਹੀਂ ਨਾ ਗੁਲਾਮ ਰਹਿੰਦੇ, ਚਲੀ ਆਈ ਹੈ ਰੀਤ ਪੰਜਾਬੀਆਂ ਦੀ। ਫੇਰ ਦਿਨ ਹੁਣ ਬਦਲਣੇ ਸ਼ੁਰੂ ਹੋਏ, ਉੱਚੀ ਉੱਠੀ ਭਾਊ ਆਵਾਜ਼ ਪੰਜਾਬੀਆਂ ਦੀ। ਅਖੀਰਲਾ ਹੀ ਹੈ ਕਦੇ, ਜਿਹੜਾ ਉਹਨਾਂ ਨੇ ਸੀ ਕਿ ਭਾਈ ਕਦੇ ਝੁਕਦੇ ਨਹੀਂ ਨਾ ਗੁਲਾਮ ਰਹਿੰਦੇ, ਚਲੀ ਆਈ ਹੈ ਰੀਤ ਪੰਜਾਬੀਆਂ ਦੀ। ਫੇਰ ਦਿਨ ਹੁਣ ਬਦਲਣੇ ਸ਼ੁਰੂ ਹੋਏ, ਉੱਚੀ ਉੱਠੀ ਭਾਊ ਆਵਾਜ਼ ਪੰਜਾਬੀਆਂ ਦੀ। ਸੋ ਬਹੁਤ ਖੂਬਸੂਰਤ ਨਜ਼ਮ ਹੈ ਜੀ। ਬਹੁਤ ਬਹੁਤ ਸ਼ੁਕਰੀਆ ਨੰਦਾ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ
ਥਰਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਸੰਘਰਸ਼ ਦੇ ਵਾਲੇ ਨਾਲ ਕਿ ਇਉਂ ਜਾਪਦਾ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਭਾਰਤ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਮੋਰਚਾ ਤਾਂ ਲਾ ਲਿਆ ਪਰ ਉਹਨਾਂ ਕੋਲ ਇਸ ਦੀ ਕੋਈ ਵਿਉਂਤਬੰਦੀ ਜਾਂ ਕਲੈਰਿਟੀ ਨਹੀਂ ਹੈ। ਇਉਂ ਕਿਹਾ ਜਾ ਸਕਦਾ ਹੈ ਕਿ ਉਹ ਦਿਸ਼ਾਹੀਨ ਨੇ। ਸੋ ਕੋਈ ਵੀ ਅਗਲਾ ਕਦਮ ਚੱਕਣ ਤੋਂ ਪਹਿਲਾਂ ਠੀਕ ਪਲੈਨਿੰਗ ਦੀ ਲੋੜ ਹੈ। ਇਵੇਂ ਖਾਮਖਾ ਸਿੱਖ ਨੌਜਵਾਨਾਂ ਨੂੰ ਹਿੰਦੂ ਤੋਂ ਵੀ ਕੁੱਤਿਆਂ ਦੇ ਮੋਰੇ ਸੁੱਟਣਾ ਕੋਈ ਸਿਆਣਪ ਵਾਲਾ ਕੰਮ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਮੋਰਚਾ ਕੋਈ ਭਖ ਰਿਹਾ ਹੋਏ ਜਾਂ ਜਜ਼ਬਾਤੀ ਤੌਰ ਦੇ ਉੱਤੇ ਇੱਕ ਉਮਾ ਹੋਏ ਤੇ ਕੋਈ ਵੀ ਇਸ ਕਿਸਮ ਦੀ ਗੱਲ ਸ਼ਾਇਦ ਸਭ ਨੂੰ ਚੰਗੀ ਨਾ ਲੱਗੇ, ਲੇਕਿਨ ਕਿਉਂਕਿ ਅਸੀਂ ਇਹਨਾਂ 4 ਦਹਾਈਆਂ 'ਚ ਬਹੁਤ ਕੁਝ ਉਭਾਰ ਔਰ ਉਸ ਦੀ ਫਿਰ ਗਿਰਾਵਟ, ਆਰੂਜ਼ ਔਰ ਜਵਾਲ ਦੇਖੇ ਨੇ, ਆਪਣੀ ਮੂਵਮੈਂਟਸ ਦੇ ਵੀ ਦੇਖੇ ਨੇ, ਦੂਸਰਿਆਂ ਨੂੰ ਵੀ ਆਬਜ਼ਰਵ ਕੀਤਾ ਹੈ। ਬਿਲਕੁਲ, ਇਸ ਲਈ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡਾ ਫਰਜ਼ ਵੀ ਹੈ ਕਿ ਸੱਚ ਸੁਣਾਏ ਸੀ ਸੱਚ ਕੀ ਬੇਲਾ, ਤਾਂ ਕਿ ਜਦੋਂ ਬਹੁਤ ਜਜ਼ਬਾਤੀ ਤੌਰ ਦੇ ਉੱਤੇ ਅਸੀਂ ਇੱਕ ਹੋਪ ਦੇ এনवायरमेंट 'ਚ ਜਿਉਂਦੇ ਹਾਂ ਤੇ ਫਿਰ ਉਨੀ ਤੇਜ਼ੀ ਨਾਲ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਪ ਜਿਹੜੀ ਹੈ ਤੇ ਉਹ ਫਰਸਟ੍ਰੇਸ਼ਨ ਹੁੰਦੀ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਸੀਂ ਨਾ ਤਾਂ ਜਿਹੜੀ ਕਿਸਾਨ ਲੀਡਰਸ਼ਿਪ ਵੱਲੋਂ ਸ਼ੁਰੂਆਤੀ ਦੌਰ ਦੇ ਵਿੱਚ ਫਰਵਰੀ ਦੇ ਮਹੀਨੇ 'ਚ ਇਸ ਮੂਵਮੈਂਟ ਦੀ ਕਾਲ ਦਿੱਲੀ ਚਲੋ ਦੇ ਮਾਰਚ ਦੀ ਗੱਲ ਕੀਤੀ ਗਈ, ਉਹਨਾਂ ਦੀ ਇੰਟੈਗ੍ਰਿਟੀ ਜਾਂ ਉਹਨਾਂ ਦੀ ਲਾਇਲਟੀ ਦੇ ਉੱਤੇ ਸਾਨੂੰ ਕੋਈ ਸ਼ੱਕ ਨਹੀਂ ਹੈ। ਉਹਨਾਂ ਦੀ ਯੋਗਤਾ ਦੇ ਉੱਤੇ ਜ਼ਰੂਰ ਹੈ ਜਾਂ ਉਹਨਾਂ ਦੇ ਕਲੂਲੈਸ ਡਾਇਰੈਕਸ਼ਨਲੈਸ ਹੋਣ ਤੇ ਜ਼ਰੂਰ ਹੈ। ਸ਼ਾਇਦ ਉਹਨਾਂ ਨੂੰ ਵੀ ਹੋਪ ਨਾ ਹੋਏ ਕਿ ਜਿੰਨਾ ਭਰਵਾਂ ਰਿਸਪੌਂਸ ਮੁੱਢਲੇ ਦਿਨਾਂ ਦੇ ਵਿੱਚ ਹੀ ਮਿਲਿਆ, ਕਿਉਂਕਿ ਜਦੋਂ ਅਸੀਂ ਪਿਛਲੇ ਕਿਸਾਨ ਮੋਰਚਾ 13 ਮਹੀਨੇ ਚੱਲੇ ਦੀ ਗੱਲ ਕਰਦੇ ਤੇ ਉਹ ਆਲਮੋਸਟ 32-42 ਤੱਕ ਪਹੁੰਚੇ ਜਥੇਬੰਦੀਆਂ, ਔਰ ਹੁਣ ਭਾਵੇਂ ਉਹਨਾਂ ਨੇ ਨਾ ਤਾਂ 5-6 ਦੇ ਗਿਣਾਏ ਨੇ ਪਰ ਮੁੱਖ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਸਰਵਣ ਸਿੰਘ ਪੰਧੇਰ ਔਰ ਜਗਜੀਤ ਸਿੰਘ ਡੱਲਾ ਉਹਨਾਂ ਦੀਆਂ ਹੀ ਜਥੇਬੰਦੀਆਂ ਨੇ ਜਿਹੜਾ ਉਹ ਫਰੰਟ ਰੋਲ ਅਦਾ ਕੀਤਾ। ਹਾਲਾਂ ਦੋਵੇਂ ਅੰਮ੍ਰਿਤਧਾਰੀ ਨੇ ਔਰ ਇਹ ਕੋਈ ਨਹੀਂ ਹੈ ਜਿਹੜਾ ਦੂਸਰਿਆਂ ਦੇ ਉੱਤੇ ਸਾਡਾ ਗਿਲਾ ਸੀ, ਪਰ ਹੁੰਦਾ ਕਈ ਵਾਰੀ ਇਹ ਹੈ ਕਿ ਵੀ ਜਿਵੇਂ ਸਾਡੇ ਇੱਕ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਵੀ ਜਦੋਂ ਪੰਗਾ ਵੱਡਾ ਲੈਣਾ ਹੋਏ ਤੇ ਉਦੋਂ ਦੂਸਰੇ ਪਾਸੇ ਵੀ ਪੀਂਗ ਪਾ ਲੈਣੀ ਚਾਹੀਦੀ, ਤਾਂ ਕਿ ਤੁਹਾਨੂੰ ਇਹ ਹੋਏ ਕਿ ਵੀ ਜੇ ਆਪਣੇ ਨਾਲ ਨਾ ਖਲੋਣ ਤੇ ਜਿੱਥੇ ਦੂਜੇ ਪਾਸੇ ਤੁਸੀਂ ਪੀਂਗ ਪਾਈ ਹੈ ਉੱਥੋਂ ਤੁਹਾਡੀ ਹਮਾਇਤ ਆਏ। ਇਹ ਸਿਆਣਪ ਦੀ ਗੱਲ ਸੀ। ਉਹਨਾਂ ਨੇ ਰਾਦਰੇ ਜਦੋਂ ਕਮੈਂਟ ਵੀ ਕੀਤਾ ਤੇ ਜੂਨ 84 ਦੇ ਉਹ ਸਾਰੇ ਤੋਂ ਬਾਅਦ ਹੀ ਕੀਤਾ ਕਿ ਭਾਈ ਅਸੀਂ ਜਿਹੜਾ ਕਿੱਥੇ ਆ ਕੇ ਖਲੋਤੇ ਆ ਜਾਂ ਸਾਡੀ ਮਦਦ ਤੇ ਕੋਈ ਨਹੀਂ ਬੋੜਿਆ, ਇਹ ਸਾਨੂੰ ਪਹਿਲਾਂ ਕੁਛ ਨਾ ਕੁਛ ਕਰਨਾ ਚਾਹੀਦਾ ਸੀ ਕਿ ਭਾਈ ਸਾਡੀ ਮਦਦ ਕਿਸੇ ਪਾਸੇ ਹੁੰਦੀ। ਪਰ ਚਲੋ ਉਹ ਤਾਂ ਕਿਉਂਕਿ ਇੱਕ ਜਜ਼ਬਾਤੀ ਔਰ ਸਾਡੇ ਦੇ ਉੱਤੇ ਟੋਟਲ ਵਾਰ ਥੋਪੀ ਗਈ ਔਰ ਉਸ ਚੋਂ ਜਿਵੇਂ ਵੀ ਸਾਡੇ ਨੌਜਵਾਨਾਂ ਨੇ ਜੋ ਰਾਹ ਲੱਭਿਆ ਉਹੀ ਅਲਟੀਮੇਟਲੀ ਉਸ ਚੋਂ ਹੀ ਅਸੀਂ ਅੱਜ 4 ਦਹਾਈਆਂ ਬਾਅਦ ਗੱਲ ਕਰ ਰਹੇ। ਪਰ ਹੁਣ ਜਦੋਂ ਕਿ ਅਸੀਂ ਇਹ ਸਾਰੇ ਪਾਰਟ ਨੂੰ ਦੇਖ ਵੀ ਲਿਆ ਸੀ ਔਰ ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਡੀਟੇਲ 'ਚ ਗੱਲ ਕੀਤੀ ਕਿ 2018 ਦੇ ਵਿੱਚ ਮਨੋਹਰ ਲਾਲ ਖੱਟੜ ਦੀ ਇਜ਼ਰਾਈਲ ਫੇਰੀ ਤੋਂ ਬਾਅਦ ਜਦੋਂ ਉਹ ਵਾਪਸ ਆਉਂਦਾ ਹੈ ਔਰ ਕਿਵੇਂ ਸਾਰਾ ਇਨਫਰਾਸਟ੍ਰਕਚਰ ਮੋਸਾਦ ਦੇ ਪੈਟਰਨ ਦਾ ਔਰ ਜਿਹੜਾ ਡਰੋਨ ਦਾ ਇਸਤੇਮਾਲ ਦ੍ਰਿਸ਼ਟੀ ਨਾ ਦੇ ਉਹ ਵੀ ਹਰਿਆਣੇ 'ਚ ਪ੍ਰੋਡਿਊਸ ਹੋ ਰਹੇ ਨੇ। 70% ਇਜ਼ਰਾਈਲੀਆਂ ਦੀ ਇਨਵੈਸਟਮੈਂਟ ਵੀ ਉੱਥੇ ਹੀ ਹੈ ਔਰ ਕਿਵੇਂ ਡਰੋਨ ਕੱਲੇ ਸਿਰਫ ਟੀਅਰ ਗੈਸ ਜਾਂ ਦੂਜੇ ਲਈ ਨਹੀਂ, ਕਿਵੇਂ ਉਹਨਾਂ ਨੇ ਉਹ ਐਜ਼ ਏ ਕੈਮਰੇ ਜਿਹੜੇ ਨੇ ਔਰ ਉਹਨੂੰ ਹੁਣ ਸ਼ਨਾਖਤ ਔਰ ਪਾਸਪੋਰਟ ਵੀਜ਼ਾ ਕੈਂਸਲ ਕਰਨ ਤੱਕ। ਸੋ ਹਕੂਮਤ ਨੇ ਤਾਂ ਅਗਲੇ ਸਟੈਪ ਵੀ ਐਲਾਨ ਦਿੱਤੇ ਨੇ ਕਿ ਵੀ ਉਹਨਾਂ ਨੇ ਕਿਸ ਹੱਦ ਤੱਕ ਜਾਣਾ। ਔਰ ਜਦੋਂ ਅਸੀਂ ਮਨੋਹਰ ਲਾਲ ਖੱਟੜ ਜਾਂ ਦੂਜਾ ਕਹਿੰਦਾ ਇਹਦਾ ਮਤਲਬ ਭਾਰਤੀ ਏਜੰਸੀਆਂ ਹੀ ਨੇ। ਖੱਟੜ ਕਿਉਂਕਿ ਬੀਜੇਪੀ ਦੀ ਹਕੂਮਤ ਹੈ, ਮੋਦੀ ਔਰ ਉਹ ਇੱਕੋ ਹੀ ਜਿਹੜੀ ਆ ਨਸਲ ਹੈ, ਇਸ ਲਈ ਉਹਦਾ ਹੁੰਦਾ ਇਹ ਮਤਲਬ ਅਸੀਂ ਇਹਨੂੰ ਏਜੰਸੀਆਂ ਦੀ ਖੇਡ ਹੀ ਦੇਖੀਏ। ਹੁਣ ਅਸੀਂ ਦੇਖਦੇ ਹਾਂ ਵੀ ਜਿਹੜਾ ਪਹਿਲਾ ਬਾਊਟ ਹੋਇਆ ਕਿਸਾਨਾਂ ਦਾ ਜਿਹਦੇ 'ਚ ਕਿਵੇਂ ਉਹਨਾਂ ਨੇ ਬੇਰਹਿਮੀ ਦੇ ਨਾਲ ਸ਼ੁਭਕਰਨ ਸਿੰਘ ਨੂੰ ਮਾਰਿਆ, ਕਿਵੇਂ ਕਈਆਂ ਦੀਆਂ ਨਜ਼ਰਾਂ ਚਲੀਆਂ ਗਈਆਂ, ਰੋਸ਼ਨੀ ਗਈ ਔਰ ਇੱਕ ਅੰਦਾਜ਼ੇ ਮੁਤਾਬਕ 300 ਦੇ ਕਰੀਬ ਕਿਸਾਨ ਨੌਜਵਾਨ ਜ਼ਖਮੀ ਹੋਏ। ਪੈਲੇਟਸ, ਬੁਲੇਟਸ, ਲਾਈਵ ਐਮਨੀਸ਼ਨ ਦੀ ਜਦੋਂ ਅਸੀਂ ਗੱਲ ਕਰਦੇ
ਤੇ ਹੁਣ ਜਿਹੜੀ ਉਹਨਾਂ ਦੀ ਰਿਪੋਰਟ ਹੈ ਪੋਸਟਮਾਰਟਮ ਰਿਪੋਰਟ ਸ਼ੁਭਕਰਨ ਦੀ, ਉਹਦੇ ਚ ਉਹਨਾਂ ਨੇ ਕਿਹਾ ਹੀ ਡਾਈਡ ਆਫ ਫਾਇਰ ਆਰਮ ਇੰਜਰੀ, ਸਰਟਨਲੀ ਮੈਟਲ ਪੈਲੇਟਸ ਵਰ ਫਾਊਂਡ ਇਨ ਹਿਜ਼ ਹੈਡ। ਨਾਓ ਹਾਊ ਵਿਲ ਦਾ ਪੰਜਾਬ ਗਵਰਨਮੈਂਟ ਐਂਡ ਹਰਿਆਣਾ ਗਵਰਨਮੈਂਟ ਡਿਫੈਂਡ ਦਿਸ ਟ੍ਰੈਵਿਸਟੀ ਆਫ ਜਸਟਿਸ। ਇਹ ਡਾਕਟਰ ਯਾਦਵਿੰਦਰ ਨੇ ਟਵੀਟ ਕੀਤਾ ਤੇ ਖਬਰ ਹੈ protesting farmer Shubkaran Singh, who was killed in clashes with Haryana police at Kanori last week, died of a firearm injury to the head. According to 21-year-old man's postmortem report, which also detected foreign bodies in his head. A CT scan conducted before the autopsy detected several metal pellets in his head. Wounds caused by metal pellets were found on the upper bodies of several protesters. ਹੁਣ ਇਹਦੇ ਨਾਲ ਰਿਲੇਟਡ ਕਿੰਨੀਆਂ ਖਬਰਾਂ ਨੇ। ਫੇਟਲ ਬਲੋ ਔਨ ਹੈਡ ਲੈਡ ਟੂ ਫਾਰਮਰ ਸ਼ੁਭਕਰਨ ਸਿੰਘ's autopsy, ਮੈਡੀਕਲ ਰਿਪੋਰਟ ਵੀ ਇਹਦੇ ਤੇ ਹੀ ਬੇਸਡ ਹੈ। ਹੁਣ ਜਿਹੜਾ ਫੋਲੋਇੰਗ ਕ੍ਰਿਮੇਸ਼ਨ ਆਫ ਸ਼ੁਭਕਰਨ ਸਿੰਘ, ਫਾਰਮਰ ਯੂਨੀਅਨਸ ਟੂ ਡਿਸਾਈਡ ਫਿਊਚਰ ਕੋਰਸ ਆਫ ਐਕਸ਼ਨ ਦਿਸ ਈਵਨਿੰਗ, ਕਿ ਉਹ ਕਿਸਾਨ ਮਜ਼ਦੂਰ ਸਭਾ ਔਰ ਦੂਸਰੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਉਹ ਮੀਟਿੰਗ ਕਰਨਗੇ ਸ਼ੰਭੂ ਬਾਰਡਰ ਤੇ ਫਰਾਈਡੇ ਈਵਨਿੰਗ ਅੱਜ ਸ਼ਾਮ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਹੁਣ ਅਸੀਂ ਅਗਲਾ ਕੋਰਸ ਡਿਸਾਈਡ ਕਰਾਂਗੇ। ਨਾਲ ਦੀ ਨਾਲ ਪੰਦੇਰ ਸਾਹਿਬ ਨੇ ਕਿਹਾ ਜੀ ਗਵਰਨਮੈਂਟ ਫੋਕਸਡ ਔਨ ਪੋਲਸ ਨਾਟ ਪੇਇੰਗ ਅਟੈਂਸ਼ਨ ਟੂ ਫਾਰਮਰਸ ਡਿਮਾਂਡਸ, ਕਿ ਜੀ ਉਹ ਤਾਂ ਚੋਣਾਂ ਵੱਲ ਉਹਨਾਂ ਦਾ ਧਿਆਨ ਹੈ ਤੇ ਕਿਸਾਨਾਂ ਦੀਆਂ ਜਿਹੜੀਆਂ ਨੇ ਮੰਗਾਂ ਉਹਨਾਂ ਵੱਲ ਕੋਈ ਧਿਆਨ ਨਹੀਂ। ਦੇਖੋ ਇੱਕ ਤਾਂ ਟਾਈਮਿੰਗ ਜੇ ਇਸ ਲਿਹਾਜ਼ ਨਾਲ ਕਹਿਣਾ ਹੋਏ ਤੇ ਆਲਰੇਡੀ ਜਿਹੜਾ ਉਹ ਧਿਆਨ ਤਾਂ ਹੋਣਾ ਹੀ ਆ ਪੋਲਸ ਵੱਲ, ਲੇਕਿਨ ਹੁਣ 4 ਦਿਨ 5 ਦਿਨ ਦਾ ਗੈਪ, ਕਿ 8 ਦਿਨ ਹੋ ਗਏ 10 ਦਿਨ ਸ਼ੁਭਕਰਨ ਸਿੰਘ ਦੀ ਡੈਥ। ਮੈਨੂੰ ਨਹੀਂ ਲੱਗਦਾ ਕਿ ਬਈ ਕਿਸਾਨ ਲੀਡਰਸ਼ਿਪ ਦੇ ਕੋਲ ਕੋਈ ਸਟ੍ਰੈਟਜੀ ਹੈ ਜਾਂ ਕੋਈ ਉਹਨਾਂ ਦੇ ਕੋਲ ਰਾਹ ਹੈ ਵੀ ਉਹਨਾਂ ਨੇ ਕੀ ਕਰਨਾ। ਸੋ ਬਹੁਤ ਵਾਰ ਇਹ ਹੁੰਦਾ ਹੈ ਵੀ ਤੁਸੀਂ ਕਿਸੇ ਸਿਚੁਏਸ਼ਨ 'ਚ ਪੁਸ਼ ਕਰ ਦਿੱਤੇ ਜਾਂਦੇ ਹੋ। ਹਾਲਾਂ ਇੰਟਰਨੈਸ਼ਨਲ ਸਪੋਰਟ ਜਿਸ ਲੈਵਲ ਦੀ ਨਿਕਲ ਰਹੀ ਹੈ, ਕੱਲ ਜਿਹੜੀ ਵੱਡੀ ਕਾਲ ਹੈ ਉਹਦੇ ਥੱਲੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਡਾਇਸਪੋਰਾ ਦੇ ਵਿੱਚ ਕਾਰ ਰੈਲੀਜ਼ ਨੇ, ਉਹ ਇੰਡੀਅਨ ਕੌਂਸੂਲੇਟਸ, ਐਮਬੈਸੀਆਂ, ਹਾਈ ਕਮਿਸ਼ਨਸ ਦੇ ਬਾਹਰ ਜਾ ਕੇ ਉਹਨਾਂ ਨੇ ਪ੍ਰੋਟੈਸਟ ਕਰਨੇ ਨੇ ਔਰ ਜਿਹੜੀਆਂ ਨੇ ਰੋਸ ਰੈਲੀਆਂ ਕਰਨੀਆਂ। ਆਸਟ੍ਰੇਲੀਆ 'ਚ ਵੀ, ਪਰਥ 'ਚ ਵੀ ਹੈ ਔਰ ਬਾਕੀ ਥਾਵਾਂ ਤੇ ਵੀ ਹੈ, ਵਾਸ਼ਿੰਗਟਨ DC 'ਚ ਵੀ ਹੈ, ਸੈਨ ਫਰਾਂਸਿਸਕੋ 'ਚ ਵੀ ਹੈ, ਕੈਨੇਡਾ 'ਚ ਵੀ, ਬਹੁਤ ਸਾਰੀਆਂ ਥਾਵਾਂ ਤੇ। ਸੋ ਔਰ ਇਸੇ ਤਰ੍ਹਾਂ ਈਵਨ ਭਾਈ ਹਿੰਮਤ ਸਿੰਘ ਅੱਜ ਮੈਂਸ਼ਨ ਕਰ ਰਹੇ ਸੀ ਕਿ ਅਗਲੇ ਸੈਚਰਡੇ ਦਾ ਉਹਨਾਂ ਨੇ ਵੱਡੇ ਪੈਮਾਨੇ ਦੇ ਉੱਤੇ ਇੱਥੇ ਰੋਸ ਰੈਲੀ ਔਰ ਉਹਨਾਂ ਦੇ ਜਿਹੜਾ UN ਤੱਕ ਮਾਰਚ ਵੀ ਰੱਖਿਆ ਹੋਇਆ। ਸੋ ਜਿੱਥੇ ਤੱਕ ਤਾਂ ਡਾਇਸਪੋਰਾ ਕਮਿਊਨਿਟੀ ਹੈ ਉਹ ਤਾਂ ਪੂਰੀ ਤਰ੍ਹਾਂ ਗੇਅਰ ਅਪ ਨੇ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਵੇਲੇ ਉੱਥੇ ਜਿਹੜੀ ਸਾਡੇ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਜਾਂ ਤਾਂ ਜਿਹੜੇ ਵੀ ਇੱਥੇ ਕੰਮ ਕਰ ਰਹੇ ਨੇ ਕਮਿਊਨੀਕੇਟ ਕਰਨ, ਕੋਈ ਗਾਈਡਲਾਈਨ ਹੋਏ। ਨਹੀਂ ਤਾਂ ਹੁੰਦਾ ਇਹ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਤੁਸੀਂ ਇੰਨਾ, ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਉਹਨਾਂ ਨੇ ਇੱਕ ਬੰਦਾ ਮਾਰਤਾ, ਸੈਂਕੜਿਆਂ ਜ਼ਖਮੀ ਕਰਤੇ, ਕਿੰਨਿਆਂ ਦੀਆਂ ਨਜ਼ਰ ਕੀ ਕਰ ਲਿਆ ਉਹਨਾਂ ਦਾ ਕਿਸੇ ਨੇ। ਈਵਨ 10 ਦਿਨ ਲੱਗੇ ਕਿ ਜੀ FIR ਰਜਿਸਟਰ ਕਰੋ ਹਰਿਆਣੇ ਦੇ ਕਿਸੇ, ਉਹ ਵੀ ਅਨਨੋਨ ਦੇ ਖਿਲਾਫ, ਜਿਹਦਾ ਕੋਈ ਮਤਲਬ ਹੀ ਨਹੀਂ ਹੈ। ਹੁਣ ਜਿਹੜਾ ਜੇ ਸਿਪਾਹੀ ਨੇ ਉੱਥੋਂ ਕੋਈ ਕੀਤਾ ਕੰਮ ਤੇ ਉਹਨੇ ਆਪਣੇ ਆਪ ਮਰਜ਼ੀ ਨਾਲ ਕੀਤਾ, ਹਕੂਮਤ ਖੱਟੜ ਦੀ ਹੈ। ਦਿੱਲੀ 'ਚ ਹੋਮ ਮਿਨਿਸਟਰ ਅਮਿਤ, ਜਾਂ ਤਾਂ FIR ਇਹਨਾਂ ਦੇ ਖਿਲਾਫ ਹੋਏ, ਨਾ ਤੁਹਾਡੀ ਪੰਜਾਬ ਦੀ ਹਕੂਮਤ ਨੇ ਪੰਜਾਬ ਪੁਲਿਸ ਦਿੱਤੀ ਜੇ ਉਹਨਾਂ ਦੇ ਉਹ ਤੁਹਾਡੇ 2 ਕਿਲੋਮੀਟਰ ਅੰਦਰ ਆ ਕੇ ਤੁਹਾਡੇ ਉੱਤੇ ਹਮਲਾ ਕਰ ਰਹੇ ਨੇ, ਤੁਸੀਂ ਬੈਠੇ ਹੋਏ ਹੋ ਆਰਾਮ ਦੇ ਨਾਲ, ਤੁਸੀਂ ਡੈੱਡ ਬਾਡੀ ਚੁੱਕੀ ਹੈ, ਉਹਦਾ ਹੁਣ ਸੰਸਕਾਰ ਕਰਕੇ ਫਿਰ ਤੁਸੀਂ ਹੋਰ ਬੋਡੀਜ਼ ਬਣਾਉਣੀਆਂ ਨੇ ਡੈੱਡ, ਫਿਰ ਤਾਂ ਇਹੀ ਹੋਏਗਾ ਕਿ ਬਈ ਸਟ੍ਰੈਟਜੀ ਤਾਂ ਹੈ ਨਹੀਂ ਕੋਈ ਵੀ। ਹਾਂ, ਜਾਂ ਤਾਂ ਇਹ ਹੈ ਕਿ ਵੀ ਨਾਲ ਦੇ ਨਾਲ ਇਹ ਹੁੰਦਾ ਵੀ ਇਹਨਾਂ ਨੇ ਸਾਡੇ 2 ਜਾਂ ਦੂਜੇ ਕੀਤੇ ਨੇ। ਪ੍ਰਿਤਪਾਲ ਸਿੰਘ ਦਾ ਕੀ ਹਾਲ ਕੀਤਾ, ਹਰਿਆਣੇ ਵਿੱਚੋਂ ਲਿਜਾ ਕੇ ਲੱਤਾਂ ਬਾਹਾਂ ਤੋੜ ਕੇ, ਹੁਣ ਉਹ PGI ਚੰਡੀਗੜ੍ਹ 'ਚ ਦਾਖਲ ਹੈ ਤੇ ਡੱਲੇਵਾਲ ਦੀ ਸਟੇਟਮੈਂਟ ਹੈ ਕਿ ਜੀ ਸਾਨੂੰ ਪਤਾ ਲੱਗਾ ਹਰਿਆਣਾ ਪੁਲਿਸ ਨੂੰ ਵਾਪਸ ਉਤੋਂ ਫਿਰ ਚੁੱਕ ਕੇ ਹਰਿਆਣੇ ਲਿਜਾਣਾ ਚਾਹੁੰਦੇ। ਹੁਣ ਜਾਂ ਤਾਂ ਇਹਨਾਂ ਦੇ ਨਾਲ ਜੇ ਇਹਨਾਂ ਨੇ ਵਾਇਲੈਂਸ ਜਾਂ ਉਹ ਮਸਾਦ ਦੀ ਟ੍ਰੇਨਿੰਗ ਵਾਲਾ ਸਾਰਾ ਪਾਰਟ ਕਰਨਾ ਹੈ, ਫਿਰ ਤਾਂ ਟਿਟ ਫॉर ਟੈਟ ਹੋਏ ਜੀ, ਉਹਦੇ ਬਿਨਾਂ ਨਹੀਂ ਹੋਣਾ। ਤੇ ਅਦਰਵਾਈਜ਼ ਇਹ ਜਿਹੜਾ ਤੁਸੀਂ ਇਸ ਕਿਸਮ ਦਾ ਡਾਇਰੈਕਸ਼ਨਲੈਸ ਮੈਨੂੰ ਇਹ ਲੱਗ ਰਿਹਾ, ਮੈਂ ਅਜੇ ਆਈ ਐਮ ਹੋਲਡਿੰਗ ਮਾਈ ਕਾਰਡਸ, ਮੈਂ ਕੁਛ ਇਸ ਤੋਂ ਅੱਗੇ ਕਹਿਣਾ ਨਹੀਂ ਚਾਹੁੰਦਾ, ਪਰ ਮੈਨੂੰ ਇਹ ਲੱਗਦਾ ਵੀ ਪੰਗਾ ਵੱਡਾ ਹੈ ਔਰ ਉਸ ਦੇ ਲਈ ਜਿਹੜੀ ਲੀਡਰਸ਼ਿਪ ਹੈ ਉਹਦੇ ਕੋਲ ਉਹ ਕਲੂਲੈਸ ਹੈ, ਉਹ ਡਾਇਰੈਕਸ਼ਨਲੈਸ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਭਾਰਤ ਇੱਕ ਬਿਲੀਅਨ 400 ਮਿਲੀਅਨ ਵਸਿੰਦਿਆਂ ਦਾ ਮੁਲਕ ਨਾ ਹੋ ਕੇ ਅਬਾਨੀਆਂ, ਅਡਾਨੀਆਂ ਅਤੇ ਮੋਦੀਆਂ ਦੀ ਜਗੀਰ ਬਣ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਭਾਰਤ ਦੇ ਵਿੱਚ ਭਾਰਤ ਦੇ ਹਿੰਦੂਤਵੀ ਹਾਕਮਾਂ ਨੇ ਆਮ ਲੋਕਾਂ ਨੂੰ ਜਿਹੜੇ ਗੁਰਬਤ ਦੇ ਵਿੱਚ ਜੀ ਰਹੇ ਨੇ ਜਾਂ ਲੋਅਰ ਮਿਡਲ ਕਲਾਸ ਹੈ ਉਸ ਨੂੰ ਤਾਂ ਨਫ਼ਰਤ ਦੀ ਦੁਨੀਆ 'ਚ ਧੱਕਿਆ। ਕਿਤੇ ਲਵ ਜਿਹਾਦ ਦੇ ਨਾਂ ਥੱਲੇ ਆ ਜਿਹੜੀ ਖਬਰ ਅੱਜ ਮੋਸਟਲੀ ਉਹਨਾਂ ਦੇ ਯੂਟਿਊਬਰਸ ਡਿਸਕਸ ਕਰ ਰਹੇ ਨੇ ਕਿ ਰਾਜਸਥਾਨ ਦੇ ਕੋਟਾ ਇਲਾਕੇ ਦੇ ਵਿੱਚ ਇੱਕ ਸਕੂਲ ਜਿੱਥੇ 60% ਬੱਚੇ ਹਿੰਦੂਆਂ ਦੇ ਨੇ, 40% ਮੁਸਲਮਾਨਾਂ ਦੇ ਨੇ, ਉਹਦੇ ਨਾਲ ਰਿਲੇਟਡ ਇੱਕ ਝੂਠੀ ਖਬਰ ਕਿ ਜੀ ਇੱਥੇ ਤਾਂ ਧਰਮ ਪਰਿਵਰਤਨ ਕੀਤਾ ਗਿਆ, ਇੱਕ ਕੁੜੀ ਨੂੰ ਮੁਸਲਮਾਨ ਬਣਾ ਲਿਆ ਗਿਆ, ਉੱਥੇ ਨਮਾਜ਼ ਪੜ੍ਹੀ ਜਾਂਦੀ ਹੈ, ਉੱਥੇ ਫਿਰਕੂ ਮਾਹੌਲ ਮੁਸਲਮਾਨਾਂ ਦੀ ਚੜ੍ਹਤ ਹੈ। ਉਹਦੇ ਥੱਲੇ ਉਹਨਾਂ ਨੇ 3 ਮੁਸਲਮਾਨ ਟੀਚਰ, ਉਹਨਾਂ 'ਚੋਂ ਇੱਕ 30 ਸਾਲ ਦੇ ਐਕਸਪੀਰੀਅੰਸ ਵਾਲਾ, ਉਹ ਸਸਪੈਂਡ ਕਰਕੇ ਅੱਗੇ ਉਹਨੂੰ ਬੀਕਾਨੇਰ ਨੂੰ ਤੋੜ ਦਿੱਤੇ ਔਰ ਉੱਥੇ ਪੂਰਾ ਫਿਰਕੂ ਨਫ਼ਰਤ ਵਾਲਾ ਮਾਹੌਲ ਹੈ। ਹਾਲਾਂਕਿ ਔਰ ਉਹਨੂੰ ਫਿਰ ਜਿਹੜੇ ਇਹਨਾਂ ਦੇ ਗੋਦੀ ਮੀਡੀਆ ਦੇ ਐਂਕਰ ਨੇ ਵੱਡੇ ਪ੍ਰੋਮੀਨੈਂਟ, ਉਹਨਾਂ ਨੇ ਪੂਰਾ ਉਸ ਨੂੰ ਪ੍ਰਚਾਰਿਆ ਬੈਠੇ ਨੇ ਕਿ ਜੀ ਬੜਾ ਖੇਲ ਕੋਟਾ में हुआ, बड़ा खेल लव जिहाद और नफरत और इस्लामीकरण और ये सारा। ਹਾਲਾਂਕਿ ਜਿਹੜੀ ਉਹਨਾਂ ਦੇ ਮੀਡੀਆ ਦੇ ਉੱਤੇ ਅੱਖ ਰੱਖਣ ਵਾਲੀ ਸੰਸਥਾ ਉਹਨੇ ਇਹਨਾਂ ਸਾਰਿਆਂ ਨੂੰ 3-4 ਨੂੰ ਜੁਰਮਾਨਾ ਕੀਤਾ, 1-2 ਨੂੰ ਵਾਰਨਿੰਗ ਦਿੱਤੀ ਹੈ ਔਰ ਉਹਨਾਂ ਨੇ ਫਾइंड आउट ਕੀਤਾ ਵੀ ਇਹ ਬਿਲਕੁਲ ਝੂਠੀ ਖਬਰ ਹੈ। ਲੇਕਿਨ ਰਾਜਸਥਾਨ 'ਚ ਕਿਉਂਕਿ ਬੀਜੇਪੀ ਦੀ ਹਕੂਮਤ ਬਣ ਗਈ ਆ, ਉਹਨਾਂ ਦੇ ਐਜੂਕੇਸ਼ਨ ਮਿਨਿਸਟਰ ਨੇ ਫੌਰਨ ਕਿ ਜੀ ਅਸੀਂ ਇਨਕੁਆਇਰੀ ਮਾਰਕ ਕਰਤੀ, 3 ਨੂੰ ਸਸਪੈਂਡ ਕਰਤਾ ਕਿਉਂਕਿ 2024 ਦੀਆਂ ਇਲੈਕਸ਼ਨਾਂ ਦੀਆਂ ਤਿਆਰੀਆਂ ਨੇ ਔਰ ਉਸ ਨਫ਼ਰਤ ਨੂੰ ਜਿਹੜਾ ਪੂਰੀ ਤਰ੍ਹਾਂ ਉਹਨਾਂ ਨੂੰ ਤਾਂ ਇਸ ਕੰਮੇ ਲਾਇਆ ਹੋਇਆ। ਕਿਸਾਨਾਂ ਦੇ ਮੁੱਦੇ ਤੇ ਅਸੀਂ ਦੇਖਦੇ ਹਾਂ ਕਿ ਭਾਈ ਜੋ ਕੁਛ ਹਰਿਆਣਾ ਸਰਕਾਰ ਨੇ ਸਿੱਖ ਕਿਸਾਨੀ ਦੇ ਨਾਲ ਪੰਜਾਬ 'ਚ ਕੀਤਾ ਹੈ ਔਰ ਬਾਕੀ ਥਾਵਾਂ ਦੇ ਉੱਤੇ ਉਹ ਤਾਂ ਖਬਰ ਹੀ ਗਾਇਬ ਹੈ। ਜੇ ਹੁਣ ਆਇਆ ਜੀ ਫਲਾਣੀ ਸਟੇਟ ਦੇ ਕਰਨਾਟਕਾ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਟਰੈਕਟਰ ਮਾਰਚ ਕੀਤਾ ਜਾਂ ਉਹ ਖਬਰ ਵੀ ਨਹੀਂ ਹੁੰਦੀ ਕਿਤੇ, ਉਹ ਸੋਸ਼ਲ ਮੀਡੀਆ ਤੇ ਕਿਤੇ ਹੁੰਦੀ ਹੈ। ਤੇ ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖਦੇ ਹਾਂ ਕਿ ਸੈਂਕੜਿਆਂ ਦੀ ਗਿਣਤੀ 'ਚ ਜਿਹੜੇ ਅਕਾਊਂਟ ਨੇ ਉਹ ਫੇਸਬੁੱਕ ਤੇ ਹੋਣ ਜਾਂ ਟਵਿੱਟਰ ਹੋਣ ਉਹ ਬੰਦ ਕੀਤੇ ਜਾ, ਕਿੰਨਿਆਂ ਦੇ ਨਾਂ ਹੀ ਰੋਜ਼ ਹੁੰਦੇ ਨੇ ਕਿ ਜੀ ਉਹਨਾਂ ਦੇ ਅਕਾਊਂਟ ਬੰਦ ਕਰ ਦਿੱਤੇ। ਇਸ ਕੰਮ ਤੇ ਹੈ ਆਮ ਲੋਕਾਂ ਨੂੰ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਕਿਵੇਂ 80 ਕਰੋੜ ਭਾਰਤ ਦੇ ਲੋਕਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਭੋਜਨ ਯੋਜਨਾ ਕੀ ਉਹਦਾ ਨਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ, ਉਹਦੇ ਥੱਲੇ ਉਹ 5-5 ਕਿਲੋ ਦੇ 10-10 ਕਿਲੋ ਦੇ ਥੈਲੇ ਜਿਹੜੇ ਨੇ ਉਹ ਅਨਾਜ ਦੇ ਭਰ ਕੇ ਉਹਦੇ ਤੇ ਵੀ ਮੋਦੀ ਦੀ ਫੋਟੋ ਲਾਈ ਹੋਈ ਹੈ ਤਾਂ ਕਿ ਕਿਤੇ ਗਵਾਚ ਨਾ ਜਾਏ ਦੱਸਣ ਲਈ ਕਿ ਜੀ ਮੋਦੀ ਨੇ ਇਹ ਕੀਤਾ। ਲੇਕਿਨ ਜਿਹੜਾ ਵੱਡਾ ਸਾਰਾ ਜਿਹਨੂੰ ਅਸੀਂ ਤਰਦਾ ਮਾਲ ਕਹਿੰਦੇ ਆ ਉਹ ਲੁੱਟ ਕੇ ਅੰਬਾਨੀ ਅਡਾਨੀ ਕਿੰਨੇ ਕੁ ਤਾਂ ਲੁੱਟ ਕੇ ਮੋਦੀ ਦੀ ਗੁਜਰਾਤ ਦੀ ਸਟੇਟ ਦੇ ਔਰ ਵਿਜੇ ਮਲਾਇਆ ਤੋਂ ਲੈ ਕਿੰਨੇ ਬਾਹਰ ਲੁੱਟ ਕੇ ਚਲੇ ਗਏ, ਉਹਨਾਂ ਦਾ ਕਿਸੇ ਨੇ ਨਹੀਂ ਸੁਣਿਆ। ਉੱਥੇ ਹਰ ਚੌਥੇ ਦਿਨ ਉਹ ਕਹਿਣਗੇ ਕਿ ਜੀ ਅਮਰੀਕਾ ਨੇ ਕਾਰਵਾਈ ਨਹੀਂ ਕੀਤੀ, ਜਿਹੜਾ 50 ਸਿੱਖਾਂ ਨੇ ਹਮਲਾ ਕੀਤਾ ਕੌਂਸੂਲੇਟ ਤੇ, ਝੂਠੀ ਖਬਰ, ਕੈਨੇਡਾ ਨੇ ਨਹੀਂ ਕੀਤਾ। ਔਰ ਤੁਸੀਂ ਦੇਖੋਗੇ ਕਿੰਨੀ ਲੰਮੀ ਲਿਸਟ ਹੈ ਉਹਨਾਂ ਲਟੇਰਿਆਂ ਦੀ ਜਿਹੜੇ ਕਈ ਹਜ਼ਾਰ ਕਰੋੜ ਲੈ ਕੇ ਦੌੜੇ ਹੋਏ ਨੇ
ਕਿ ਜੀ ਉਹਨਾਂ ਦੀ ਐਕਸਟ੍ਰੈਡੀਸ਼ਨ ਕਿੱਥੇ ਗਈ। ਸਵਿਸ ਬੈਂਕਾਂ ਚੋਂ ਕਾਲਾ ਧਨ ਲਿਆਣਾ ਤਾਂ ਦੂਰ ਦੀ ਗੱਲ, ਉਹ ਜਿਹੜੇ ਉੱਥੋਂ ਲੈ ਕੇ ਦੌੜੇ ਨੇ ਉਹ ਸਾਰਾ ਜਿਹੜਾ, ਲੇਕਿਨ ਜਿਹੜੇ ਜਿਹਨੂੰ ਇੱਕ ਕਹਿੰਦੇ ਨੇ ਕਿ ਵੀ ਨੰਗੇ ਚਿੱਟੇ ਦਿਨ ਧੜੱਲੇ ਨਾਲ ਨੰਗੇ ਹੋ ਕੇ ਮੁਲਕ ਨੂੰ ਲੁੱਟਣ ਤੇ ਲੱਗੇ ਹੋਏ ਨੇ, ਔਰ ਅੰਬਾਨੀਆਂ ਅਡਾਨੀਆਂ ਦੇ ਹਵਾਲੇ ਜਿਹੜਾ ਹੈ ਉਹ ਸਾਰਾ ਮੁਲਕ ਕੀਤਾ ਹੋਇਆ। ਮੋਦੀ ਉਹਦੇ 'ਚ ਠੀਕ ਕਿਹਾ ਸਤਪਾਲ ਮਲਿਕ ਨੇ, ਉਹਨੇ ਕਿਹਾ ਵੀ ਮੋਦੀ ਆਪਣੇ ਪੈਸੇ ਇਹਨਾਂ ਦੇ ਕੋਲ ਹੀ ਰੱਖਦਾ ਹੈ, ਜੋ ਜਿਹੜੇ ਅੰਬਾਨੀਆਂ ਅਡਾਨੀਆਂ ਦੇ ਪੈਸੇ ਮੋਦੀ ਦੇ ਪੈਸੇ ਹੀ ਨੇ। ਹੁਣ ਅਸੀਂ ਇੱਕ ਪਾਸੇ ਤਾਂ ਖਬਰ ਦੇਖਦੇ ਹਾਂ ਵੀ ਅਡਾਨੀ ਗਰੁੱਪ unveils country's first ammunition missile manufacturing complex in UP. 32 variants of ammunition identified for manufactured by Indian industry in first phase, says Army Chief. ਹੁਣ ਪਹਿਲਾਂ ਅਸੀਂ ਦੇਖਿਆ ਕਿ 60,000 ਕਰੋੜ ਦੀ ਰਾਫੇਲ ਡੀਲ ਜਿਹੜੀ ਫਰਾਂਸ ਨਾਲ ਕੀਤੀ, ਉਹਦੀ 30,000 ਕਰੋੜ ਜਿਹੜਾ ਉਹ ਅਡਾਨੀ ਦਾ ਹੈ। ਹੁਣ ਅਸੀਂ ਅਡਾਨੀ ਗਰੁੱਪ ਨੂੰ ਉਹਨਾਂ ਨੇ ਐਮਨੀਸ਼ਨ ਔਰ ਮਿਸਾਈਲ ਮੈਨੂਫੈਕਚਰ ਦਾ ਠੇਕਾ ਜਿਹੜਾ ਕਿ ਯੂਪੀ ਦੇ ਵਿੱਚ ਹੈ। ਇਨ ਫਸਟ ਇਨ ਦਾ ਪ੍ਰਾਈਵੇਟ ਸੈਕਟਰ 2 facilities for the manufacture of ammunition and missiles were opened by Adani Defense and Aerospace in Kanpur on February 26. The twin facility complex spread over 500 acres was inaugurated by Army Chief General Manoj Pandey ਐਂਡ ਉੱਤਰ ਪ੍ਰਦੇਸ਼ ਚੀਫ ਮਿਨਿਸਟਰ ਯੋਗੀ ਆਦਿੱਤਿਆ। ਹੁਣ 500 ਏਕੜ ਇਹ ਵੀ ਸਰਕਾਰੀ ਸਬਸਿਡੀ ਬਣਾ ਕੇ ਦਿੱਤੀ ਹੋਏਗੀ। ਅੱਗੋਂ ਕਿੰਨਾ ਪੈਸੇ ਦਾ ਠੇਕਾ ਉਹਨਾਂ ਨੇ ਡਿਫੈਂਸ ਬਜਟ ਚੋਂ ਪੈਸਾ ਲੈਣਾ, ਔਰ ਇਸ ਦੇ ਉੱਤੇ ਉਹ ਜਨਰਲ ਪਾਂਡੇ ਕਹਿ ਰਿਹਾ ਜੀ ਕਿ 32 ਵੇਰੀਐਂਟ ਨੇ ਐਮਨੀਸ਼ਨ ਦੇ 12 ਕੈਟਾਗਰੀਜ਼ ਦੇ ਵਿੱਚ, ਜਿਹਨੂੰ ਅਸੀਂ ਆਇਡੈਂਟੀਫਾਈ ਕੀਤਾ, ਔਰ ਇਹ 1 ਸਾਲ ਦੇ ਵਿੱਚ ਇਹਦੀ ਟਾਈਮ ਲਾਈਨ ਹੈ, ਇਹ ਫਰਕਟੀਫਾਈ ਹੋਏਗਾ। ਔਰ ਇਹ ਉਹਦੇ ਤੇ ਫਿਰ ਉਹਨਾਂ ਨੇ ਕਿਹਾ, ਆਸ਼ੀਸ਼ ਰਾਜਵੰਸ਼ੀ CEO of Adani Defense and Aerospace said that with a planned investment of over rupees 3,000 crore, the complex will create over 4,000 jobs with 5 times the multiple। कि जी असी 3,000 करोड़ ला रहे हैं, असी उहदे चों 4,000 जॉब क्रिएट करांगे, और दूसरा तीसरा। सो एक पासे तो ईवन प्राइवेट पोर्ट्स भी उन्हां दे हवाले, हुण गुजरात दी ओह पोर्ट जिथों सब तो ज्यादा ड्रग्स आ रही ने, हवाई जहाज भी उन्होंने हवाले, राफेल पहला ही एयरफोर्स दे सी, हुण विद इन कंट्री जिहड़ा एमनीशन और मिसल बनाण दा 500 एकड़ च बना के जिहड़ा वो इन्हां दे हवाले। पर इस तो भी होर डिस्टर्बिंग कि भी उत्थे ईवन सब कुछ ही जदों असीं फीफडम कहंदे आ, फीफडम जगीर नूं कहंदे ने, हुणे जदों तुसीं खबर दी डिटेल देखोगे फिर अंदाजा हुंदा है कि भी ये तो बिल्कुल ही मुल्क नूं इन्हां ने अंबानियां अडानियां मोदियां अमित शाह ने अपनी जायदाद ही बनाया। जामनगर एयरपोर्ट गेट्स इंटरनेशनल स्टेटस फॉर अनंत अंबानीज प्री वेडिंग बैश। हुण ये अनंत अंबानी जिहड़ी है वो डॉटर है उहदी अंबानी दी, अजे उहदा विआह होना है तो उहदी पार्टी रखी हुई है प्री वेडिंग, और उहदे थल्ले उन्हां ने ਜਿਹੜਾ एयरपोर्ट जिथे 10 जहाज भी नहीं रुकते 140 जहाज़ों का उन्होंने बना दिता है, और 10 दिनों ਲਈ इस एयरपोर्ट ਨੂੰ ਜਿਹੜਾ डोमैसटिक एयरपोर्ट है इंटरनेशनल एयरपोर्ट का दर्जा दे दिता। और तुसीं अंदाज़ा लाओ भी उत्थे लोग किहड़े होने ने। द जामनगर एयरपोर्ट हैज़ बीन डिक्लेयर्ड एन इंटरनेशनल एयरपोर्ट फॉर 10 days फॉर द अंबानी मर्चेंट फैमिलीज to be able to welcome global big wigs कि जिन्हां ने बाहरों आना है, उहदी प्री मैरिज बैच ते जिन्हां च बिल गेट्स, मार्क जकरबर्ग फेसबुक वाला, रिहाना इंटरनेशनल सेलिब्रिटी, इवांका ट्रंप दी डॉटर, and several former prime ministers to the 3-day pre-wedding bash of Anant Ambani and Radhika Merchant starting मार्च 1। ਹੁਣ 1 ਮਾਰਚ ਤੋਂ ਇਹ ਸਾਰੇ ਹੋਣੇ ਨੇ। ਇੰਟਰਨੈਸ਼ਨਲ 에ਅਰਪੋਰਟ ਬਣ ਕੇ 10 ਦਿਨ ਹੈ ਇੰਟਰਨੈਸ਼ਨਲ ਰਹੇਗਾ, ਇੱਥੇ ਫਲਾਈਟਸ ਆਣਗੀਆਂ, ਔਰ ਫੈਬਰੂਰੀ 25 ਤੋਂ ਮਾਰਚ 5 ਤੱਕ ਉਹ ਵੈਲਕਮ ਕਰ ਰਹੇ ਨੇ 에ਅਰਪੋਰਟ ਅਫੀਸ਼ੀਅਲਸ ਨੇ ਕਿਹਾ। ਔਰ ਇਹਦੇ ਚ ਮਿਨਿਸਟਰੀ ਆਫ ਹੈਲਥ, ਮਿਨਿਸਟਰੀ ਆਫ ਫਾਈਨੈਂਸ, ਮਿਨਿਸਟਰੀ ਆਫ ਹੋਮ ਅਫੇਅਰਸ have pressed in resources to set up a custom immigration and quarantine facility at the airport। ਇਹ ਸਾਰੀਆਂ ਮਿਨਿਸਟਰੀ, ਜਿਵੇਂ ਭਾਰਤ ਦੀ ਸਾਰੀ ਸਰਕਾਰ
ਇਸ ਅੰਬਾਨੀ ਦੀ ਡਾਟਰ ਦੀ ਪ੍ਰੀ ਵੈਡਿੰਗ ਬੈਸ਼ ਨੂੰ ਜਿਹੜਾ ਆਰਗੇਨਾਈਜ਼ ਕਰਨ ਦੇ ਉੱਤੇ ਲੱਗ ਗਈ ਹੈ ਔਰ ਉੱਥੇ ਕਮਰਸ਼ੀਅਲ ਫਲਾਈਟਸ ਤਾਂ ਆਉਂਦੀਆਂ ਨੇ ਪਹਿਲਾਂ, ਲੇਕਿਨ ਉਹ 에ਅਰਪੋਰਟ ਅਥਾਰਟੀ ਆਫ ਇੰਡੀਆ ਹੈਜ਼ ਇਰੈਕਟਡ ਅ ਪੈਸੇਂਜਰ ਟਰਮੀਨਲ, ਪਰ ਟੈਕਨੀਕਲ ਏਰੀਆ ਸੀ ਡਿਫੈਂਸ ਦੇ ਲਿਹਾਜ਼ ਨਾਲ, ਉਹ ਉਹਨਾਂ ਨੇ ਕਿਹਾ ਜੀ ਸਭ ਖੁੱਲ੍ਹਾਂ ਜਿੰਨੀਆਂ ਮਰਜ਼ੀ ਤੁਸੀਂ ਲਿਆਓ ਔਰ ਅਪ ਟੂ 3 에ਅਰਕ੍ਰਾਫਟ ਆਰ ਬੀਇੰਗ ਅਕਮੋਡੇਟਡ ਇਨ ਟੈਕਨੀਕਲ ਏਰੀਆ ਐਟ ਅ ਗਿਵਨ ਟਾਈਮ। ਪਰ ਹੁਣ ਜਿਹੜੇ ਨੇ ਜਿਹੜੇ 140 에ਅਰਕ੍ਰਾਫਟ ਦੀ ਮੂਵਮੈਂਟ ਹੋਏਗੀ ਅਰਾਈਵਲ ਐਂਡ ਡਿਪਾਰਚਰ। ਹੁਣ ਮਤਲਬ ਇਹ ਹੈ ਕਿ ਵੀ ਇਹ ਕੰਮ ਤਾਂ ਜਗੀਰਾਂ ਦੇ ਨਾਲ ਹੀ ਹੁੰਦਾ ਔਰ ਉਹਦੇ 'ਚ ਤੁਸੀਂ ਜੇ ਇਨਵਾਈਟੀਜ਼ ਦੇਖੋ ਜਿਹੜੇ ਨੇ, ਅਸੀਂ ਕੁਛ ਤਾਂ ਪੜ੍ਹੇ ਨੇ। The airport expected guests like Qatar Prime Minister Sheikh Mohammed bin, Qatar the Prime Minister, Saudi Aramco Chairperson Yasser Al Rumayna, Disney CEO Bob Iger, American billionaire businessman and chairman of global investment BlackRock Larry Flink, former US President Trump's daughter Ivanka Trump. The list also includes Bhutanese King Jigme, Bhutan the King, former Australian Prime Minister Kevin Rudd, and former Prime Minister of Canada Stephen Harper. ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਮੁਲਕ ਜਿਹੜਾ ਹੈ ਇਹ ਤਾਂ ਇਹਨਾਂ ਦਾ ਹੀ ਹੈ, ਅੰਬਾਨੀਆਂ, ਅਡਾਨੀਆਂ ਔਰ ਦੂਸਰਿਆਂ ਦਾ। ਔਰ ਨਾਲ ਜੋ ਤੁਸੀਂ ਖਬਰ ਦੇਖੋ ਕਿ ਮੋਦੀ ਨਾ ਪਿੱਛੇ ਰਹਿ ਜਾਏ ਕਿਤੇ, ਫੂਡ ਕਾਰਪੋਰੇਸ਼ਨ ਟੂ ਸਪੈਂਡ 15 ਕਰੋੜ in 5 states to buy food grain bags with Prime Minister Modi's photo. ਹੁਣ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਜੀ ਇਹ ਫੂਡ ਕਾਰਪੋਰੇਸ਼ਨ ਸਰਕਾਰੀ ਏਜੰਸੀ ਹੈ FCI, ਉਹ ਜਿਹੜੀ ਹੈ ਉਹ ਬੈਗ ਵੀ ਖਰੀਦ ਰਹੀ ਹੈ ਅੰਨ ਦੇ ਜਿਹਦੇ 'ਚ ਮੋਦੀ ਦਾ ਲੋਗੋ ਲੱਗਾ। ਜਿਵੇਂ ਮਮਤਾ ਬੈਨਰਜੀ ਨੇ ਤਾਂ ਕਿਹਾ ਵੀ ਨਹੀਂ ਮੈਂ ਤੇਰੀ ਫੋਟੋ ਵਾਲਾ ਨਹੀਂ ਕਿਹਾ, ਉਹਨਾਂ ਨੇ ਕਿਹਾ ਅਸੀਂ ਦੇਣਾ ਹੀ ਨਹੀਂ, ਤੁਹਾਨੂੰ ਅੰਨ ਹੀ ਨਹੀਂ ਦੇਣਾ। ਤੇ ਹੁਣ FBI ਜਿਹੜੀ ਉਹਨਾਂ ਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਉਹ ਰਾਜਸਥਾਨ, ਸਿੱਕਮ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ ਦੇ ਟੈਂਡਰ ਉਹਨਾਂ ਨੇ ਫਾਈਨਲ ਕੀਤੇ ਨੇ ਔਰ 10 ਕਿਲੋ ਬੈਗ ਦੇ ਉੱਤੇ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਉਹ ਫੋਟੋ ਦਿਖਾ ਦੇਣ, ਗਰੀਬ ਕਲਿਆਣ ਅੰਨ ਯੋਜਨਾ ਮੋਦੀ ਬੈਠਾ ਹੈ ਜਿਹੜਾ ਉਸ ਦੇ ਉੱਤੇ, ਔਰ ਉਹਨਾਂ ਨੇ ਕਿਹਾ ਕਿ ਜੀ ਇਸ ਦੇ ਉੱਤੇ ਇੰਨੇ ਕਰੋੜ ਦਾ ਖਰਚ ਆਏਗਾ ਔਰ ਮੋਦੀ ਦੀ ਫੋਟੋ ਵਾਲੇ ਅਸੀਂ ਜਿਹੜਾ ਇਹ ਵੰਡਾਂਗੇ। ਔਰ ਫਾਰ ਸਿੱਕਮ FCI ਇਜ਼ ਲੁਕਿੰਗ ਟੂ ਪ੍ਰੋਕਿਓਰ 98,000 ਬੈਗਸ ਔਰ ਇਹਨੇ ਜਿਹੜੇ ਨੇ ਕਰੋੜਾਂ ਦਾ ਸੌਦਾ ਹੈ। ਹੁਣ ਇਹ ਹੈ ਕਿ ਵੀ ਟੈਕਸ ਪੇਅਰ ਮਨੀ, ਤੁਸੀਂ ਇੱਕ ਪਾਸੇ ਕਹਿ ਰਹੇ ਹੋ ਜੀ ਅਸੀਂ ਸੁਪਰ ਪਾਵਰ ਅੰਮ੍ਰਿਤ ਕਾਲ 2047 ਤੱਕ ਅਸੀਂ ਇਹ ਬਣ ਜਾਣਾ ਹੈ, 2025 ਤੱਕ ਅਸੀਂ ਇਹ ਸੀ, ਹੁਣ ਅਸੀਂ ਇਹ ਹੋ ਜਾਣਾ ਹੈ, ਅਗਲੇ 25 ਸਾਲ ਦੇ ਦਿਓ, ਨਾ ਕਿਸੇ ਨੇ ਦੇਖੇ ਨਾ ਸੁਣੇ, ਨਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਕਿ ਕਬਰਾਂ 'ਚੋਂ ਜਾ ਕੇ ਕਿ ਭਾਈ ਕਿੱਥੇ ਤੁਸੀਂ ਇਹ ਕਿਹਾ ਸੀ। ਇਹ ਤਾਂ ਉਹ ਕਹਿ ਦਿੰਦੇ ਨੇ ਜੀ ਇਹ ਤਾਂ ਇੱਕ ਜੁਮਲਾ ਥਾ, ਅੰਮ੍ਰਿਤਕਾਲ ਕਾ ਜੁਮਲਾ ਹੈ। ਹੁਣ ਇਹ ਜਿਹੜਾ 15 ਕਰੋੜ ਸਿਰਫ ਮੋਦੀ ਦੀ ਫੋਟੋ ਦਿਖਾਉਣ ਦੇ ਲਈ ਝੋਲਿਆਂ ਦੇ ਉੱਤੇ ਲਾ ਕੇ ਜਿਹੜੀ ਹੈ ਉਹਨਾਂ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਖਰੀਦਣਾ। ਜਾਮਨਗਰ ਜਿਹੜਾ ਹੈ ਉਹ ਜਾਮ ਕਰਤਾ ਇਹਨਾਂ ਦੇ ਹਵਾਲੇ ਔਰ ਐਮਨੀਸ਼ਨ ਵੀ ਇਹ ਬਣਾਉਣਗੇ 에ਅਰਫੋਰਸ ਦੇ ਪਹਿਲਾਂ ਹੀ। ਹਾਲਾਂਕਿ ਜਿਹੜਾ ਰਾਫੇਲ ਡੀਲ ਹੈ ਕੋਈ ਤਜਰਬਾ ਨਹੀਂ ਹੈ ਇਹਨਾਂ ਦਾ, ਅਡਾਨੀ ਦਾ, ਕਦੇ ਉਹਨਾਂ ਨੇ ਸੂਈ ਤੱਕ ਵੀ ਨਹੀਂ ਬਣਾਈ 에ਅਰਫੋਰਸ ਦੇ ਹਵਾਲੇ ਨਾਲ। 30,000 ਕਰੋੜ ਦਾ ਸੌਦਾ। ਤੇ ਫਿਰ ਇਹੀ ਹੁੰਦਾ ਜੀ ਜਦੋਂ ਬਾਕੀ ਲੋਕ ਸੁੱਤੇ ਹੋਣ ਤੇ ਇਹੀ ਫਿਰ ਚੋਰਾਂ ਦੇ ਹਵਾਲੇ ਹੀ ਮੁਲਕ ਹੁੰਦਾ। ਸੋ ਇਸ ਵੇਲੇ ਸਾਹਮਣੇ ਨਜ਼ਰ ਆ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ
ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ में ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਜ਼ੁਲਮਾਂ ਦੀ ਚੱਕੀ ਪੂਰੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਸ਼ਮੀਰੀ ਜਰਨਲਿਸਟ ਆਸਫ ਸੁਲਤਾਨ ਜਿਹੜਾ ਪਿਛਲੇ 5 ਸਾਲ ਤੋਂ ਯੂਪੀ ਦੀ ਜੇਲ੍ਹ ਵਿੱਚ ਸੀ, ਜਿਉਂ ਹੀ ਉਹ ਰਿਹਾ ਹੋ ਕੇ श्रीनगर ਆਪਣੇ ਘਰ ਪਹੁੰਚਿਆ ਤਾਂ 2 ਦਿਨ ਬਾਅਦ ਉਸ ਨੂੰ ਇੱਕ ਹੋਰ ਜਿਹੜੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਲਵਾਂਗੇ ਔਰ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਜਿਨ੍ਹਾਂ ਨੇ ਚੱਕੀ ਚੱਲਦੀ ਦੇਖੀ ਹੈ ਉਹਨਾਂ ਨੂੰ ਇਹ ਵੀ ਚੱਕੀ ਜਦੋਂ ਬਹੁਤ ਫਿਰ ਤੇਜ਼ ਚੱਲਦੀ ਹੈ ਤੇ ਉਹ ਸਭ ਕੁਝ ਇਹ ਵੀ ਨਾਲ ਅਸੀਂ ਕਹਿੰਦੇ ਆ ਜੀ ਆਟੇ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ। ਲੇਕਿਨ ਇਹ ਦਮਨ ਦੀ ਚੱਕੀ ਜਿਹੜੀ ਭਾਰਤੀ ਹਾਕਮਾਂ ਨੇ ਜਿਹਦੇ 'ਚ ਉਹਨਾਂ ਨੇ ਘੱਟ ਗਿਣਤੀਆਂ ਨੂੰ ਵੀ, ਦਲਿਤਾਂ ਨੂੰ ਵੀ, ਆਦੀਵਾਸੀਆਂ ਨੂੰ ਵੀ ਨਿਸ਼ਾਨੇ ਤੇ ਲਿਆ ਹੋਇਆ, ਹੁਣ ਇੰਨੀ ਤੇਜ਼ੀ ਨਾਲ ਚੱਲ ਰਹੀ ਹੈ ਕਿ ਬਾਰ-ਬਾਰ ਇਹੀ ਕਹਿਣ ਨੂੰ ਜੀ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਕਿ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਜਦੋਂ ਅਸੀਂ ਆਪਣੀ ਕੌਮ ਦਾ ਹਾਲ ਦੇਖਦੇ ਹਾਂ ਅਜੇ ਵੀ ਜਿਹੜਾ ਅੱਖਾਂ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਸ਼ੁਭਕਰਮ ਸਿੰਘ ਔਰ ਜ਼ਖਮੀ ਨੌਜਵਾਨ ਜਿਨ੍ਹਾਂ ਦੇ ਅੱਖਾਂ ਦੀ ਰੋਸ਼ਨੀ ਚਲੀ ਗਈ, ਉਹ ਕਿਸ ਹਾਲ 'ਚ ਕਿਵੇਂ ਉਹਨਾਂ ਦੇ ਅੱਗੋਂ ਜਿਹੜੇ ਪਰਿਵਾਰ ਦੇ ਬਾਕੀ ਜੀਅ ਨੇ ਕਿਵੇਂ ਉਸ ਔਰ ਸਾਡੀ ਇਹ ਸਾਰੀ ਮੂਵਮੈਂਟਸ ਜੇ ਅਸੀਂ ਪਿਛਲੇ 4 ਦਹਾਕਿਆਂ ਦੀਆਂ ਕੁਰਬਾਨੀਆਂ ਵੱਲ ਦੇਖੀਏ, ਅੱਜ ਦੀ ਸਫਰਿੰਗ ਦੇਖੀਏ ਤਾਂ ਫਿਰ ਇੱਕ ਸਵਾਲ ਤਾਂ ਇੱਕ ਸਧਾਰਨ ਜਜ਼ਬਾਤੀ ਇਨਸਾਨ ਹੋਣ ਦੇ ਨਾਤੇ ਹਰ ਇੱਕ ਦੇ ਮਨ 'ਚ ਆਉਂਦਾ ਹੋਏਗਾ ਕਿ ਇਹ ਵਾਹਿਗੁਰੂ ਇਹ ਕਦੋਂ ਜਿਹੜਾ ਇਸ ਜ਼ੁਲਮ ਦਾ ਅੰਤ ਹੋਏਗਾ। ਹਾਲਾਂਕਿ ਇਹ ਕੋਈ ਨਿਰਾਸ਼ਤਾ ਨਹੀਂ ਹੈ, ਇੱਕ ਕੁਦਰਤੀ ਜੇ ਗੁਰੂ ਨਾਨਕ ਸਾਹਿਬ ਨੇ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਇਹ ਪਿਆਰ ਭਰਿਆ ਹਨੋਰਾ ਵੀ ਹੁੰਦਾ। ਤੁਸੀਂ ਦੇਖਦੇ ਹੋ ਅਲਟੀਮੇਟਲੀ ਤਾਂ ਜਸਟਿਸ ਰੱਬ ਦਾ ਹੁੰਦਾ ਹੈ ਔਰ ਇਹ ਜਵਾਬਦੇਹੀ ਹੁੰਦੀ ਹੈ। ਇਹ ਨਹੀਂ ਹੈ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ, ਅਲਟੀਮੇਟਲੀ ਡੰਡ ਦੇ ਹੱਕਦਾਰ ਹੁੰਦੇ ਨੇ। ਹੁਣ ਜਦੋਂ ਅਸੀਂ ਕਸ਼ਮੀਰੀਆਂ ਦੀ ਗੱਲ ਕਰਦੇ ਹਾਂ, ਇੱਕ ਪਾਸੇ ਜਿਵੇਂ ਅਸੀਂ ਕਿਹਾ ਸੀ ਕਿ 7 ਮਾਰਚ ਨੂੰ ਮੋਦੀ श्रीनगर ਦੇ ਵਿੱਚ ਇੱਕ ਜੇਤੂ ਬਾਦਸ਼ਾਹ ਵਾਂਗ ਜਾਏਗਾ, 4 ਸਾਲਾਂ 'ਚ ਉੱਥੇ ਬੋੜਿਆ ਨਹੀਂ ਹੈ ਕਿ ਜੀ ਦੇਖੋ ਅਸੀਂ ਬਿਲਕੁਲ ਖਤਮ ਕਰਤਾ ਸਾਰਾ ਕੁਝ। ਔਰ ਚੱਲ ਕੀ ਰਿਹਾ ਲੋਕਲੀ, ਇੱਕ ਪਾਸੇ ਤਾਂ ਸਚਿਨ ਤੇਂਦੁਲਕਰ ਵਰਗੇ ਜਿਹੜੇ ਨੇ ਕਿ ਜੀ ਉਹ ਕਸ਼ਮੀਰ ਦਾ ਬਣਿਆ ਬੈਟ ਕਸ਼ਮੀਰੀ ਵੈਲਕਮ ਟੂਰਿਸਟ ਵੈਲਕਮ ਟੂ ਕਸ਼ਮੀਰ, ਪਰ ਗਰਾਊਂਡ ਤੇ ਕੀ ਵਾਪਰਿਆ? 2 ਖਬਰਾਂ ਜਿਹੜੀਆਂ ਅੱਜ ਜੇ ਮੈਂ ਇਸ ਹਵਾਲੇ ਨਾਲ ਡਿਸਕਸ ਕਰਾਂ ਤੇ ਆਪਣੇ ਆਪ 'ਚ ਕਲੀਅਰ ਹੋ ਜਾਂਦਾ ਕਿ ਵੀ ਉੱਥੇ ਚੱਲ ਕੀ ਰਿਹਾ ਆਮ ਕਸ਼ਮੀਰੀਆਂ ਦੇ ਨਾਲ, ਮੁਸਲਮਾਨਾਂ ਦੇ ਨਾਲ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਨਤਾਸ਼ਾ ਕੌਲ ਜਿਹੜੀ ਕਸ਼ਮੀਰੀ ਬ੍ਰਾਹਮਣ ਕੁੜੀ ਹੈ ਔਰ ਸਕਾਲਰ ਹੈ, ਵੱਡੀ ਪ੍ਰੋਫੈਸਰ ਹੈ, ਇੰਟਰਨੈਸ਼ਨਲੀ ਨੋਨ ਹੈ, ਉਹਨੂੰ ਕਿਵੇਂ ਉਹਨਾਂ ਨੇ ਉੱਥੇ 72 ਘੰਟੇ ਰੱਖ ਕੇ ਬੈਂਗਲੁਰੂ ਤੋਂ ਮੋੜ ਦਿੱਤਾ। ਔਰ ਅੱਜ ਜਦੋਂ ਇੰਡੀਆ ਦੀ ਫੋਰਨ ਮਿਨਿਸਟਰੀ ਨੂੰ ਪੁੱਛਿਆ ਗਿਆ ਉਹਨਾਂ ਦੇ ਰਿਪੋਰਟਰ ਨੂੰ ਕਿ ਜੀ ਇਹ ਬੜੀ ਬਦਨਾਮੀ ਹੋਈ ਹੈ ਇੰਟਰਨੈਸ਼ਨਲ, ਉਹਨੇ ਕਿਹਾ ਜੀ ਇੰਡੀਆ ਇਜ਼ ਏ ਸੋਵਰਨ ਕੰਟਰੀ। ਔਰ ਇਹ ਖਬਰ ਹੀ ਇਹ ਹੈ, ਖਬਰ ਦਾ ਟਾਈਟਲ ਹੀ ਇਹ ਹੈ ਕਿ ਜੀ ਇਹ ਇੱਕ डिपोर्टिंग यूके प्रोफेसर ए सॉवरन डिसीजन मिनिस्ट्री ऑफ एक्सटर्नल अफेयर्स। हुण क्योंकि नताशा कौल बड़ी बिल्कुल बेबाकी नाल लिखदी है भारतीय जुल्म जो कश्मीरियां, उन्होंने कहा मैं कश्मीरी हाँ, हिंदू हाँ मैं, लेकिन मेरे तो ये बर्दाश्त नहीं हुंदा जो जुल्म उत्थे कश्मीरी बेगुनाह मुसलमानां ते हो रहे ने।
ਔਰ ਉਹਨੇ ਇੰਟਰਵਿਊ ਵੀ ਦਿੱਤਾ ਹੈ ਨਤਾਸ਼ਾ ਕੌਲ ਨੇ ਕਰਨ ਥਾਪਰ ਨੂੰ। ਉਹਨੇ ਕਿਹਾ ਆਈ ਵਾਸ ਟ੍ਰੀਟਡ ਲਾਈਕ ਅ ਕ੍ਰਿਮੀਨਲ, ਕਿ ਮੈਂ ਉੱਥੇ 72 ਘੰਟੇ ਨਾ ਪਾਣੀ ਨਾ ਫੂਡ ਨੂੰ ਐਕਸੈਸ, ਔਰ ਮੇਰੇ ਨਾਲ ਜੋ ਹੋਇਆ ਇਹ ਤੇ ਲਾਈਕ ਕ੍ਰਿਮੀਨਲ ਹੋਇਆ। ਹੁਣ ਦੂਜੇ ਪਾਸੇ ਅਸੀਂ ਖਬਰ ਦੇਖਦੇ ਹਾਂ, ਇਹੀ ਖਬਰ 2 ਦਿਨ ਪਹਿਲਾਂ ਆਈ, ਮੈਂ ਕਿਹਾ ਚਲੋ ਕਿ ਵੀ ਇਹ ਆਸਿਫ ਸੁਲਤਾਨ ਬਹੁਤ ਪ੍ਰੋਮੀਨੈਂਟ ਜਰਨਲਿਸਟ श्रीनगर 2018 ਚ ਇਹਨੂੰ ਚੁੱਕਿਆ ਸੀ ਉਹਨਾਂ ਨੇ, ਔਰ ਯੂਆਪਾ ਲਾ ਕੇ ਯੂਪੀ ਦੀ ਜੇਲ੍ਹ 'ਚ ਭੇਜ ਦਿੱਤਾ। ਅਜੇ ਬਹੁਤ ਸਾਰਿਆਂ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਔਰ ਦੂਸਰੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਭੇਜੇ ਨੇ, ਇਹ ਕੰਮ ਇਹਨਾਂ ਨੇ 5 ਅਗਸਤ 2019 ਨੂੰ ਜਦੋਂ ਕਸ਼ਮੀਰ ਦੇ ਵਿੱਚ ਆਰਟੀਕਲ 370 ਲਾਇਆ ਜਿਹੜਾ ਖਤਮ ਕੀਤਾ ਔਰ ਉਹਨਾਂ ਦੇ ਸੂਬੇ ਦਾ ਵਜੂਦ ਖਤਮ ਕੀਤਾ, ਉਦੋਂ ਵੀ ਇਹ ਖਬਰ ਸੀ ਕਿ ਸੈਂਕੜਿਆਂ ਦੀ ਗਿਣਤੀ 'ਚ ਕਸ਼ਮੀਰੀ ਐਕਟਿਵਿਸਟ ਜਿਹੜੇ ਨੇ ਉਹ ਯੂਪੀ ਦੀਆਂ ਜੇਲ੍ਹਾਂ 'ਚ ਬੰਦ ਕੀਤੇ ਹੋਏ ਨੇ। ਹੁਣ ਇਹਨੂੰ ਜਿਹੜਾ ਆਸਿਫ ਸੁਲਤਾਨ ਹੈ 5 ਸਾਲ ਬਾਅਦ, ਹਾਲਾਂਕਿ ਇਹਨੂੰ ਉਸ ਤੋਂ ਪਹਿਲਾਂ ਦਾ ਹੀ ਚੁੱਕਿਆ ਹੋਇਆ 2018 ਦਾ, ਔਰ ਇਸ ਦੇ ਉੱਤੇ ਇਲਜ਼ਾਮ ਲਾਇਆ ਗਿਆ ਸੀ ਕਿ ਜੀ ਇਹ ਜਿਹੜਾ ਲੌਜਿਸਟਿਕ ਮਦਦ ਕਰਦਾ ਮਿਲੀਟੈਂਟਸ ਦੀ, ਕੋਈ ਐਵੀਡੈਂਸ ਨਹੀਂ, ਕੋਈ ਪ੍ਰੂਫ ਨਹੀਂ, ਤੁਸੀਂ ਔਰ ਪ੍ਰੋਮੀਨੈਂਟ ਆਸਿਫ ਸੁਲਤਾਨ ਜੋ ਭਾਰਤੀ ਫੋਰਸਿਸ ਉੱਥੇ ਕਰਦੀਆਂ ਨੇ ਉਹਨਾਂ ਦੀਆਂ ਕਹਾਣੀਆਂ ਕਰਦਾ। ਹੁਣ ਉਹ 5 ਸਾਲ ਯੂਪੀ ਦੀ ਜੇਲ੍ਹ 'ਚ ਕੈਦ ਕੱਟਣ ਤੋਂ ਬਾਅਦ ਆਪਣੇ ਘਰ ਪਹੁੰਚਿਆ। ਜਿਸ ਰਾਤ ਉਹ ਘਰ ਪਹੁੰਚਦਾ ਹੈ ਉਸੇ ਅਗਲੀ ਸਵੇਰ ਉਹਨੂੰ ਇੱਕ ਹੋਰ ਕੇਸ ਦੇ ਵਿੱਚ ਚੁੱਕ ਲਿਆ ਜਾਂਦਾ ਹੈ, ਔਰ ਇਹਨਾਂ ਦੀ ਆਪਣੀ PTI ਦੀ ਖਬਰ ਹੈ, ਕਸ਼ਮੀਰੀ ਜਰਨਲਿਸਟ ਆਸਿਫ ਸੁਲਤਾਨ ਅਰੈਸਟਡ 2 days after being released from 5-year detention। 5 ਸਾਲ ਬਾਅਦ ਉਹ ਘਰੇ ਪਹੁੰਚਦਾ ਹੈ ਤੇ ਉਹਨੂੰ ਫੇਰ ਚੁੱਕ ਲਿਆ ਜਾਂਦਾ ਹੈ। ਅਸੀਂ ਨਤਾਸ਼ਾ ਕੌਲ ਦੀ ਗੱਲ ਕੀਤੀ। ਹੁਣ ਸਭ ਤੋਂ ਪੀਸਫੁਲ ਅੰਦਾਜ਼ 'ਚ ਬੜਾ ਹੰਬਲ ਬੰਦਾ ਜਿਹਨੂੰ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ, ਜਿਹੜਾ ਕਸ਼ਮੀਰੀਆਂ ਦਾ ਲੀਡਰ ਮੀਰ ਵਾਇਜ਼, ਉਸ ਨੂੰ ਲਗਾਤਾਰਤਾ ਨਾਲ, ਕਿਉਂਕਿ ਮੀਰ ਵਾਇਜ਼ ਦੇ ਫਾਦਰ ਵੀ ਜਿਹੜੇ ਮੇਨ ਉਹਨਾਂ ਦੀ ਸ੍ਰੀਨਗਰ ਮਸੀਤ ਹੈ ਲਾਲ ਚੌਂਕ 'ਚ, ਉਸ ਦੇ ਵਿੱਚ ਜਿਹੜਾ ਉਹ ਨਮਾਜ਼ ਪੜ੍ਹਾਉਂਦੇ ਰਹੇ ਨੇ। ਤੇ ਖਬਰ ਹੈ ਮੀਰ ਵਾਇਜ਼ ਅਗੇਨ ਡਿਨਾਈਡ ਪਰਮਿਸ਼ਨ ਟੂ ਜੁਆਇਨ ਫਰਾਈਡੇ ਪ੍ਰੇਅਰ, ਜੁਮੇ ਦੀ ਨਮਾਜ਼ ਹੁੰਦੀ ਹੈ, ਐਕਸਪੈਕਟ ਜਸਟਿਸ ਫਰਮ ਕੋਰਟ। ਔਕਾਫ ਕਹਿੰਦਾ ਹੈ sources say the authorities and the caretaker body of Jama Masjid, Anjuman Awqaf Jama Masjid, held several rounds of talk in the past few days to prepare the ground for the 50-year-old Mir Wais to deliver the sermon। कि वो आके खुतबा देगा जुम्मे दी नमाज ते, पर उन्होंने अगेन डिनाई किया। किन्ना चिर हो गया मीर वाइज उमर फारूक नूं जिहड़ा उन्होंने जिहड़ी खबर है अथॉरिटीज़ ऑन फ्राइडे डिसअलाउड हुर्रियत चेयरमैन एंड कश्मीर वैली चीफ क्लैरिक मीर वाइज उमर फारूक to lead the prayers at Jama Masjid in Srinagar, even as the Jammu and Kashmir High Court has listed his house detention case for March 6th। उन्होंने हाउस अरेस्ट भी किया होया, वो मसीत जाके नमाज भी नहीं पढ़ सकता, और उत्थे मोदी ने जाके उसे लाल चौंक खलो के कहना है कि दुनिया देख ले कश्मीर च बिल्कुल शांति। हुण 2-3 खबरां ही अपने आप हालांकि क्योंकि मीडिया ते तां वो पूरी ਅੱਖ ਹੁੰਦੀ ਹੈ, ਉੱਥੋਂ ਖਬਰ ਨਿਕਲਣ ਹੀ ਨਹੀਂ ਦਿੰਦੇ, ਤੇ ਜਿਹੜੀਆਂ ਨਿਕਲ ਕੇ ਆਉਂਦੀਆਂ ਨੇ ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਲੋਕ, ਹੁਣ ਇਹ ਨਤਾਸ਼ਾ ਕੌਲ ਕੋਈ ਛੋਟੀ ਨਹੀਂ ਹੈ, ਮੀਰ ਵਾਇਜ਼ ਉਮਰ ਫਾਰੂਕ ਕੋਈ ਛੋਟਾ ਨਾਂ ਨਹੀਂ ਹੈ, ਜਾਂ ਆਸਿਫ ਸੁਲਤਾਨ ਕੋਈ ਛੋਟਾ ਜਰਨਲਿਸਟ ਨਹੀਂ ਹੈ। ਇਹ 3 ਖਬਰਾਂ ਵਿਦਿਨ 24 ਆਵਰਸ ਨੇ, ਤੇ ਆਮ ਲੋਕ ਕਿਸ ਹਾਲ 'ਚ ਨੇ, ਜ਼ੁਲਮ ਦੀ ਚੱਕੀ ਥੱਲੇ ਉਹ ਕਿੰਨੀ ਬੁਰੀ ਤਰ੍ਹਾਂ ਪਿਸ ਰਹੇ ਨੇ, ਇਸ ਦਾ ਅੰਦਾਜ਼ਾ ਲਾਣਾ ਔਖਾ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਬੜੇ ਪਿਆਰ ਤੇ ਮਾਣ ਨਾਲ ਸਾਨੂੰ ਜਿਹੜੇ ਮੈਸੇਜ ਨੇ ਲਿਖੇ ਨੇ, ਔਰ ਇਸੇ ਤਰ੍ਹਾਂ ਹੀ ਲਿਖਦੇ ਰਹੋ। ਔਰ ਸਿੰਘ ਨਵਜੋਤ ਸਿੰਘ ਜੀ ਸਾਨੂੰ ਕਹਿੰਦੇ ਨੇ ਖਾਲਸਾਨ ਜ਼ਿੰਦਾਬਾਦ, ਮੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਰਮਨਦੀਪ ਕੌਰ ਜੀ ਵੀ ਕੁਝ ਲਿਖ ਰਹੇ ਨੇ, ਬਟ ਆਈ ਡੋਨਟ ਥਿੰਕ ਆਈ ਕੈਨ ਰੀਡ। ਸੋ ਸਤਨਾਮ ਢਿੱਲੋਂ ਜੀ ਵੀ ਕਹਿੰਦੇ ਲੋਕਾਂ ਦਾ ਮੁਲਕ ਭਾਰਤ ਕਦੀ ਰਿਹਾ ਹੀ ਨਹੀਂ, ਪਹਿਲਾਂ ਗਾਂਧੀਆਂ ਦਾ ਮੁਲਕ ਸੀ, ਅੱਜ ਅਡਾਨੀਆਂ ਮੋਦੀਆਂ ਦਾ ਹੈ, ਕੱਲ ਪਤਾ ਨਹੀਂ ਕਿਸ ਦਾ ਹੋਏਗਾ। ਰਮਨਦੀਪ ਕੌਰ ਉਹਨਾਂ ਨੇ ਕਿਹਾ ਅਨੰਤ ਇਜ਼ ਅੰਬਾਨੀਜ਼ ਸਨ, ਹਾਂਜੀ, ਬਟ ਡਸਨਟ ਮੈਟਰ ਟੱਠੇ ਖੂਚ ਜਾਏ। ਓਕੇ, ਠੀਕ ਹੈ ਜੀ। ਸੋ ਬਲਵਿੰਦਰ ਸਿੰਘ ਜੀ ਵੀ ਆਏ ਨੇ, ਔਰ ਸੁਰਿੰਦਰ ਧਾਲੀਵਾਲ ਜੀ ਵੀ ਫਤਿਹ ਬੁਲਾਉਂਦੇ ਨੇ। ਮੀਆਂ ਸਰਵਰ ਜੀ ਕਹਿੰਦੇ ਨੇ ਕਿ ਪੰਜਾਬੀ ਮੀਨਸ ਹਾਰਡ ਵਰਕਿੰਗ ਪੀਪਲ ਹੂ ਫੀਲ प्राइड ऑफ सिख मुस्लिम ब्रदर्स ऑफ पंजाब। बिल्कुल ठीक फरमाया सर। धर्म सिंह जी भी कहते हैं कि वाहिगुरू जी का खालसा वाहिगुरू जी की फतेह, चढ़दी कला
प्रोग्राम सचो सच। थैंक यू सो मच। अमरीक सिंह जी भी ने और पंजाब भी ने और जसपाल सिंह जी भी कहते देख देख फतेह पंथ की जीत। सुखविंदर सिंह जी भी फतेह बुलाते ने एंड खालसा जिंदाबाद कहते ने और गुरमीत सिंह जी भी फतेह बुलाते ने और इसे तरह कहते ने पंजाब हाल आज़ादी। सतनाम ढिल्लों जी कहते ने दुश्मन ते मारदे खक गए पर असी मरे ना। हाँ पता नहीं इन्हों का हाँ जी। सो बलिहार सोई जी कहते आज़ादी हाल है और किसान हाल खालिस्तान जवान हाल खालिस्तान जिंदाबाद। वाहिगुरू जी का खालसा वाहिगुरू जी की फतेह। और गुरतेज सिंह ढिल्लों जी धालीवाल जी कहते हैं कि वाहिगुरू जी का खालसा वाहिगुरू जी की फतेह। खालसा जिंदाबाद हों तां बलैकीए सिखां दे केस कराउणगे आके भाई साथ साडी भी कोई अदालत दसो। असी पता नहीं की कहना चाहते हैं। मिश्रा सिंह जी कहते पंजाबी पंजाब हाल खालिस्तान। गुरमीत सिंह जी वाहिगुरू जी कहते हैं और इंद्रजीत सिंह और ने डोनेट किए ने $50 और कहते थैंक्स फॉर यूर गुड वर्क डॉक्टर साहब एंड नीलम कौर जी। होपफुली आई विल सी यू guys on Stockton Nagar Kirtan like every year. Yeah, sure. बिल्कुल। हाँ जी। और प्रभु कौर जी संगत जमुना नगर हरियाणा इंडिया और गुरमीत सिंह फतेह बुलाते ने और इसी तरह सतनाम औजला जी भी फतेह बुलाते ने। गुरमीत सिंह सैनी प्रीत भी कृपा करे कहते वाहिगुरू जी। और सतनाम ढिल्लों जी कहते हैं कि कहते जे जट पढ़ गया तो वह खुदा नाल भी लड़ गया सियाणे अते पता नहीं इन्हों का कहने का की मतलब है। सो नाइस तुसी लिखिया। सो इंदर प्रीत सिंह जी कहते यू गाइज आर डूइंग ए गुड वर्क पंथ शुड बी प्राउड ऑफ यू गाइज एंड वन डे पंथ विल रैकगनाइज योर वर्क। थैंक यू सो मच। एंड इसी तरह सैनी प्रीत कहते सरदार अमरजीत सिंह जी भैन जी नीलम कौर जी वाहिगुरू जी का खालसा वाहिगुरू जी की फतेह। और इसे तरह बलविंदर सिंह जी भी कहते इधर उधर की दी हुण गल छड्डो मित्रो खालिस्तान हर एक मसले दा हल मित्रो। जतिंदर सिंह जी एंड इंदरप्रीत सिंह एंड इसे तरह जसवीर सिंह फिर धर्म सिंह जी एंड सतनाम सिंह जी जसविंदर अटवाल जी एंड इसे तरह साडे कोल हैगे ने सुखविंदर सिंह जी फिर अगे हैगे ने मोहन सिंह जी फिर इसी तरह हरमन पन्नू जी ते जसकीरत सिंह जी और ये सानू फतेह बुलाते हैं और खालसा जिंदाबाद कहते हैं। शेरबाज जी सिंह इन्होंने काफ़ी दिन तो सानू पुछ रहे हैं। ढिल्लों जी कह रहे हैं कि जिहड़ी ईमेल दा प्रॉब्लम जिहड़ी है चल रही है। ढिल्लों साहब असीं हुण होल्ड कर लिया। मेरा ख्याल है भी आंदे दिनों दे विच 1-2 दिनों दे विच सानू जिहड़ी एक्सैस मिल जाएगी। जिहड़ी पुरानी मेल भी इन्हां दोनों ते आई हुई है वह भी सानू फॉरवर्ड करनगे जी। सो बाई नैक्सट वीक साडी ईमेल फंक्शनल होनी चाहिए। हाँ जी। इसी तरह जसकीर सिंह जी गोले वालिया गिल धन्यवाद जी कहते हैं। गुरमुख सिंह गुरमुख एंड इसी तरह जसवीर बराज जी फिर ऑल अबाउट ट्रूथ एंड सिखिज्म अमरजीत सैनी एंड इंद्रजीत सिंह संधू जी सानू फतेह बुलाते हैं और खालसा जिंदाबाद कहते हैं। अगेन जी फतेह साडे सारे वीरां भैणां नूं वाहिगुरू जी का खालसा वाहिगुरू जी की फतेह। भैन जी किरणजीत कौर कहंदे ने खट्टर ते मोदी सरकार सिखां उत्ते तशद्दद करके हिंदू वोट नूं पोलराइज करना चाहुंदे हन। नौजवानां दे इस रोस नूं बीजेपी ਅਤੇ ਝਾੜੂ ਵਾਲਿਆਂ ਦੇ ਵਿਰੁੱਧ ਵਰਤਿਆ ਜਾਏ। ਇਹਨਾਂ ਨੂੰ ਪਿੰਡ ਵਿੱਚ ਨਾ ਵੜਨ ਦਿੱਤਾ ਜਾਏ। ਕਿਸਾਨ ਆਗੂ ਵੋਟਾਂ ਤੱਕ ਰੁਕ ਜਾਣ। ਵੈਸੇ ਵੀ ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਲਿਆਉਣ ਵਾਲੇ ਮੋਰਚੇ ਉੱਤੇ ਫੋਕਸ ਕਰਨ ਦੀ ਲੋੜ ਹੈ। ਬਿਲਕੁਲ ਤੁਸੀਂ ਭੈਣ ਜੀ ਬਿਲਕੁਲ ਠੀਕ ਫਰਮਾਇਆ। ਅਸੀਂ ਸਮਝਦੇ ਹਾਂ ਕਿ ਬਈ ਇਹਨਾਂ ਨੂੰ ਰਾ ਮਟੀਰੀਅਲ ਬਣਾ ਕੇ ਨਾ ਵਰਤਿਆ ਜਾਏ। ਨੌਜਵਾਨਾਂ ਨੂੰ ਫੋਕਸ अपना होए और इस वेले भाई अमृतपाल सिंह होरां वाला मोर्चा भी और ऑलरेडी कौमी इंसाफ मोर्चा जिन्होंने अपन सजावां पूरियां कीतियां ने क्योंकि टाइमिंग भी और स्ट्रैटजी भी और डायरैक्शन भी कुछ नहीं है। जिहड़ी लीडरशिप है उन्हां दे पल्ले बॉब सिंह उन्होंने सारी टीम नूं फतेह कही है। फिर हाँ उन्होंने भी इस लाइन के उत्ते कहा कि नो नीड टू डू फॉर्मल एजिटेशन द सोल्यूशन इज़ आवर इंडिपेंडेंट स्टेट खालिस्तान and that the only solution for Sikhs and the citizens of Punjab। बिल्कुल तुसी ठीक फरमाया। फिर भैन जी कमलजीत कौर कहंदे ने there is no solution of farmers agitation, it's a wastage of time, energy and resources। Farmers can use this energy
ਟੂ ਪ੍ਰੋਪੇਗੇਟ देयर ਹੋਮਲੈਂਡ। ਕਿਉਂਕਿ ਜਿਹਨੂੰ ਕਹਿੰਦੇ ਨੇ 100 ਹੱਥ ਰੱਸਾ ਸਿਰੇ ਤੇ ਗੰਢ, ਤੁਸੀਂ ਐਵੇਂ ਬਿਮਾਰੀ ਦਾ ਇੱਕ ਲੱਛਣ ਦੂਜਾ ਲੱਛਣ, ਬਿਲਕੁਲ ਉਹਨਾਂ ਨੇ ਤਿੰਨੋਂ ਹੀ ਚੀਜ਼ਾਂ, ਵੇਸਟ ਆਫ ਟਾਈਮ, એનર્ਜੀ, ਰਿਸੋਰਸਿਸ। ਜਸਬੀਰ ਸਿੰਘ ਫਤਿਹ ਅਰਜ਼ ਕਰਦੇ ਨੇ, ਗੁਰਨਾਮ ਸਿੰਘ ਕਹਿੰਦੇ ਨੇ ਆਸਮ ਭਾਈ ਸੰਤੋਖ ਸਿੰਘ ਭਾਊ ਜੀ, ਬਿਲਕੁਲ ਜ਼ਬਰਦਸਤ ਤਿੰਨ ਵਿਪਰ। ਬਿਲਕੁਲ ਦਲਜੀਤ ਸਿੰਘ, ਰਾਜਵਿੰਦਰ ਸਿੰਘ, ਦਵਿੰਦਰ ਸੰਧੂ, ਖਾਲਸਾ ਰਾਜ ਕਰੇਗਾ। ਔਰ ਖਾਲਸਾ ਰਾਜ ਕਰੇਗਾ ਉਹਨਾਂ ਨੇ ਕਿਹਾ ਕਿ ਬਾਹਰਲੇ ਸਿੱਖਾਂ ਨੂੰ ਦਿਸ਼ਾਹੀਨ ਮੋਰਚੇ ਲਈ ਕੁਝ ਦਿਸ਼ਾ ਦੇਣੀ ਚਾਹੀਦੀ ਹੈ। ਮਾਨ ਸਾਹਿਬ ਨੂੰ ਕਹੋ ਕਿ ਖੀਸੇ ਵਿੱਚੋਂ ਖਾਲਿਸਤਾਨੀ ਚਿੱਠੀ ਕੱਢ ਕੇ ਅਕਾਲ ਤਖਤ ਸਾਹਿਬ ਤੇ ਜਾ ਕੇ ਖਾਲਿਸਤਾਨੀ ਮੰਤਰੀ ਮੰਡਲ ਦਾ ਐਲਾਨ ਹੀ ਕਰ ਦੇਣ। ਇਹ ਤਾਂ ਮੇਰੇ ਖਿਆਲ ਹੈ ਤੰਜ਼ ਕੀਤੀ ਹੈ ਉਹਨਾਂ ਨੇ, ਪਰ ਗੱਲ ਠੀਕ ਹੈ ਕਿ ਵੀ ਅਲਟੀਮੇਟਲੀ ਦਿਸ਼ਾ ਦੇ ਨਾਲ ਹੀ ਜਿਹੜੀ ਹੈ ਉਹ ਦਸ਼ਾ ਬਦਲਦੀ ਹੈ, ਅਦਰਵਾਈਜ਼ ਦਸ਼ਾ ਹੋਰ ਦੀ ਹੋਰ ਹੋ ਜਾਂਦੀ ਹੈ। ਫਿਰ ਉਹਨਾਂ ਨੇ ਖਾਲਸਾ ਰਾਜ ਕਿਹਾ ਕਿਸਾਨਾਂ ਨੂੰ ਮੋਰਚੇ ਹੋਰ ਸ਼ੁਰੂ ਕਰ ਦੇਣੇ ਚਾਹੀਦੇ ਹਨ। ਪਹਿਲਾਂ ਕਣਕ ਨਾ ਵੱਢਣ ਦਾ ਮੋਰਚਾ ਲਾਓ, ਸਿਰਫ ਆਪਣੇ ਜੋਗੀ ਕਣਕ ਵੱਢੋ, ਤੇ ਜੋ ਕਿਸਾਨ ਮੋਰਚੇ ਦੇ ਹਮਾਇਤੀ ਹਨ ਉਹਨਾਂ ਲਈ। ਫਿਰ ਫਸਲਾਂ ਨਾ ਬੀਜਣ ਦਾ ਮੋਰਚਾ, ਅਚਾਰ ਨਾਲ ਰੋਟੀ ਖਾ ਕੇ ਗੁਜ਼ਾਰਾ ਕਰੋ, ਖਰੀਦਦਾਰੀ ਬੰਦ ਕਰੋ। ਵੈਸੇ ਵੀ ਉਹਨਾਂ ਬਾਰਡਰ ਬੰਦ ਕੀਤਾ ਹੋਇਆ ਹੈ ਤੇ ਉਹਨਾਂ ਪੰਜਾਬ ਵਿੱਚ ਕੁਝ ਆਉਣ ਨਹੀਂ ਦੇਣਾ। ਆਪਣੇ ਖਾਣ ਪੀਣ ਲਈ ਫਸਲ ਆਹ ਹੀ ਪੈਦਾ ਕਰੋ। ਇਸ ਤਰ੍ਹਾਂ ਕਰਨ ਨਾਲ ਪਿੰਡਾਂ ਵਿੱਚੋਂ ਭਈਏ ਆਪ ਹੀ ਪਿੰਡ ਛੱਡ ਜਾਣਗੇ। ਲੰਗਰ ਵੀ ਆਪਣਿਆਂ ਲਈ ਹੋਣੇ ਚਾਹੀਦੇ ਨੇ। ਹੁਣ ਮੈਂ ਇਸ ਤੇ ਕਮੈਂਟ ਨਹੀਂ ਕਰਦਾ, ਹਾਲਾਂ ਕੁਝ ਚੀਜ਼ਾਂ ਠੀਕ ਨੇ। ਅਕਸਰ ਸਾਡੇ ਇੱਕ ਹੋਰ ਵੀ ਵੀਰ ਨੇ ਕਾਲ ਕਰਕੇ ਕਿਹਾ ਕਿ ਜੀ ਜੇ ਇਹੀ ਫੈਸਲਾ ਕਰੋ ਕਿ ਭਾਈ ਇਸ ਸਾਲ ਦੇ ਵਿੱਚ ਤੁਸੀਂ ਆਪਣੇ ਲਈ ਬੀਜਣਾ ਹੈ, ਮੈਂ ਕਿਹਾ ਵੀ ਕਰਜ਼ਾ ਇੰਨਾ ਕੁ ਸਿਰ ਤੇ ਹੁੰਦਾ ਹੈ ਔਰ ਦੂਸਰਾ ਇੰਨਾ ਕੁ ਚੱਲ ਰਿਹਾ ਹੁੰਦਾ ਵੀ ਇਹ ਪ੍ਰੈਕਟੀਕਲ ਨਹੀਂ ਹੈ। ਹਾਂ, ਜਦੋਂ ਫਿਰ ਜੇ ਤਾਂ ਫਾਈਨਲ ਹੰਨੇ ਜਾਂ ਬੰਨੇ ਦੀ ਲੜਾਈ ਹੋਏ, ਉਹ ਤਾਂ ਫਿਰ ਆਜ਼ਾਦੀ ਦੀ ਲੜਾਈ ਤੇ ਆ ਕੇ ਗੱਲ ਮੁੱਕੇਗੀ। ਹੁਣ ਕੋਈ ਹੋਰ ਚਾਰਾ ਨਹੀਂ ਹੈ। ਕੁਮਰ ਪਰਾਚਾ, ਜਗਰਾਜ ਸਿੰਘ ਸਿੱਧੂ, ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਆਲ ਦੋਜ਼ ਹੂ ਸੇ ਦਰਬਾਰ ਸਾਹਿਬ ਵਾਜ਼ ਅਟੈਕਡ ਬਿਕਾਜ਼ देयर वर weapons, there were no weapons, farmers were attacked. If they had weapons, these terrorists were not going to dare to attack. ਬਿਲਕੁਲ ਠੀਕ, ਵੀ ਕਰ ਲੋ, ਲੈ ਲੋ ਸ਼ਾਂਤਮਈ। ਖਾਲਸਾ ਰਾਜ ਕਰੇਗਾ। ਰਾਜਵਿੰਦਰ ਸਿੰਘ, ਦੀਪ ਸਿੰਘ ਨੇ ਕਿਹਾ ਅੱਜ ਭਾਰਤੀ ਤੰਤਰ ਨੇ ਲੱਖਾ ਸਿਧਾਣਾ ਦੇ ਸੋਸ਼ਲ ਮੀਡੀਆ ਦੇ ਖਾਤੇ ਬੰਦ ਕਰ ਦਿੱਤੇ। ਮੁਹੰਮਦ ਅਸਲਮ, ਉਹਨਾਂ ਨੇ ਕਿਹਾ ਮੇ ਅੱਲਾ ਬ੍ਰਿੰਗ ਫਰੀडम ਟੂ ਆਲ ਦਾ ਕੈਪਟਿਵਸ ਐਂਡ ਸਫਰਰਸ, ਬ੍ਰਦਰਸ ਐਂਡ ਸਿਸਟਰਸ ਐਟ ਦਾ ਅਰਲੀਐਸਟ। ਬਹੁਤ ਸ਼ੁਕਰੀਆ। ਔਰ ਉਹਨਾਂ ਨੇ ਕਿਹਾ ਕਿ ਵੀ ਯੈਸ ਇਨ ਅ ਵੇ ਐਵਰੀ ਅਕਰੈਂਸ ਇਜ਼ ਲੀਡਿੰਗ ਟੂ ਫਰੀडम। ਦੀਪ ਜੀ। ਫਿਰ ਸਿੰਘ ਹਰਮਿੰਦਰ, ਮੁਹੰਮਦ ਅਸਲਮ ਫਿਰ ਕਹਿੰਦੇ ਨੇ ਐਟ ਵਟ ਪੁਆਇੰਟ ਐਂਡ ਆਫਟਰ ਹਾਊ ਮੈਨੀ ਸੈਕਰੀਫਾਈਸਿਸ farmer leaders will come to the conclusion of freedom and breaking of cage. This is really worrisome ਕਿ ਭਾਈ ਇਸ ਗੁਲਾਮੀ ਦੇ ਪਿੰਜਰੇ ਨੂੰ ਤੋੜੋ। ਸੋਹਣ ਸਿੰਘ ਮਾਇਲ ਫਿਰ ਭੈਣ ਜੀ, ਕਮਲਜੀਤ ਕੌਰ ਲਿਖਦੇ ਨੇ please discuss some extras rather than to read all comments. That be appreciated. You already working hard, no need to do extras by reading comments. ਉਹਦੇ 'ਚ ਭੈਣ ਜੀ ਦੋਨੋਂ ਤਰ੍ਹਾਂ ਦੇ ਹੀ ਹੁੰਦੇ ਨੇ। ਸਾਨੂੰ ਇਹ ਵੀ ਹੁੰਦਾ ਵੀ ਇਹਦੇ ਨਾਲ ਇੱਕ ਉਤਸ਼ਾਹ ਵੀ ਬਣਦਾ ਹੈ, ਸਾਡੇ ਪਾਰਟਿਸਿਪੇਟ ਕਰਦੇ ਨੇ ਵੀਰ ਭੈਣਾਂ, ਪਰ ਮੈਨੂੰ ਲੱਗਦਾ ਹੈ ਕਿ ਵੀ ਕੁਛ ਨਾ ਕੁਛ ਕ੍ਰੀਏਟਿਵ ਸੁਝਾਅ ਹੋਏ ਜਾਂ ਕੋਈ ਕਮੈਂਟ ਹੋਏ, ਭਾਵੇਂ ਕ੍ਰਿਟਿਸਿਜ਼ਮ ਵੀ ਹੋਏ। ਬੌਬ ਸਿੰਘ ਉਹ ਕਹਿੰਦੇ ਨੇ ਕਿ ਐਸੇ ਬਹੁ ਰੂਪੀਏ ਮੋਹਨਦਾਸ ਕਰਮਹੀਣ ਨੂੰ ਨਾ ਮਹਾਤਮਾ ਕਿਹਾ ਜਾਏ ਨਾ ਗਾਂਧੀ ਦੀ ਥਾਂ ਗੰਧ ਕਿਹਾ ਜਾਏ। ਇਹ ਮੇਰੇ ਬਾਪੂ ਜੀ ਨੇ ਮੇਰੇ ਕੋਲੋਂ ਹੁਣੇ ਲਿਖਵਾਇਆ ਹੈ ਜੀ। ਨਾਲ ਹੀ ਡਾਕਟਰ ਸਾਹਿਬ ਤੁਹਾਡੇ ਸਤਲੁਜ ਟੀਵੀ ਵਾਲੇ ਪ੍ਰੋਗਰਾਮ ਦੀ ਇੰਤਹਾ ਤਾਰੀਫ ਵੀ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਬਜ਼ੁਰਗਾਂ ਨੂੰ ਸਾਡੀ ਫਤਿਹ ਵੀ ਅਰਜ਼ ਕਰਨਾ, ਉਹਨਾਂ ਨੂੰ ਕਹਿਣਾ ਕਿ ਭਾਈ ਤੁਹਾਡੀਆਂ ਅਸੀਸਾਂ ਦੇ ਨਾਲ ਹੀ ਅਸੀਂ ਕੁਛ ਕਰਨ ਦੇ ਸਮਰੱਥ ਹੋ ਰਹੇ। ਔਰ ਕਿਰਪਾਲ ਸਿੰਘ ਚੀਮਾ, ਉਹਨਾਂ ਦਾ ਅੱਜ ਬਰੀਫ ਮੈਸੇਜ ਹੈ ਹੱਕ, ਸੱਚ, ਧਰਮ, ਭਲੇ ਤੇ ਇਨਸਾਫ ਨੂੰ ਮੁੱਖ ਰੱਖ ਕੇ ਲੜੀ ਜੰਗ ਹੀ ਮਨੁੱਖਤਾ ਨੂੰ ਆਜ਼ਾਦੀ ਦੀ ਮੰਜ਼ਿਲ ਤੱਕ ਲੈ ਜਾਂਦੀ ਹੈ। ਜੰਗ ਜਿੱਤਣ ਲਈ ਅਕਾਲ ਦੀ ਸੱਚੀ ਫੌਜ ਦੀ ਓਟ ਬਹੁਤ ਜ਼ਰੂਰੀ ਹੈ। ਖਾਲਸੇ ਬਣ ਕੇ ਆਪਣੀ ਜੰਗ ਨੂੰ ਫਤਿਹ ਵਿੱਚ ਬਦਲ ਕੇ ਰਾਜ ਭਾਗ ਦੇ ਮਾਲਕ ਬਣੋ ਭਾਈ। ਗੁਲਾਮੀ ਬੰਧਨ ਹੈ ਅਤੇ ਤੁਹਾਡੇ ਹਰ ਬੰਧਨ ਦਾ ਹੱਲ ਆਜ਼ਾਦੀ ਹੈ। ਜਸਬੀਰ ਸਿੰਘ, ਗੁਰਜੀਤ ਸਿੰਘ, ਰਾਜਵਿੰਦਰ ਸਿੰਘ, ਦੀਪ ਸਿੰਘ, ਮੁਹੰਮਦ ਜਾਵੇਦ, ਇਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਖੀਰ ਦੇ ਵਿੱਚ ਅਸੀਂ ਬਰੀਫ 'ਚ ਸ਼ਲੋਕ ਹੈ ਤੀਸਰੇ ਪਾਤਸ਼ਾਹ ਦਾ, ਔਰ ਉਸ ਦੇ ਨਾਲ ਜਿਹੜਾ ਇਹੀ ਸ਼ਲੋਕ ਅਸੀਂ ਇੱਕ ਵਿਚਾਰਾਂਗੇ। ਆਪਣੇ ਪ੍ਰੀਤਮ ਮਿਲ ਰਹਾ
ਅੰਤਰ ਰੱਖਾਂ ਉਰਤਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ। ਅੱਛਾ ਹੁਣ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਰੂਹਾਂ ਦਾ ਔਰ ਨਿਰੰਕਾਰ ਦਾ ਅਲੰਕਾਰ ਇਸਤੇਮਾਲ ਹੁੰਦਾ ਹੈ ਤੇ ਰੱਬ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਇੱਕ ਪਤੀ ਹੈ ਅੱਛਾ ਔਰ ਬਾਕੀ ਸਾਰੀਆਂ ਉਸ ਦੀਆਂ ਪਤਨੀਆਂ ਨੇ, ਕਿਉਂਕਿ ਉਸ ਦੀ ਜੋਤ ਚੋਂ ਹੀ, ਉਸ ਦੇ ਨੂਰ ਚੋਂ ਹੀ ਸਭ ਦਾ ਜਨਮ ਹੋਇਆ ਔਰ ਉਹ ਇੱਕ ਵੱਖਰਾ ਵਿਸ਼ਾ ਹੈ ਕਿ ਭਾਈ ਕਿਵੇਂ ਵਿਛੋੜਾ ਹੁੰਦਾ ਉਸ ਰੱਬ ਨਾਲੋਂ ਤੇ ਕਿਵੇਂ ਉਸ ਨਾਲ ਮਿਲਣ ਦੀ ਤਾਂਘ। ਪਰ ਇਸ ਅਲੰਕਾਰ ਨੂੰ ਬਹੁਤ ਥਾਵਾਂ ਤੇ ਗੁਰਬਾਣੀ 'ਚ ਵਰਤਿਆ ਗਿਆ ਅੱਛਾ ਕਿ ਭਾਈ ਮੈਂ ਆਪਣੇ ਪਿਆਰੇ ਦੇ ਸੰਗ ਰਵਾਂ, ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰੱਖਾਂ ਉਰਤਾਰ। ਮੇਰਾ ਪਿਆਰਾ, ਮੇਰਾ ਵਾਹਿਗੁਰੂ, ਮੇਰਾ ਅਕਾਲ ਪੁਰਖ ਹਮੇਸ਼ਾ ਮੇਰੇ ਦਿਲ ਦੇ ਅੰਦਰ ਵਸਦਾ ਰਹੇ। ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ, ਕਿ ਹਮੇਸ਼ਾ ਮੇਰੇ ਅੰਦਰ ਗੁਰੂ ਦਾ ਪਿਆਰ ਜਿੱਥੇ ਵਸਦਾ ਰਹੇ ਔਰ ਮੈਂ ਉਸ ਵਾਹਿਗੁਰੂ ਨੂੰ ਹਮੇਸ਼ਾ ਉਸ ਦੀ ਸਿਫਤ ਸਲਾਹ ਕਰਦਾ ਰਵਾਂ ਜਾਂ ਕਰਦੀ ਰਵਾਂ। ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ। ਹੁਣ ਸਿਫਤ ਸਲਾਹ ਕਰਨੀ, ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਹੁਕਮ ਰਜ਼ਾਈ ਚੱਲਣਾ, ਇਸ ਸਭ ਦੇ ਬਾਵਜੂਦ ਕਿਸ ਦੇ ਉੱਤੇ ਨਿਰੰਕਾਰ ਦੀ ਨਜ਼ਰ ਸਵੱਲੀ ਹੁੰਦੀ ਹੈ, ਕਿਸ ਨੂੰ ਉਹਨੇ ਆਪਣੇ ਨਾਲ ਮਿਲਣਾ, ਇਹ ਉਸ ਦੀ ਨਜ਼ਰ ਦੇ ਉੱਤੇ ਹੈ। ਨਾਨਕ ਨਦਰੀ ਕਰਮੀ ਦਾਤ, ਕਿਸ ਤੇ ਨਜ਼ਰ ਕਰੇ, ਕਿਸ ਦੇ ਉੱਤੇ ਉਸ ਦਾ ਕਰਮ ਹੋਏ, ਕਿਸ ਨੂੰ ਵਾਹਿਗੁਰੂ ਉਹ ਨਾਮ ਦੀ ਦਾਤ ਦਾ ਖਜ਼ਾਨਾ ਬਖਸ਼ੇ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ। ਉਹੀ ਰੂਹ ਫੇਰ ਭਰ ਜਾਂਦੀ ਹੈ ਉਸ ਵਾਹਿਗੁਰੂ ਦੇ ਪਿਆਰ ਦੇ ਨਾਲ, ਸੁਹਾਗਣ ਹੋ ਜਾਂਦੀ ਹੈ ਜਿਸ ਤੇ ਵਾਹਿਗੁਰੂ ਨਦਰ ਕਰਕੇ ਆਪਣੇ ਨਾਲ ਮੇਲ ਲੈਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।